ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ। ਮੈਂ ਦਾਰ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੋਟ ਵਿੱਚ ਵੀਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰੀਕ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आया नु प्रोग्राम सचो सच विच बहुत शुक्रिया। जी डॉक्टर साहब, आज 21 मार्च 2022 8 चेत नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਗਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਜਿਹੜੀ ਸਪਾਂਸਰਸ਼ਿਪ ਹੈ ਉਸ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਟਲਾਂਟਾ ਤੋਂ ਵੀਰ ਦਲਜੀਤ ਸਿੰਘ ਰਾਣਾ ਜੀ ਵੱਲੋਂ। ਸੋ ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਬੇਨਤੀ ਕੀਤੀ ਹੈ ਕਿ ਸਾਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਵਧੇਰੇ ਉਪਰਾਲੇ ਕਰਨ ਦੀ ਲੋੜ ਹੈ। ਸਾਡੀ ਵੱਖਰੀ ਅਤੇ ਨਿਆਰੀ ਹੋਣ ਦੀ ਲੜਾਈ ਅਗਾਂਹ ਜਾ ਕੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਲੜਨੀ ਹੈ। ਸੋ ਪੰਥਕ ਨੈਰੇਟਿਵ ਮਜ਼ਬੂਤ ਕਰਨ ਵਿੱਚ ਨੌਜਵਾਨ ਪੀੜ੍ਹੀ ਦਾ ਅਹਿਮ ਯੋਗਦਾਨ ਹੈ। ਸੋ ਕੌਮੀ ਨਜ਼ਰੀਏ ਨੂੰ ਮਜ਼ਬੂਤ ਕਰਨ ਲਈ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ। ਪੰਥ ਨੂੰ ਪਰਨਾਏ ਹੋਏ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਬਣਦੀ ਹੈ ਔਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਦਲਜੀਤ ਸਿੰਘ ਰਾਣਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਮਾਰਚ 2000 ਦਾ ਦਿਨ ਅਜੋਕੇ ਸਮੇਂ ਦਾ ਉਹ ਕਾਲਾ ਦਿਨ ਹੈ ਜਿਸ ਦਿਨ ਅਮਰੀਕੀ ਪ੍ਰੈਜ਼ੀਡੈਂਟ ਕਲਿੰਟਨ ਦੇ ਭਾਰਤ ਦੌਰੇ ਮੌਕੇ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਇਸ ਦਰਦਨਾਕ ਵਾਕਿਆ ਨੂੰ 22 ਸਾਲ ਹੋ ਚੁੱਕੇ ਨੇ ਲੇਕਿਨ ਅੱਜ ਵੀ ਪੀੜਤ ਪਰਿਵਾਰ ਜਿਹੜੇ ਨੇ ਇਨਸਾਫ ਦੀ ਭਾਲ ਵਿੱਚ ਨੇ। ਸੋ ਇਹ ਕਾਰਾ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਰਵਾਇਆ ਗਿਆ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਇਹਨਾਂ ਬੇਗੁਨਾਹ ਜਿਹੜੇ ਸਿੱਖ ਮਾਰੇ ਗਏ ਸਨ ਉਹਨਾਂ ਦੀ ਯਾਦ ਨੂੰ ਆਪਾਂ ਸਮਰਪਿਤ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲਜੀਤ ਸਿੰਘ ਰਾਣਾ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਐਟਲਾਂਟਾ ਫੇਰੀ ਵੇਲੇ ਇਹ ਵੀਰ ਮਿਲੇ ਔਰ ਬਾਅਦ ਦੇ ਵਿੱਚ ਆਫਿਸ 'ਚ ਵੀ ਗੱਲਬਾਤ ਕਰਦੇ ਹਾਂ ਔਰ ਉਹਨਾਂ ਨੇ ਬੜੇ ਚਾਅ ਨਾਲ ਫੋਟੋਆਂ ਵੀ ਲਵਾਈਆਂ। ਔਰ ਵੀਰ ਕੁਲਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਪੰਥਕ ਭਾਵਨਾ ਰੱਖਦੇ ਨੇ, ਸਿੱਖੀ ਨੂੰ ਪਿਆਰ ਕਰਦੇ ਨੇ ਔਰ ਸਾਡੇ ਲਈ ਹਮੇਸ਼ਾ ਹੀ ਜਿੱਥੇ ਵੀ ਅਸੀਂ ਟਰੈਵਲ ਕਰਦੇ ਹਾਂ, ਖਾਸ ਤੌਰ ਤੇ ਜਦੋਂ ਸਾਨੂੰ ਇਸ ਕਿਸਮ ਦੇ ਵੀਰ ਭੈਣਾਂ ਮਿਲਦੇ ਨੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਿੱਥੇ ਸਰਬੱਤ ਦੇ ਭਲੇ ਦਾ ਸੁਨੇਹਾ ਦੇਣ ਲਈ ਸਿੱਖ ਕੌਮ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਸਾਡੇ ਕੇਸਰੀ ਨਿਸ਼ਾਨ ਝੂਲਦੇ ਨੇ, ਗੁਰਦੁਆਰਾ ਸਾਹਿਬਾਨ ਨੇ, ਉੱਥੇ ਗੁਰੂ ਨਾਨਕ ਦਾ ਸਰਬ ਸਾਂਝੀਵਾਲਤਾ ਦਾ ਮੈਸੇਜ ਵੀ ਜਾਂਦਾ ਹੈ। ਲੇਕਿਨ ਨਾਲ ਦੀ ਨਾਲ ਜਦੋਂ ਅਸੀਂ ਪੰਥ ਪ੍ਰਤੀ ਔਰ ਖਾਸ ਤੌਰ ਤੇ ਪੰਥਕ ਹੱਕਾਂ ਪ੍ਰਤੀ ਸੁਚੇਤ ਵੀਰਾਂ ਨੂੰ ਮਿਲਦੇ ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੁੰਦੀ ਹੈ ਕਿ ਠੀਕ ਹੈ, ਬਹੁਤ ਸਾਰਾ ਮੀਡੀਆ ਦਾ ਪ੍ਰੋਪੇਗੈਂਡਾ ਪਿਛਲੀਆਂ 4 ਦਹਾਈਆਂ ਦੇ ਵਿੱਚ ਬਹੁਤ ਕੁਝ ਐਸਾ ਪ੍ਰਚਾਰਿਆ ਗਿਆ ਜਿਸ ਨੇ ਕਈ ਵਾਰ ਆਪਣਿਆਂ ਦੇ ਮਨਾਂ 'ਚ ਵੀ ਸ਼ੰਕੇ ਖੜੇ ਕੀਤੇ। ਜਿਹੜਾ ਸਾਡੇ ਨੌਜਵਾਨਾਂ ਦਾ ਅਣਖੀ ਦੌਰ ਸੀ ਉਸ ਨੂੰ ਕਾਲਾ ਦੌਰ ਕਹਿ ਕੇ ਜਾਂ ਆਤੰਕਵਾਦ ਔਰ ਦਹਿਸ਼ਤਗਰਦੀ ਔਰ ਇਸ ਨਾਲ ਜੋੜਿਆ ਗਿਆ। ਲੇਕਿਨ ਜਿਉਂ-ਜਿਉਂ ਜਿਹੜਾ ਜਿਵੇਂ ਸੂਰਜ ਬਾਰੇ ਕਿਹਾ ਜਾਂਦਾ ਕਿ ਕੁਝ ਵਕਤ ਲਈ ਬੱਦਲ ਉਸ ਦੇ ਅੱਗੇ ਆ ਜਾਂਦੇ ਨੇ, ਹਨੇਰਾ ਵੀ ਕਰ ਦਿੰਦੇ ਨੇ,
ਪਰ ਸੂਰਜ ਹੁੰਦਾ ਹੈ, ਅਖੀਰ ਬੱਦਲ ਛੱਡ ਜਾਂਦੇ ਨੇ। ਬਿਲਕੁਲ ਇਵੇਂ ਹੀ ਅਸੀਂ ਇਹ ਯਕੀਨ ਕਰਦੇ ਹਾਂ ਕਿ ਸੱਚ ਹਮੇਸ਼ਾ ਸੱਚ ਹੁੰਦਾ ਹੈ, ਉਹ ਪੁਰਾਣਾ ਨਹੀਂ ਹੁੰਦਾ। ਕਈ ਵਾਰ ਕੂੜ ਵਿਕਦਾ ਹੈ, ਝੂਠ ਵਿਕਦਾ ਹੈ, ਕਿਉਂਕਿ ਕੂੜ ਨੂੰ ਪਰੋਸਿਆ ਜਾਂਦਾ ਹੈ। ਜਿਵੇਂ ਅਸੀਂ ਅੱਜ ਦੇ ਮਾਹੌਲ 'ਚ ਵੀ ਦੇਖ ਰਹੇ ਹਾਂ ਕਿ ਮੋਦੀ ਐਂਡ ਕੰਪਨੀ ਉਹਨਾਂ ਦੀ ਹਿੰਦੂਤਵਾਦੀ ਵਿਚਾਰਧਾਰਾ ਕਿਸ ਅੰਦਾਜ਼ ਦੇ ਵਿੱਚ ਉਹ ਸੁਸਾਇਟੀ ਦੇ ਵਿੱਚ ਇੱਕ ਪੋਲਰਾਈਜੇਸ਼ਨ ਕਰ ਰਹੇ ਨੇ, ਪਾਲਾਬੰਦੀ ਕਰ ਰਹੇ ਨੇ, ਮਜ਼ਹਬਾਂ ਦੇ ਵਿੱਚ ਨਫ਼ਰਤ ਪੈਦਾ ਕਰ ਰਹੇ ਨੇ। ਔਰ ਉਸ ਦਾ ਛੇਕੜਲਾ ਉਦਾਹਰਣ ਅਸੀਂ ਕਸ਼ਮੀਰ ਫਾਈਲਸ ਫਿਲਮ ਦੇ ਰੂਪ ਦੇ ਵਿੱਚ ਜਿਹੜੀ ਖੁਦ ਇਹਨਾਂ ਨੇ ਸਪਾਂਸਰ ਕਰਵਾ ਕੇ ਬਣਵਾਈ ਹੈ, ਔਰ ਉਹੀ ਜਿਹੜਾ ਅਗਨੀਹੋਤਰੀ ਇਹਨਾਂ ਦਾ ਹੀ ਕਰਿੰਦਾ ਹੈ, ਬੀਜੇਪੀ ਦਾ। ਔਰ ਇਸ ਨਾਲ ਕਿਸ ਕਿਸਮ ਦੀ ਨਫ਼ਰਤ ਉੱਥੇ ਅਸੀਂ ਦੇਖ ਰਹੇ ਹਾਂ ਕਿ ਕਈ ਵਾਰ ਥੀਏਟਰਸ ਦੇ ਵਿੱਚ ਜਿੱਥੇ ਫਿਲਮ ਚੱਲ ਰਹੀ ਹੈ ਔਰ ਜਿੰਨੀਆਂ ਬੀਜੇਪੀ ਰੂਲਡ ਸਟੇਟਸ ਨੇ ਉਹਨਾਂ ਦੇ ਵਿੱਚ ਉਸ ਦਾ ਟੈਕਸ ਮਾਫ ਸਪੈਸ਼ਲ ਛੁੱਟੀ ਦੇ ਕੇ ਦਿਖਾਇਆ ਜਾ ਰਿਹਾ ਹੈ। ਈਵਨ ਚੰਡੀਗੜ੍ਹ ਜਿਹੜਾ ਪੰਜਾਬ ਦੀ ਰਾਜਧਾਨੀ ਹੈ ਪਰ ਯੂਨੀਅਨ ਟੈਰੀਟਰੀ ਹੋਣ ਕਰਕੇ ਉਸ ਦਾ ਕੰਟਰੋਲ ਮੋਦੀ ਕਿਆਂ ਕੋਲ ਹੈ, ਉਹਦੇ 'ਚ ਵੀ ਉਹਨਾਂ ਨੇ ਉਹਨੂੰ ਟੈਕਸ ਫ੍ਰੀ ਕੀਤਾ। ਔਰ ਥੀਏਟਰ ਦੇ ਵਿੱਚ ਇਹ ਆਵਾਜ਼ਾਂ ਹੋ ਰਹੀਆਂ ਹੁੰਦੀਆਂ ਨੇ ਕਿ ਇਨ ਮੁੱਲੋਂ ਕੋ ਕਾਟ ਦੋ। ਔਰ ਈਵਨ ਇੱਥੋਂ ਤੱਕ ਕਿ ਇੱਕ ਅੱਜ ਮਾਸਕ ਦੇ ਵਿੱਚ ਇੱਕ ਸਾਧੂ ਨੁਮਾ ਜਿਹਨੂੰ ਬਣਾਇਆ ਹੋਇਆ ਉਹ ਇਹ ਕਹਿ ਰਿਹਾ ਕਿ ਇਹਨਾਂ ਦੀਆਂ ਔਰਤਾਂ ਚੁੱਕ ਲਓ, ਇਹਨਾਂ ਨੂੰ ਮਾਰ ਦਿਓ, ਇਹਨਾਂ ਦਾ ਸਫਾਇਆ ਕਰ ਦਿਓ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ। ਉਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਹਰਿਦੁਆਰ ਦੀ ਧਰਮ ਸੰਸਦ ਦੇ ਵਿੱਚ ਵੀ ਇਹ ਕਾਲ ਦਿੱਤੀ ਗਈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾਈਏ ਕਿ 20 ਕਰੋੜ ਮੁਸਲਮਾਨ ਨੇ ਭਾਰਤ ਦੇ ਵਿੱਚ। ਜੇ ਦੁਨੀਆ 'ਚ ਸਭ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਇੰਡੋਨੇਸ਼ੀਆ 'ਚ ਹੈ, ਉਸ ਤੋਂ ਬਾਅਦ ਪਾਕਿਸਤਾਨ 'ਚ ਹੈ ਔਰ ਤੀਸਰੀ ਭਾਰਤ ਦੇ ਵਿੱਚ ਹੈ। ਜੇ 20 ਕਰੋੜ ਮੁਸਲਮਾਨ ਅੱਜ ਉਸ ਨਫ਼ਰਤ ਦਾ ਸ਼ਿਕਾਰ ਹੋ ਕੇ ਇਸ ਕਦਰ ਇਨਸਿਕਿਉਰ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਖਿਲਾਫ ਕਿਵੇਂ ਹੇਟ ਕ੍ਰਾਈਮ ਚੱਲ ਰਿਹਾ ਹੈ। ਔਰ ਕਿਉਂਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਗੁਜਰਾਤ ਔਰ ਰਾਜਸਥਾਨ ਦੀਆਂ ਅਸੈਂਬਲੀ ਚੋਣਾਂ ਨੇ ਔਰ ਇਹ ਸੌਖਾ ਫਾਰਮੂਲਾ ਹੈ ਕਿ ਨਫ਼ਰਤ ਫੈਲਾਓ ਔਰ ਨਫ਼ਰਤ ਦੇ ਥੱਲੇ ਫਿਰ ਤੁਸੀਂ ਆਪਣਾ ਹਿੰਦੂਤਵਾ ਦਾ ਵੋਟ ਬੈਂਕ ਮਜ਼ਬੂਤ ਕਰੋ। ਤੇ ਜੇ 20 ਕਰੋੜ ਮੁਸਲਮਾਨ ਇਹਨਾਂ ਦੇ ਲਈ ਕੋਈ ਮਾਨੇ ਨਹੀਂ ਰੱਖਦੇ ਤੇ ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਲਗਭਗ 20 ਜਾਂ 25 ਮਿਲੀਅਨ 2 ਜਾਂ 2.5 ਕਰੋੜ ਉੱਥੇ ਹੈ, 6 ਮਿਲੀਅਨ ਬਾਹਰ ਨੇ, ਸਾਡੇ ਨਾਲ ਕੀ ਹੋਣ ਜਾ ਰਿਹਾ। ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਅੱਜ ਪੰਜਾਬ ਨੂੰ ਵੀ ਕਿਵੇਂ ਲਾਲਾ ਕੇਜਰੀਵਾਲ ਨੇ ਇੱਕ ਉਸ ਕਿਸਮ ਦਾ ਇੱਕ ਸੌਦੇਬਾਜ਼ੀ ਦਾ ਬਣਾ ਲਿਆ ਪੈਸੇ ਇਕੱਠੇ ਕਰਨ ਲਈ ਵੀ, ਔਰ ਕਿਵੇਂ ਜਿਹੜੀਆਂ 5 ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਸੀ ਪੰਜਾਬ 'ਚੋਂ ਪੁਰ ਕਰਨੀਆਂ, ਕਿਵੇਂ 4 ਜਿਹੜੀਆਂ ਨੇ ਉਹ ਕਰੋੜਾਂ ਦੇ ਵਿੱਚ ਵੇਚੀਆਂ ਗਈਆਂ ਔਰ ਉਹ ਜਿਨ੍ਹਾਂ ਨੂੰ ਵੇਚੀਆਂ ਗਈਆਂ ਉਹਨਾਂ ਦਾ ਪੰਜਾਬ ਜਾਂ ਪੰਜਾਬ ਦੇ ਹਿੱਤਾਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਤੇ ਜਦੋਂ ਇਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਤੇ ਫਿਰ TV 84 ਹੋਏ ਜਾਂ ਹੋਰ ਪੰਥਕ ਵੀ ਜਿਹੜੇ ਵੀਰ ਭੈਣਾਂ ਜਿਹੜੇ ਸੱਚ ਦੀ ਗੱਲ ਕਰਦੇ ਨੇ, ਇਸ ਗੱਲ ਨੂੰ ਅਸੀਂ ਹਮੇਸ਼ਾ ਐਮਫੇਸਾਈਜ਼ ਕਰਕੇ ਕਹਿੰਦੇ ਹਾਂ ਕਿ ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਜਿਵੇਂ 18ਵੀਂ ਸਦੀ 'ਚ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ, ਇਸਲਾਮ ਦੇ ਖਿਲਾਫ ਨਹੀਂ ਸੀ, ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਇਹ ਹਿੰਦੂਤਵਾਦੀ ਵਿਚਾਰਧਾਰਾ ਵਾਲੇ ਜਿਹੜੇ ਨਫ਼ਰਤ ਫੈਲਾ ਰਹੇ ਨੇ ਔਰ ਸਾਡੀ ਲੜਾਈ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੇ ਹੱਕਾਂ ਦੇ ਲਈ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਲਿਬਰੇਸ਼ਨ ਦੇ ਲਈ ਹੈ। ਕਿਉਂਕਿ ਜੂਨ 84 ਤੱਕ ਪਹੁੰਚਦੇ ਅਸੀਂ ਇਸ ਸਿੱਟੇ ਤੇ ਪਹੁੰਚ ਗਏ ਸੀ ਕਿ ਸਿੱਖ ਕੌਮ, ਸਿੱਖੀ ਆਦਰਸ਼, ਸਰਬੱਤ ਦੇ ਭਲੇ ਦਾ ਕਨਸੈਪਟ ਅਸੀਂ ਇਹਨਾਂ ਦੀ ਵਿਚਾਰਧਾਰਾ ਵਾਲੇ ਮੁਲਕ ਦੇ ਵਿੱਚ ਲਾਗੂ ਨਹੀਂ ਕਰ ਸਕਦੇ। ਸਾਨੂੰ ਆਪਣੀ ਸਰਜ਼ਮੀਨ ਦੇ ਉੱਤੇ ਤਾਂ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਜਿਹੜੀ ਹੈ ਪਰਸੂਟ ਆਫ ਹੈਪੀਨੈਸ ਕਰ ਸਕਣ। ਸੋ ਵੀਰ ਦਲਜੀਤ ਸਿੰਘ ਰੈਣਾ ਜੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ TV 84 ਨੂੰ ਐਡਮਾਇਰ ਕਰਦੇ ਨੇ ਔਰ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਬੇਸ਼ੱਕ 21 ਮਾਰਚ ਦਾ ਦਿਨ ਹੈ, ਪਰ ਜਿਵੇਂ ਅਸੀਂ ਜਦੋਂ ਜੂਨ ਦੇ ਪਹਿਲੇ ਹਫਤੇ 6 ਜੂਨ ਤੱਕ ਪਹੁੰਚਦੇ ਹਾਂ ਤੇ ਜੂਨ 84 ਦਾ ਘੱਲੂਘਾਰਾ ਹੈ, ਇੰਨੇ ਵਰੇ ਬੀਤਣ ਬਾਅਦ ਵੀ ਇਵੇਂ ਹੀ ਜਾਪਦਾ ਕਿ ਤੁਹਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ। ਇਸੇ ਤਰ੍ਹਾਂ ਜਦੋਂ ਅਸੀਂ ਨਵੰਬਰ ਦੀਆਂ ਪਹਿਲੀਆਂ ਤਰੀਕਾਂ ਦੇ ਵਿੱਚ ਆਉਂਦੇ ਹਾਂ 31 ਅਕਤੂਬਰ ਤੋਂ ਇੱਕਦਮ ਬਾਅਦ, ਤੇ ਨਵੰਬਰ ਦਾ ਪਹਿਲਾ ਹਫਤਾ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੇ ਵਿੱਚ ਜਿੱਥੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਉਹਨਾਂ ਦੀ ਚੀਖੋ ਪੁਕਾਰ, ਉਹਨਾਂ ਦਾ ਦਰਦ, ਉਸ ਪੀੜ ਨੂੰ ਤੁਸੀਂ ਆਪਣੇ ਅੰਦਰ ਮਹਿਸੂਸ ਕਰਦੇ ਹੋ। ਲੇਕਿਨ ਜਿਉਂ ਹੀ 20 ਮਾਰਚ ਦਾ ਦਿਨ ਆਉਂਦਾ ਹੈ ਔਰ ਅਸੀਂ ਉਹ ਕਸ਼ਮੀਰ ਵਾਦੀ ਜਿਹੜੀ ਚਿਨਾਰਾਂ ਦੇ ਰੁੱਖਾਂ ਦੀ ਗੱਲ
ਲੇਕਿਨ ਚਿਨਾਰਾਂ ਦੇ ਹੰਝੂਆਂ ਦੀ ਗੱਲ ਉਸ ਧਰਤੀ ਦੇ ਉੱਤੇ 20 ਮਾਰਚ 2000 ਦਾ ਦਿਨ ਸੀ। ਕਸ਼ਮੀਰ ਵਾਦੀ ਦਾ ਜ਼ਿਲ੍ਹਾ ਅਨੰਤਨਾਗ, ਉਸ ਦਾ ਛੋਟਾ ਜਿਹਾ ਸਿੱਖ ਆਬਾਦੀ ਵਾਲਾ ਪਿੰਡ ਚਿੱਠੀ ਸਿੰਘਪੁਰਾ, ਹੋਲੀ ਵਾਲਾ ਦਿਨ। ਔਰ ਇਸ ਗੱਲ ਦਾ ਧਿਆਨ ਰਹੇ ਕਿ 20 ਮਾਰਚ ਦਾ ਦਿਨ ਉਹ ਦਿਨ ਹੈ ਜਿਸ ਨੂੰ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਹੈਪੀਨੈਸ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ ਹੋਇਆ। ਦੁਨੀਆ ਭਰ ਦੇ ਵਿੱਚ ਇਸ ਦਿਨ ਨੂੰ ਇੰਟਰਨੈਸ਼ਨਲ ਹੈਪੀਨੈਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ ਈਵਨ ਇਸ ਦੇ ਉੱਤੇ ਇੱਕ ਪ੍ਰੋਪਰ ਰਿਪੋਰਟ ਕੱਢੀ ਜਾਂਦੀ ਹੈ। ਜਿਵੇਂ ਵੀਕਐਂਡ ਦੇ ਉੱਤੇ ਰਿਪੋਰਟ ਸੀ, ਉਹਦੇ 'ਚ ਹੁੰਦਾ ਹੈ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਖੁਸ਼ ਰਹਿਣ ਵਾਲੇ ਲੋਕ ਕਿਹੜੇ ਮੁਲਕ 'ਚ ਨੇ ਔਰ ਫਿਰ ਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਦੁਖੀ ਜਾਂ ਅਨਹੈਪੀ ਲੋਕ ਕਿੱਥੇ ਨੇ। ਸੋ ਇਸ ਵਾਰ ਫਿਨਲੈਂਡ, ਹੁਣ ਜਦੋਂ ਅਸੀਂ ਰੂਸ ਯੂਕਰੇਨ ਟੱਕਰ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਯੂਰਪ ਦੇ ਉਹ ਸਾਰੇ ਮੁਲਕ ਜਿਨ੍ਹਾਂ ਦੇ ਵਿੱਚ ਫਿਨਲੈਂਡ, ਸਵਿਟਜ਼ਰਲੈਂਡ, ਇਹ ਸਾਰੇ ਨਾਲ ਲੱਗਦੇ ਨੇ। ਇਸ ਵਾਰ ਦੇ ਜਿਹੜਾ 2022 ਦਾ ਇੰਡੈਕਸ ਹੈ ਉਹਦੇ ਥੱਲੇ ਸਭ ਤੋਂ ਜਿਹੜਾ ਖੁਸ਼ ਰਹਿਣ ਵਾਲੇ ਲੋਕਾਂ ਦਾ ਮੁਲਕ ਹੈ ਉਹ ਫਿਨਲੈਂਡ ਹੈ ਔਰ ਸਭ ਤੋਂ ਦੁਖੀ, ਸਭ ਤੋਂ ਅਨਹੈਪੀ ਲੋਕਾਂ ਦਾ ਮੁਲਕ ਜੇ ਕੋਈ ਹੈ ਤੇ ਉਹ ਅਫਗਾਨਿਸਤਾਨ ਹੈ। ਔਰ ਇਹ ਆਲਮੋਸਟ 140 ਤੋਂ ਜ਼ਿਆਦਾ ਮੁਲਕਾਂ ਦੇ ਸਰਵੇ ਦੇ ਉੱਤੇ ਆਧਾਰਿਤ ਹੈ। ਹੁਣ ਇਸੇ ਤਰ੍ਹਾਂ 2020 ਦਾ ਜਿਹੜਾ 20 ਮਾਰਚ ਦਾ ਹੀ ਦਿਨ ਸੀ ਇੰਟਰਨੈਸ਼ਨਲ ਹੈਪੀਨੈਸ ਡੇ, ਜਿਸ ਦਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਦਿੱਲੀ ਦੇ 에ਅਰਪੋਰਟ ਤੇ ਉਹਨਾਂ ਨੇ ਪੈਰ ਰੱਖਿਆ ਔਰ ਉਸੇ ਰਾਤ ਕੁਦਰਤਨ 2020 ਦੇ ਵਿੱਚ ਹੋਲੀ ਦਾ ਦਿਨ ਵੀ 20 ਮਾਰਚ ਨੂੰ ਸੀ ਔਰ ਉਸ ਦਿਨ ਉਸ ਚਿੱਠੀ ਸਿੰਘਪੁਰਾ ਪਿੰਡ ਚੋਂ ਕਿਵੇਂ ਘਰਾਂ ਚੋਂ ਕੱਢ ਕੇ ਕਿਹਾ ਗਿਆ ਕਿ ਜੀ ਕੋਈ ਖਾਸ ਅਨਾਉਂਸਮੈਂਟ ਕਰਨੀ ਹੈ। ਪਿੰਡ ਦੇ ਵਿੱਚ 2 ਗੁਰਦੁਆਰੇ ਨੇ ਔਰ ਉੱਥੇ ਉਹਨਾਂ ਨੇ ਕਿਹਾ ਵੀ ਹਰ ਮੇਲ ਮੈਂਬਰ ਜਿਹੜਾ ਉਹ ਨਾਲ ਚੱਲੇ ਔਰ ਜਿਹੜੇ ਉੱਥੇ ਆਏ ਉਹਨਾਂ ਦੇ ਚਿਹਰਿਆਂ ਤੇ ਹੋਲੀ ਮਲੀ ਹੋਈ ਸੀ, ਫੌਜੀ ਪਹਿਰਾਵੇ ਦੇ ਵਿੱਚ ਸਨ ਔਰ ਘਰਾਂ ਚੋਂ ਉਹਨਾਂ ਨੇ ਨੌਜਵਾਨਾਂ ਨੂੰ, ਸਿੱਖ ਮੇਲਸ, ਉਹਨਾਂ ਨੂੰ ਕੱਢਿਆ ਔਰ ਉਹਨਾਂ ਚਿੱਠੀ ਸਿੰਘਪੁਰਾ ਦੇ 2 ਗੁਰਦੁਆਰਿਆਂ ਦੇ ਕੋਲ ਲਿਜਾ ਕੇ ਉਹਨਾਂ ਦੀ ਕੰਧ ਨਾਲ ਖੜਾ ਕਰ ਦਿੱਤਾ ਔਰ ਫਿਰ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ। 36 ਸਿੱਖ ਸਨ ਜਿਹੜੇ ਉਸ ਸਾਰੇ ਦੇ ਵਿੱਚ ਇਕੱਠੇ ਕੀਤੇ ਗਏ ਔਰ ਉਹਨਾਂ ਚੋਂ 35 ਜਿਨ੍ਹਾਂ ਨੂੰ ਮੌਕੇ ਦੇ ਉੱਤੇ ਮਰਨ ਤੋਂ ਬਾਅਦ ਵੀ ਚੈੱਕ ਕੀਤਾ ਗਿਆ ਕਿ ਕੋਈ ਸਰਵਾਈਵਰ ਤਾਂ ਨਹੀਂ ਹੈ, ਲੇਕਿਨ ਇੱਕ ਸਿੱਖ ਨਾਨਕ ਸਿੰਘ ਨਾਂ ਦਾ ਲਗਭਗ 40 ਵਰੇ ਦਾ ਸਿੱਖ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ, ਪਰ ਉਹ ਲਾਸ਼ਾਂ ਦੇ ਢੇਰ ਦੇ ਵਿੱਚ ਇਵੇਂ ਹੀ ਪਿਆ ਰਿਹਾ ਜਿਵੇਂ ਕਿ ਉਹ ਮਰ ਗਿਆ ਹੋਏ ਔਰ ਉਹੀ ਇੱਕੋ ਇੱਕ ਟੈਸਟੀਮਨੀ ਹੈ ਜਿਸ ਤੋਂ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਨੇ ਫੌਜ ਦੇ ਆਪਣੇ ਰੋਗ ਸੈੱਲਸ ਨੂੰ ਇਸਤੇਮਾਲ ਕਰਕੇ ਕਾਰਾ ਕਰਵਾਇਆ। ਕਿਉਂਕਿ ਨਾਨਕ ਸਿੰਘ ਨੇ ਦੱਸਿਆ ਕਿ ਇਹ ਜਿਹੜਾ ਕਾਰਾ ਕਰਨ ਤੋਂ ਬਾਅਦ ਉਹਨਾਂ ਨੇ ਜੈ ਹਿੰਦ, ਜੈ ਮਾਤਾ ਦੀ, ਭਾਰਤ ਮਾਤਾ ਕੀ ਜੈ, ਇਸ ਦੇ ਨਾਅਰੇ ਵੀ ਉਹਨਾਂ ਨੇ ਲਾਏ ਔਰ ਉਹਨਾਂ ਦੇ ਚਿਹਰਿਆਂ ਦੇ ਉੱਤੇ ਹੋਲੀ ਮਲੀ ਹੋਈ ਸੀ ਔਰ ਉਹਨਾਂ ਦਾ ਜਿਹੜਾ ਲੀਡਰ ਆਫੀਸਰ ਸੀ ਉਹਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਸੀ ਔਰ ਉਹ ਖੁਦ ਪੀ ਕੇ ਦੂਸਰਿਆਂ ਨੂੰ ਵੀ ਦੇ ਰਿਹਾ ਸੀ। ਹੁਣ ਇਹ ਕਹਾਣੀ ਜਿਹੜੀ ਕਿ 22 ਸਾਲ ਆਲਮੋਸਟ ਅਸੀਂ ਪਿਛਲੇ 10 ਵਰਿਆਂ ਤੋਂ ਤਾਂ ਜ਼ਰੂਰ ਦੁਹਰਾਉਂਦੇ ਹਾਂ ਜਦੋਂ ਤੋਂ TV 84 ਦੇ ਉੱਤੇ ਅਸੀਂ ਪ੍ਰੋਗਰਾਮ ਕਰਦੇ ਹਾਂ ਕਿ ਕਿਵੇਂ ਇਹ ਕਾਰਾ ਉਸ ਦਿਨ ਕੀਤਾ ਗਿਆ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਸ਼ੁਰੂ ਹੋਣੀ ਸੀ। ਇਹ 2020 ਦਾ ਉਹੀ ਜਿਹੜਾ 2000 ਦਾ ਉਹੀ ਵਰ੍ਹਾ ਜਦੋਂ ਕਿ ਕਸ਼ਮੀਰ ਦੇ ਵਿੱਚ ਆਜ਼ਾਦੀ ਮੂਵਮੈਂਟ ਜਿਹੜੀ ਹੈ ਆਪਣੀ ਸਿਖਰ ਦੇ ਉੱਤੇ ਸੀ ਔਰ ਇਹ ਆਨਸਰੇਬਲ ਬਣਾਇਆ ਜਾਣਾ ਸੀ ਭਾਰਤੀ ਹਕੂਮਤ ਨੂੰ ਕਿ ਤੁਸੀਂ ਇਸ ਮਸਲੇ ਦਾ ਹੱਲ ਕਰੋ ਔਰ ਇਸ ਗੱਲ ਦਾ ਧਿਆਨ ਰਹੇ ਕਿ ਉਦੋਂ ਦਿੱਲੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, LK ਅਡਵਾਨੀ ਹੋਮ ਮਿਨਿਸਟਰ ਸੀ ਔਰ LK ਅਡਵਾਨੀ ਨੇ, ਕਿਉਂਕਿ ਅੱਜ ਕੱਲ ਜਦੋਂ ਕਸ਼ਮੀਰ ਫਾਈਲਸ ਫਿਲਮ ਦਾ ਜ਼ਿਕਰ ਬਾਰ-ਬਾਰ ਹੋ ਰਿਹਾ ਹੈ ਕਿ ਕਿਵੇਂ ਕਸ਼ਮੀਰੀ ਪੰਡਤਾਂ ਦੀ, ਜਿਨ੍ਹਾਂ ਨੂੰ ਲੱਖਾਂ ਦੀ ਗਿਣਤੀ 'ਚ ਕਿਹਾ ਜਾ ਰਿਹਾ, ਉਹਨਾਂ ਦੀ ਹਿਜਰਤ ਹੋਈ, ਉਹਨਾਂ ਤੇ ਜ਼ੁਲਮ ਹੋਏ, ਲੇਕਿਨ ਅਸੀਂ ਅੱਗੇ ਵੀ ਗੱਲ ਕੀਤੀ ਕਿ ਕਿਵੇਂ ਜੋ ਵੀ ਕਸ਼ਮੀਰ ਵਾਦੀ ਦੇ ਵਿੱਚ ਭਾਵੇਂ ਸਰਕਾਰ ਕਿਸੇ ਦੀ ਹੋਏ, ਉਦੋਂ ਫਾਰੂਕ ਅਬਦੁੱਲਾ ਦੀ ਸਰਕਾਰ ਸੀ ਜਦੋਂ ਇਹ ਚਿੱਠੀ ਸਿੰਘਪੁਰਾ ਦਾ ਵਾਕਿਆ ਕਰਵਾਇਆ ਜਾਂਦਾ ਹੈ ਔਰ ਉਸ ਤੋਂ ਪਹਿਲਾਂ ਜਦੋਂ ਜਗਮੋਹਨ ਨੂੰ ਕਸ਼ਮੀਰ ਦੇ ਵਿੱਚ ਭੇਜਿਆ ਗਿਆ ਸੀ ਉਦੋਂ ਵੀ ਫਾਰੂਕ ਅਬਦੁੱਲੇ ਦੀ ਹਕੂਮਤ ਸੀ ਔਰ ਉਸ ਨੇ ਇੱਕ ਦਿਨ ਪਹਿਲਾਂ ਹੀ ਜਦੋਂ ਉਹਨੂੰ ਪਤਾ ਲੱਗਾ ਕਿ ਭਾਈ ਇਹਨੂੰ ਭੇਜਿਆ ਜਾ ਰਿਹਾ ਕਿਉਂਕਿ ਜਗਮੋਹਨ ਨਟੋਰੀਅਸ ਸੀ
ਤੁਰਕਮਾਨ ਗੇਟ 'ਚ ਐਮਰਜੈਂਸੀ ਦੇ ਵੇਲੇ ਔਰ ਦੂਸਰੇ ਬਹੁਤ ਜ਼ਾਲਮਾਨਾ ਅੰਦਾਜ਼ ਦਾ ਬੰਦਾ ਜੀ। ਸੰਜੇ ਗਾਂਧੀ ਦਾ ਯਾਰ ਸੀ, ਬਾਅਦ 'ਚ ਬੀਜੇਪੀ ਨੇ ਵੀ ਉਹਨੂੰ ਗਵਰਨਰ ਲਾਇਆ ਤੇ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਹੁਣ ਕਿਉਂਕਿ ਕਸ਼ਮੀਰ ਦੇ ਵਿੱਚ ਜੋ ਕੁਝ ਵੀ ਵਾਪਰਦਾ, ਜਿਵੇਂ ਅੱਜ ਪੰਜਾਬ 'ਚ ਪਿਛਲੇ ਲਗਭਗ 4 ਦਹਾਈਆਂ ਤੋਂ ਜੂਨ 84 ਤੋਂ ਬਾਅਦ ਖਾਸ ਤੌਰ ਤੇ ਜੋ ਕੁਝ ਵੀ ਵਾਪਰਦਾ ਹੈ, ਹਕੂਮਤ ਉੱਥੇ ਕਿਸੇ ਦੀ ਆ ਜਾਏ ਉਹਨੂੰ ਭਾਰਤ ਦੀਆਂ ਖੁਫੀਆ ਏਜੰਸੀਆਂ ਰਨ ਕਰਦੀਆਂ ਨੇ। ਕਸ਼ਮੀਰ ਦੇ ਹਵਾਲੇ ਨਾਲ ਤਾਂ ਇਹ 47 ਤੋਂ ਇੱਕਦਮ ਬਾਅਦ ਹੀ ਇਹ ਵਰਤਾਰਾ ਰਿਹਾ। ਉੱਥੇ ਫਾਰੂਕ ਅਬਦੁੱਲਾ ਆ ਜਾਏ, ਮੀਰ ਕਾਸਮ ਆ ਜਾਏ, ਉਸ ਤੋਂ ਪਹਿਲਾਂ ਜਿਹੜਾ ਹੈ ਉਹ GM ਸੈयद ਸੀ, ਇਹ ਸਾਰੇ ਹੀ ਅਲਟੀਮੇਟਲੀ ਉਹਨਾਂ ਦੇ ਏਜੰਸੀਆਂ ਲਈ ਕੰਮ ਕਰਨ ਵਾਲੇ ਰਹਿ ਜਾਂਦੇ ਨੇ। ਕਈ ਵਾਰ ਉਹ ਦੇਖ ਵੀ ਰਹੇ ਹੁੰਦੇ ਨੇ ਪਰ ਕੁਰਸੀ ਦਾ ਮੋਹ ਉਹਨਾਂ ਨੂੰ ਉਹ ਛੱਡਣ ਨਹੀਂ ਦਿੰਦਾ ਕੁਰਸੀ। ਲੇਕਿਨ ਇਹ ਜਿਹੜਾ ਵਾਕਿਆ ਸੀ, ਜ਼ਾਹਰ ਹੈ ਕਿ ਕਿਸੇ ਨੂੰ ਕੋਈ ਇਹ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਫੌਰਨ ਭਾਰਤੀ ਏਜੰਸੀਆਂ ਨੇ ਇਸ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣ ਲਈ ਇਹ ਕਿਹਾ ਕਿ ਜੀ ਲਸ਼ਕਰ-ਏ-ਤੌਇਬਾ ਉਹਨਾਂ ਨੇ ਜਿਹੜਾ ਇਹ ਕਾਰਾ ਕੀਤਾ ਹੈ। ਔਰ ਫਿਰ ਗੱਲ ਇੱਥੇ ਨਹੀਂ ਰੁਕੀ, ਜਦੋਂ ਤੁਸੀਂ ਕੋਈ ਝੂਠਾ ਕੰਮ ਕਰਨਾ ਹੈ ਔਰ ਫਿਰ ਤੁਸੀਂ ਉਹਦਾ ਐਵੀਡੈਂਸ ਵੀ ਇੱਕਦਮ ਤਿਆਰ ਕਰਨਾ ਹੈ। 2-3 ਦਿਨਾਂ ਬਾਅਦ ਉਹਨਾਂ ਨੇ ਜਿਹੜੇ ਲਾਗਲੇ ਪਿੰਡਾਂ 'ਚੋਂ ਹੀ ਨੌਜਵਾਨ ਚੁੱਕੇ ਔਰ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜੇ ਜਿਨ੍ਹਾਂ ਨੇ ਕਾਰਾ ਕੀਤਾ ਸੀ ਉਹਨਾਂ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ। ਪਰ ਇਹ ਫਿਰ ਪਤਾ ਲੱਗਾ ਕਿ ਭਾਈ ਇਹ ਜਿਹੜੇ 5 ਨੌਜਵਾਨ ਮਾਰੇ ਨੇ ਉਹ ਤਾਂ ਲਾਗਲੇ ਪੱਥਰੀ ਬਾਲੂ ਦੇ ਨੇੜੇ ਪੈਂਦਾ, ਉੱਥੋਂ ਦੇ ਪਿੰਡਾਂ ਦੇ ਨੌਜਵਾਨ ਚੁੱਕ ਉਹਨਾਂ ਦੇ ਕੱਪੜੇ ਘਰਦਿਆਂ ਨੇ ਪਛਾਣੇ। ਔਰ ਇਸ ਦੇ ਉੱਤੇ ਜਦੋਂ ਫਿਰ ਪ੍ਰੋਟੈਸਟ ਲੋਕਾਂ ਨੇ ਕੀਤਾ, ਲੋਕਾਂ ਨੇ ਕਿ ਤੁਸੀਂ ਸਾਡੇ ਪੁੱਤਰ ਚੁੱਕ ਕੇ ਮਾਰ ਦਿੱਤੇ ਨੇ ਪਾਕਿਸਤਾਨੀ ਕਹਿ ਕੇ, ਤੇ ਉਸ ਪ੍ਰੋਟੈਸਟ ਦੇ ਉੱਤੇ ਵੀ ਗੋਲੀ ਚਲਾਈ ਗਈ ਔਰ 6 ਜਿਹੜੇ ਨੇ ਫਿਰ ਕਸ਼ਮੀਰੀ ਹੋਰ ਮਾਰ ਦਿੱਤੇ ਗਏ। ਸੋ ਹੁਣ ਸਵਾਲ ਇਹ ਪੈਦਾ ਹੁੰਦਾ, ਔਰ ਇਹ ਜਿਹੜੀ ਗੱਲ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਇਹ ਕਿਵੇਂ ਇਹ ਜਿਹੜਾ ਸਾਰਾ ਕਾਰਾ ਕੀਤਾ ਗਿਆ ਔਰ ਇਸ ਦਾ ਸਬੰਧ ਕਿਵੇਂ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਦੇ ਨਾਲ ਸੀ ਔਰ ਇਹ ਗੱਲ ਬਾਅਦ ਦੇ ਵਿੱਚ ਕਿਵੇਂ ਕਲਿੰਟਨ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਕਬੂਲੀ, ਉਹਦੀ ਗੱਲ ਵੀ ਅਸੀਂ ਕਰਾਂਗੇ। ਔਰ ਅਡਵਾਨੀ ਨੇ ਉਸ ਤੋਂ ਬਾਅਦ ਇੱਕ ਥਾਂ ਦੇ ਉੱਤੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਕਸ਼ਮੀਰ ਦੇ ਉੱਤੇ ਜਿਹੜੀ ਭਾਰਤ ਵਿਰੋਧੀ ਲਾਈਨ ਇੰਟਰਨੈਸ਼ਨਲ ਲੌਬੀ ਦੇ ਵਿੱਚ ਸੀ, 3 ਘਟਨਾਵਾਂ ਨੇ ਕਸ਼ਮੀਰ ਦੇ ਵਿੱਚ ਜਿਹੜਾ ਉਹ ਭਾਰਤ ਐਂਟੀ ਇੰਡੀਆ ਜਿਹੜਾ ਵਿਊ ਪੁਆਇੰਟ ਬਣ ਰਿਹਾ ਸੀ ਉਹਨੂੰ ਮੋੜ ਦਿੱਤਾ ਹੈ। ਉਹਨੇ ਕਿਹਾ ਜੀ ਪਹਿਲੀ ਕਾਰਗਿਲ, ਹੁਣ ਜ਼ਾਹਰ ਹੈ ਕਾਰਗਿਲ 1999 ਚ ਹੁੰਦੀ ਹੈ ਕਿ ਭਾਈ ਉਹਦੇ ਚ ਵੀ ਕਿ ਦੇਖੋ ਜੀ ਪਾਕਿਸਤਾਨ ਨੇ ਕਾਰਗਿਲ ਦੀਆਂ ਪਹਾੜੀਆਂ ਆਕੂਪਾਈ ਕੀਤੀਆਂ ਔਰ ਫੌਜੀ ਐਕਸ਼ਨ ਇਹ ਉਹ, ਉਦੋਂ ਵੀ ਕਲਿੰਟਨ ਨੇ ਨਵਾਜ਼ ਸ਼ਰੀਫ ਨੂੰ ਵਾਸ਼ਿੰਗਟਨ DC ਸੱਦ ਕੇ ਫਾਈਨਲ ਉਹ ਲੜਾਈ ਜਿਹੜੀ ਆ ਬੰਦ ਕਰਵਾਈ ਸੀ। ਔਰ ਅਡਵਾਨੀ ਦਾ ਕਹਿਣਾ ਸੀ ਕਿ ਵੀ ਇੱਕ ਵਾਕਿਆ ਇਹ, ਦੂਸਰਾ ਇੰਡੀਅਨ 에ਅਰਲਾਈਨ ਦੇ ਜਹਾਜ਼ ਦਾ ਅਗਵਾ ਉਸ ਪੀਰੀਅਡ ਦੇ ਵਿੱਚ ਹੋਇਆ ਔਰ ਤੀਸਰਾ ਚਿੱਠੀ ਸਿੰਘਪੁਰਾ। ਹੁਣ ਔਰ ਇਹੀ ਗੱਲ ਨਹੀਂ ਹੈ, ਇਹ ਕਿਵੇਂ ਇੱਕ ਪਾਸੇ ਜਦੋਂ ਜਗਮੋਹਨ ਨੇ ਕਸ਼ਮੀਰੀ ਪੰਡਤਾਂ ਦੀ ਉੱਥੋਂ ਮਾਈਗ੍ਰੇਸ਼ਨ ਦੇ ਵਿੱਚ ਫੈਸਿਲਿਟੇਟ ਕੀਤਾ, ਇਹਨਾਂ ਦਾ ਹੀ ਮਾਸਟਰਮਾਈਂਡ ਸੀ। ਉਦੋਂ ਸਿੱਖਾਂ ਦੇ ਉੱਤੇ ਵੀ ਦਬਾਅ ਬਣਾਇਆ ਹੋਇਆ ਸੀ, ਵਾਦੀ ਦੇ ਵਿੱਚ ਸਿੱਖਾਂ ਦੇ ਉੱਤੇ ਕਿ ਜੀ ਤੁਸੀਂ ਇੱਥੋਂ ਜਾਓ, ਤਾਂ ਕਿ ਉਹ ਤਾਂ ਇੱਕ ਪਾਸਾ ਕਰਕੇ ਮੁਸਲਮਾਨਾਂ ਨਾਲ ਵੀ ਨਿਬੜਨਾ ਚਾਹੁੰਦੇ ਸੀ ਕਸ਼ਮੀਰ ਦੇ, ਔਰ ਦੂਸਰਾ ਸਿੱਖਾਂ ਦੀ ਹੌਸਟਿਲਿਟੀ ਖੜੀ ਕਰਨੀ ਮੁਸਲਮਾਨਾਂ ਦੇ ਨਾਲ। ਲੇਕਿਨ ਸਿੱਖਾਂ ਨੇ ਕਿਹਾ ਕਿ ਜੀ ਠੀਕ ਹੈ, ਅਸੀਂ ਕੋਈ ਹਥਿਆਰਬੰਦ ਸੰਘਰਸ਼ ਦਾ ਹਿੱਸਾ ਨਹੀਂ ਹੈ, ਲੇਕਿਨ ਸਾਡੀ ਇਹਨਾਂ ਦੇ ਨਾਲ ਸਾਡੇ ਕਸ਼ਮੀਰੀ ਭਰਾ ਨੇ, ਸਾਡੀ ਕੋਈ ਦੁਸ਼ਮਣੀ ਨਹੀਂ ਹੈ, ਅਸੀਂ ਨਿਊਟਰਲ ਹੈ ਇਹ ਸਾਰੇ, ਅਸੀਂ ਨਾ ਭਾਰਤੀ ਫੌਜ ਦਾ ਸਾਥ ਦਿੰਦੇ ਨਾ ਅਸੀਂ ਕੋਈ ਜੁਝਾਰੂਆਂ ਦੇ ਕਾਡਰ ਦੇ ਵਿੱਚ ਹਥਿਆਰ ਚੁੱਕ ਕੇ ਲੜ ਰਹੇ ਹਾਂ, ਇਸ ਲਈ ਅਸੀਂ ਠੀਕ ਹੈ, ਸਾਡੀ ਸਰਜ਼ਮੀਨ ਹੈ ਸਦੀਆਂ ਤੋਂ। ਇਸ ਗੱਲ ਦਾ ਧਿਆਨ ਰਹੇ ਕਿ ਕਸ਼ਮੀਰ ਦੇ ਵਿੱਚ ਵੀ ਸਿੱਖੀ ਉਨੀ ਪੁਰਾਣੀ ਹੈ ਜਿੰਨੀ ਪੰਜਾਬ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਮਟਨ ਗਏ, ਗੁਰੂ ਹਰਗੋਬਿੰਦ ਸਾਹਿਬ ਗਏ, ਔਰ ਤੁਹਾਨੂੰ ਕਸ਼ਮੀਰ ਵਾਦੀ ਦੇ ਵਿੱਚ ਇਤਿਹਾਸਕ ਗੁਰਦੁਆਰੇ ਬਹੁਤ ਮਿਲਦੇ ਨੇ, ਪਹਿਲੀ ਪਾਤਸ਼ਾਹੀ ਦੇ, 6ਵੀਂ ਪਾਤਸ਼ਾਹੀ ਦੇ। ਸੋ ਕਸ਼ਮੀਰੀ ਸਿੱਖ ਓਰੀਜਨਲੀ ਉਵੇਂ ਹੀ ਸਿੱਖ ਨੇ 5.5 ਸਦੀਆਂ ਤੋਂ ਜਿਵੇਂ ਪੰਜਾਬ ਦੇ ਸਿੱਖ ਨੇ, ਔਰ ਇਹੀ ਕਾਰਨ ਸੀ ਕਿ ਉਹਨਾਂ ਨੇ, ਔਰ ਉਹ ਕਸ਼ਮੀਰੀ ਬੋਲਣ ਐਵਰੀ ਇੰਚ ਉਹ ਕਸ਼ਮੀਰੀ ਨੇ, ਉਹਨਾਂ ਦੀ ਉਹੀ ਬੋਲੀ, ਉਹੀ ਕਲਚਰ, ਉਸੇ ਤਰ੍ਹਾਂ ਹੀ ਉਹਨਾਂ ਦਾ ਰਹਿਣ ਸਹਿਣ, ਮਜ਼ਹਬ ਦਾ ਵਖਰੇਵਾਂ ਹੈ। ਔਰ ਕਸ਼ਮੀਰ ਦੇ ਵਿੱਚ ਜਿਹੜਾ ਇਸਲਾਮ ਵੀ ਹੈ, ਕਿਉਂਕਿ ਸੂਫੀ ਇਸਲਾਮ ਹੈ, ਉਹ ਇੱਕ ਦੂਸਰੇ ਦੇ ਨਾਲ ਬੜੇ ਟੋਲਰੇਟ ਕਰਨ ਵਾਲੇ ਔਰ ਬਿਲਕੁਲ ਆਪਣੇ ਔਰ ਪੱਕੇ ਸਿੱਖ ਜਿਹੜੇ ਕਕਾਰਾਂ ਦੀ ਬੇਅਦਬੀ ਨਹੀਂ ਕਰਦੇ, ਕੇਸ ਕਤਲ ਨਹੀਂ ਕਰਵਾਉਂਦੇ, ਔਰ ਫੈਲੋ ਮੁਸਲਮਸ ਦੇ ਨਾਲ ਵੀ ਉਹਨਾਂ ਦੀ ਉਹ ਸਾਂਝ ਰਹੀ। ਹੁਣ ਉਹ ਜਿਹੜਾ ਜਗਮੋਹਨ ਵਾਲਾ ਪਾਰਟ ਕੰਟੀਨਿਊ ਸੀ ਕਿ ਵੀ ਇਹ ਕਿਉਂ ਨਹੀਂ ਜਾ ਰਹੇ। ਹੁਣ ਜਦੋਂ ਇਹ 2000 ਦੇ ਵਿੱਚ ਇਹ ਜਿਹੜਾ ਕਾਰਾ ਕਰਵਾਇਆ ਜਾਂਦਾ ਹੈ, ਅਡਵਾਨੀ ਦੂਸਰੇ ਤੀਸਰੇ ਦਿਨ ਉੱਥੇ ਪਹੁੰਚਦਾ ਔਰ ਜਿਹੜਾ ਭੋਗ ਦੇ ਮੌਕੇ ਦੇ ਉੱਤੇ ਫਿਰ ਉਹ ਐਡਰੈਸ ਕਰਦੇ ਆ, ਕਹਿੰਦਾ
कि जी सिख तो बहुत बहादुर ने, ब्रेवरी तो उन्होंने ब्लड च है, तुहाडे ते बहुत जुल्म किया है इन्हां जिहड़ा वो पाकिस्तानी और कश्मीरी मुसलमाना ने, आओ असी तुहानूं हथियार दिंदे हैं, तुसीं बहादुर लोग हो, अपना डिफेंस आप करो। और उदों ये ट्रैप समझ आ गया कि बई ये किवें हुण आपस दे विच फसाउणा चाहुंदे ने। और दूसरा उन्हां दा इंटेंट सी एक तां क्लिंटन नूं दसना कि जी देखो कश्मीर दे विच तां हिंदू और सिख विक्टिम ने, ये कोई असी कश्मीरी मुसलमानां ते जुल्म नहीं कर रहे। ते दूसरा उन्हां दा सी कि भाई ये जदों ये कारा करवाया ते सिख माइग्रेट करनगे, जिहड़ा काम कश्मीरी पंडितां दे उत्ते भी पहलां जिहड़े हमले करवाण जां दूजा जिहदे थल्ले वो जाण ते मजबूर होए, क्योंकि असी इस वर्तारे नूं इसलिए समझ सकते हैं कि पंजाब दे विच असी देखिआ 1980 दे विच 90 दे विच कि किवें ब्लैक कैट्स सिੱਖੀ बाणे दे विच इन्हां ने क्रिएट कीतियां, इन्हां ने वो जे कारनामे करा के जुझारूआं दे खाते च पाए। और इस गल का सबूत है, हुण बहुत वार जे कश्मीरी पंडितां दी माइग्रेशन की गल हुंदी है, इस गल के सबूत ने। हुण भाई जगराज सिंह जिन्हां नूं तूफान सिंह कहा जाता है, जां मालवे की उस बेल्ट भाई गुरजंट सिंह बुद्ध सिंह वाला, हुण जदों उन्हां दा संस्कार जां उन्हां दीयां डैड बॉडी जिहड़ी पुलिस मुकाबले तो बाद हुंदा है, हज़ारां की गिणती दे विच हिंदू ज्वाइन करते हैं आके उन्हां नूं। और जगराज सिंह और उन्होंने ही जाके थाना घेरिया सी इलाके के हिंदुओं ने कि भाई ये साडा राखा रहा, इहदी चार चफेरे सी कि कोई साडी वाह वाल भी नहीं देखेगा, क्योंकि ये सिੱਖੀ तहजीब का हिस्सा ही नहीं है। जिस किस्म का वर्तारा उन्होंने अपनियां कैटां तो करवा के, लेकिन इहो जे कारे इंडियन एजेंसियां ने अमृतसर जिले के बॉर्डर एरिया दे विच पट्टी एरिया दूजे तीजे च करवाए। और ईवन जिस तो बाद पंजाब दे विच प्रेजिडेंट रूल लागू किया गया 1983 के एंड दे विच दरबारा सिंह की हुकूमत डिसमिस करके जी ढलवां च बस चो कढ़ के 7 या 8 हिंदू मारे, उदों कंडैम किया संत पिंडरावालियां ने भी, जुझारू धिरां ने भी। उन्होंने कहा सी इन्हां दा एजेंसियां दा अपना घर है। हुण सानूं इस गल की समझ है कि किवें जिहड़ी अज पोलराइजेशन कश्मीर फाइल्स होए, मुसलमानों के खिलाफ प्रोपेगेंडा दूजे तीजे, यो कुछ 80वें दे विच सिखां दे खिलाफ करके वो जिहड़ी है पालाबंदी की गई सी। हालांकि ये भी एक हकीकत है कि पंजाब दी इस साडी हक्की जंग दे विच कुछ अणखी परिवार जिन्हां च एक बाबे बकाले दे नेड़े एक ब्राह्मण परिवार, हिंदू परिवार, जिन्हां दे 3 लड़के जिहड़े ने, शायद 4 या 3, वो जुझारू सिंघां दे विच शहीद होए, क्योंकि उन्होंने लगता सी कि भी असी पंजाब दे वासी हैं और ये साडियां हक्की मंगां ने। सो ये बार बार असी ये कहते हैं कि भाई इन्हां नूं सूट करदा है कि इस लड़ाई नूं पंजाब च हिंदू वर्सेस सिख बनाउण, जिहड़ी ये लड़ाई नहीं है, इस स्टेट के खिलाफ है। कश्मीरवादी च इन्हां नूं सूट करदा है कि मुसलमान वर्सेस हिंदू बनाउण कश्मीरी पंडितां दे नाल, क्योंकि सिखां नूं भी उस नफरत दे विच घड़ीसना चाहुंदे सी, वो नहीं निकल आए। ते नतीजे के तौर पर फिर जो करतूत इन्होंने करके दिखाई, कला यही नहीं कि वो 35 सिख उत्थे मारे, असी जिवें कहा कि 5 उन्होंने फिर कश्मीरी नौजवान पत्थरीबाल चो चुक के ये कह के जी पाकिस्तान तो आए सी मारे, और प्रोटेस्ट करते भी लोग जिहड़े ने मारे। हुण फारूक अब्दुल्ला जिहदा एक इंटरव्यू भी और उस पीरियड च भी आया, उसने इस दे उत्ते बड़ा क्लीयरली कहा सी कि भाई मैं चाहता सी कि इसकी एक निरपक्ष इन्वेस्टिगेशन होए कि कौन ये पिछे, क्योंकि 22 साल बीतन बाद अज भी वही हालत है। लेकिन मेरे इस एफर्ट नूं जिहड़ा है वो नहीं लगन दिता गया। पर यह फारूक अब्दुल्ला की स्टेटमेंट है जिहड़ी कि एक आर्टिकल दे विच भी चिट्ठी सिंहपुरा मैसैकर एक केस ऑफ बिट्रेयल एंड नो जस्टिस भी आया। अब्दुल्ला फारूक अब्दुल्ला ने उदों यह कहा सी कि I wanted Chitti Singhpura massacre to be probed thoroughly, so I wrote to central government, but some powers didn't want Chitti Singhpura to be investigated. उन्होंने कहा जी मैं लिखा सेंटर पास कुछ ताकतां ने जड़ियां नहीं चाहदियां। फिर उन्हें कहा it is hard to carry on with the mystery of Chitti Singhpura massacre for the rest of my life, कि मैं उस दर्द नूं अपने अंदर रखा हुआ है, मेरे लिए मुश्किल है कि मैं इनू जिंदगी च करा। सो आई एम रिवीलिंग रियलिटी बिहाइंड द मिस्ट्री इन माई बुक दैट विल बी रिलीज्ड ओनली आफ्टर माई डेथ सो दैट नो वन स्टॉप्स मी फ्रॉम टेलिंग द ट्रूथ। उन्हें कहा जी भार मेरे ते हैगा, ये किने कीता है, पर मैं इनू एक किताब रूप च लिख दिता है।
ਜਦੋਂ मैं मर गया मेरे मरण तो बाद ये किताब छाया होएगी ताकि ये हकीकत सामने आए कि ये कारा किसने कीता सी। लेकिन जिस प्रेजिडेंट क्लिंटन दे भारत दौरे दे मौके ये करतूत की गई उस पीरीयड जदों प्रेजिडेंट क्लिंटन प्रेजिडेंट सन उन्हां दी विदेश मंत्री जिन्हों सैकटरी ऑफ स्टेट कहंदे ने मैडलिन अल्ब्राइट सी। और मैडलिन अल्ब्राइट उन्हां दा फादर खुद भी बड़ा प्रोमीनेंट जिहड़ा वो राइटर भी रहा, कश्मीर ते भी उन्हें लिखिया सी, प्रोफैसर सी, खुद भी रिटायरमेंट तो बाद भी प्रोफैसर हुई। लेकिन उन्हें अपनी एक टर्म वो सैकटरी ऑफ स्टेट सी, उहदे च उन्हें अपनी रिटायरमेंट तो बाद एक किताब लिखी द माइटी एंड द अलमाइटी, ये उहदी किताब का नाम है। और उस किताब का मुख बंद फोरवर्ड प्रीफेस जिन्हों कहा जाता है वो प्रेजिडेंट बिल क्लिंटन ने लिखा, जिहड़ा बिल क्लिंटन भी रिटायर हो चुका सी। और उहदे च उन्हें इस घटना बारे की कहा है, बिल क्लिंटन दे जिस प्रेजिडेंट की फेरी दे मौके हुंदा है इस तो वड्डी कोई विटनेस नहीं हो सकती। और मैं एग्जैक्ट जिहड़ी उसकी किताब दे प्रीफेस दे विच क्लिंटन ने लिखा है, उन्हें कहा है क्लिंटन ने, ड्यूरिंग माई विजिट टू इंडिया इन 2000 some Hindu militants decided to vent their outrage by murdering 38 Sikhs in cold blood. नंबर उन्हें 38 दिता है, हालांकि जो पहलियां खबर आईयां सी उदों 40 नंबर भी आ रहा सी, 38 भी, पर बाद कन्फर्म होया कि 35 डेड ने, एक सर्वाइवर है नानक सिंह। लेकिन उन्हें सीधा सीधा हिंदू मिलीटेंट्स से ਜ਼ਾਹਰ है कि जो आर्मी फटीक दूजे तीजे फौज की रैगूलर आर्मी वाले ने किया जां उन्हां दे हायर्ड ने किया। और जे नानक सिंह की विटनेस देखी जाए कि होली उन्होंने चेहरियां ते मली हुई सी, ਜ਼ਾਹਰ है कि कौन होणगे। और जय माता दी और भारत माता की जय, सो शायद ये जिहड़ी अमरीकन इंटैलीजेंस के कोल रिपोर्ट होएगी उन्होंने लफज हिंदू मिलीटेंट इस्तेमाल किया। ड्यूरिंग माई विजिट टू इंडिया इन 2000 some Hindu militants decided to vent their outrage by murdering 38 Sikhs in cold blood. ਹੁਣ ਅਸੀਂ cold blood ਅਸੀਂ ਅਕਸਰ ਇਸ ਮੌਕੇ ਦੇ ਉੱਤੇ ਨਿਊਯਾਰਕ ਟਾਈਮਸ ਦੇ ਵਿੱਚ ਵੀ ਐਡ ਦਿੰਦੇ ਰਹੇ ਲੰਬਾ ਵਕਤ, ਔਰ ਉਹਦੇ ਵਿੱਚ ਮੈਂ ਹਮੇਸ਼ਾ ਇਹ ਕਹਿੰਦਾ ਸੀ ਕਿ the cold blooded murder of 35 Sikhs was in El Copino style. ਹੁਣ ਐਲ ਕੋਪੀਨੋ ਜਿਹੜਾ ਉਹ ਸ਼ਿਕਾਗੋ ਦਾ ਇੱਕ ਗੈਂਗਸਟਰ ਸੀ, और उसका स्टाइल ये हुंदा सी कि तुसी एक लाइन च खड़ा कर लो और फिर तुसी मारो कि भाई कोल्ड ब्लडेड, और स्टाइल भी हो जिहड़ा उहदे नाल। हुण क्लिंटन कह रहा है, इफ आई हैड नॉट मेड द ट्रिप द विक्टिम्स वुड प्रोबेबली स्टिल बी अलाइव, कि जे मैं ना जांदा ते जिहड़े मारे गए ने वो अज जिउंदे हुंदे। हुण ये अमेरिकन प्रेजिडेंट कह रहा है, ये कोई और ये नहीं है भी उन्हें कोई अखबार दियां खबर पढ़ के बयान दिता है, उन्होंने कोल अपने इंटैलीजेंस सोर्स होंदे ने। इफ आई हैड नॉट मेड द ट्रिप, हुण अगों कहंदा इफ आई हैडंट मेड द ट्रिप द विक्टिम्स वुड प्रोबेबली स्टिल बी अलाइव। इफ आई हैड नॉट मेड द ट्रिप बिकॉज आई फियर्ड वट रिलीजियस एक्सट्रीमिस्ट माइट डू, वो कहंदे भी जे मैं इसलिए अपनी विजिट कैंसल कर दिंदा है कि कुछ जिहड़े धार्मिक जनूनी की कर सकते हैं, I couldn't have done my job as president of United States, भी फिर तां मैं अमरीका दे प्रेजिडेंट होने के नाते जिहड़े मेरे फर्ज ने उन्हां तो मैं बेमुख हो रहा हुंदा। कि मतलब ये है कि इस किस्म दीयां जिहड़ियां डोमैसटिक कंट्रीज हुंदियां वो करदियां ही ने, मतलब ये है भी मैनूं फिर मैं अमरीका दे प्रेजिडेंट दे फर्ज नहीं सी निभा सकदा। The nature of America is such that many people define themselves or a part of themselves in relation to it, for or against. This is part of the reality in which US leaders must operate. ਹੁਣ ਇਹ ਆਪਣਾ क्योंकि इनू भी गुनाह का एहसास है कि भी जे मैं ना जानता तो ये 35 सिख ना मरदे, बेगुनाह मारे गए। हालांकि फर्ज इहदा ये सी क्लिंटन होए जां अमेरिकन एडमिनिस्ट्रेशन कि भाई तुसी रोक तां नहीं सी सकदे, उन्होंने इस किस्म तुसी घट्टो घट्ट उन्हें 35 परिवारां दे बच्चियां दी जिम्मेवारी उन्होंने जिथे वो अज भी उस हाल च किवें वो जिहड़ियां वेलिंग विडोज ने मैं देख नहीं सकदा हुण भी, क्योंकि इस 22वीं उन्हां दी याद दे मौके सोशल मीडिया ते वीकेंड ते काफ़ी कुछ चल रहा सी। तुसी वो बच्चे जिहड़े ऑर्फन ने
ਉਹ ਔਰਤਾਂ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਉਹੀ ਪਿਆਰੇ ਜਿਨ੍ਹਾਂ ਨੂੰ ਸਾਹਮਣੇ ਘਰੋਂ ਸੱਦ ਕੇ ਸ਼ਾਮ ਨੂੰ ਲੈ ਕੇ ਗਏ ਨੇ ਔਰ ਉਹਨਾਂ ਦੀਆਂ ਡੈੱਡ ਬਾਡੀਜ਼ ਦੇ ਨੇੜੇ ਉਹ ਆ ਜਾਂਦੇ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹੀ ਨਹੀਂ, ਇੰਡੀਅਨ ਏਜੰਸੀਆਂ ਨੇ, ਅਡਵਾਨੀ ਵਾਜਪਾਈ ਨੇ, ਜਿਹਨੂੰ ਵਾਜਪਾਈ ਨੂੰ ਬਹੁਤ ਜੈਂਟਲ ਕਿਹਾ ਜਾਂਦਾ ਹੈ, ਬੜਾ ਮੋਡਰੇਟ ਫੇਸ, ਉਹਦੇ ਪੀਰੀਅਡ 'ਚ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ। ਔਰ ਇਹ ਕਲਿੰਟਨ ਵੀ ਜਿਹੜਾ ਉਹ ਇਹ ਕਹਿ ਰਿਹਾ ਕਿ ਜੀ ਜੇ ਮੈਂ ਨਾ ਜਾਂਦਾ ਤਾਂ ਫਿਰ ਮੈਂ ਆਪਣੇ ਫਰਜ਼ ਜਿਹੜੇ ਨੇ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਤੌਰ ਤੇ ਪੂਰੇ ਨਾ ਕਰ ਰਿਹਾ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਗੱਲ ਕੱਲੀ ਜਦੋਂ ਅਸੀਂ ਪੰਜਾਬ ਦੀਆਂ 4 ਦਹਾਈਆਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੀ ਸਿੱਖ ਨਸਲਕੁਸ਼ੀ ਦੀ ਗੱਲ ਹੁੰਦੀ ਹੈ। ਨਵੰਬਰ 84 ਦੇ ਹਵਾਲੇ ਨਾਲ ਭਾਰਤ ਭਰ ਦੇ ਵਿੱਚ ਕੀ ਹੁੰਦਾ ਹੈ ਔਰ ਇਹ ਜਦੋਂ ਅਸੀਂ 35 ਸਿੱਖਾਂ ਦੀ ਇਸ ਯਾਦ ਨੂੰ ਇਹ ਸਮਰਪਿਤ ਕਰ ਰਹੇ ਹਾਂ ਅੱਜ ਦੇ ਦਿਨ ਨੂੰ, ਤੇ ਫਿਰ ਜਿਹੜਾ ਉਹ 22 ਸਾਲ ਬੀਤਣ ਬਾਅਦ ਅੱਜ ਵੀ ਸਿੱਖ ਉਸੇ ਤਰ੍ਹਾਂ ਹੀ ਜਿਹੜਾ ਸਿਟਿੰਗ ਡੱਕ ਨੇ, ਸੌਫਟ ਟਾਰਗੇਟ ਨੇ, ਉਸ ਤੋਂ ਬਾਅਦ ਵੀ ਇੱਕਾ ਦੁੱਕਾ ਕੋਈ ਨਾ ਕੋਈ ਵਾਕਿਆ ਹੁੰਦਾ ਹੈ। ਲੇਕਿਨ ਆਫਰੀਨ ਹੈ ਉਹਨਾਂ ਕਸ਼ਮੀਰ ਦੇ ਸਿੱਖਾਂ ਤੇ ਕਿ ਇਹਦੇ ਬਾਵਜੂਦ ਕਿ ਭਾਰਤੀ ਏਜੰਸੀਆਂ ਨੇ ਟਿੱਲ ਲਾਇਆ ਕਿ ਉਹ ਉਹਨਾਂ ਨੂੰ ਉੱਥੋਂ ਮਾਈਗ੍ਰੇਟ ਕਰਵਾਉਣ, ਉਹ ਉੱਥੋਂ ਜਿਹੜੇ ਨੇ ਯਤੀਮਾਂ ਵਾਂਗ ਆ ਕੇ ਕੈਂਪਾਂ 'ਚ ਬੈਠੇ ਹੋਣ ਤੇ ਫਿਰ ਉਹ ਦੁਨੀਆ ਦੇ ਵਿੱਚ ਜਿਹੜਾ ਉਹ ਢੰਡੋਰਾ ਪਿੱਟ ਰਹੇ ਹੋਣ, ਪਰ ਉਹ ਆਪਣੀ ਸਰਜ਼ਮੀਨ ਨੂੰ ਪਰਨਾਏ ਹੋਏ ਨੇ। ਔਰ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਕਿ ਇਸ ਸਾਰੇ ਦੌਰ ਦੇ ਵਿੱਚ ਕਿ ਭਾਈ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡਾ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਭਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ। ਲੇਕਿਨ ਇਹ ਹੁਣ ਕੌਮ ਦੇ ਸਾਹਮਣੇ ਹੈ। ਜਿਹੜੇ ਬਹੁਤ ਵਾਰ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ, ਜੂਨ 84 ਨਵੰਬਰ 84 ਦੀਆਂ ਨਸਲਕੁਸ਼ੀਆਂ ਕਾਂਗਰਸ ਦੇ ਖਾਤੇ 'ਚ ਪੈਂਦੀਆਂ ਨੇ, ਪਰ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਜਿੱਥੇ ਕਸ਼ਮੀਰ ਵਾਦੀ 'ਚ 35 ਸਿੱਖ ਮਾਰੇ ਗਏ, ਅਕਾਲੀ ਬਾਦਲ ਐਂਡ ਕੰਪਨੀ ਸਾਰਾ ਲਾਣਾ ਉਹਨਾਂ ਦਾ ਭਾਈਵਾਲ ਸੀ, ਉਹਨਾਂ ਦੇ ਨਾਲ ਉਹ ਹਕੂਮਤ ਦੇ ਵਿੱਚ ਸੀ ਔਰ ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਜਿਹੜੀ ਹੈ ਉਸ ਲੈਵਲ ਤੇ ਹੋਣ ਹੀ ਨਹੀਂ ਦਿੱਤੀ ਗਈ। ਕਿਉਂਕਿ ਗੱਲ ਤਾਂ ਅਲਟੀਮੇਟਲੀ ਇਹੀ ਹੈ ਕਿ ਜਿਹੜਾ ਬੁਚਰਿੰਗ ਕਰਨ ਵਾਲਾ ਹੈ, ਜਿਹੜਾ ਕਸਾਈ ਹੈ, ਉਸ ਦੇ ਅੱਗੇ ਬੱਕਰਾ ਕੀ ਅਪੀਲ ਕਰ ਸਕਦਾ ਹੈ? ਜਾਂ ਫੈਲੋ ਬੱਕਰਾ ਕੀ ਕਹੇਗਾ? ਕਸਾਈ ਨੂੰ ਕਹੇਗਾ ਕਿ ਵੀ ਤੂੰ ਇਨਵੈਸਟੀਗੇਟ ਕਰ ਕਿ ਭਾਈ ਤੂੰ ਮੇਰੀ ਬਰਾਦਰੀ ਦੇ ਨੂੰ ਮਾਰਿਆ। ਸੋ ਇਹੀ ਹਾਲ ਸਾਡਾ ਬਣਿਆ ਹੋਇਆ ਹੈ। ਅਸੀਂ ਸਿਟਿੰਗ ਡੱਕ ਐ ਚਾਰ ਚਫੇਰੇ ਔਰ ਬਾਰ-ਬਾਰ ਉਹੀ ਘਟਨਾਵਾਂ ਕਿਸੇ ਨਾ ਕਿਸੇ ਨਵੇਂ ਰੂਪ ਦੇ ਵਿੱਚ ਵਾਪਰਦੀਆਂ ਨੇ। ਉਸੇ ਤਰੀਕੇ ਨਾਲ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਅੰਦੋਲਨ ਦੇ ਵੇਲੇ ਦੇਖਿਆ ਕਿ ਕਿਵੇਂ ਉਸੇ ਯੂਪੀ 'ਚ ਪੀਲੀ ਭੀਤ 'ਚ ਵੀ ਬੱਸ 'ਚੋਂ ਕੱਢ ਕੇ ਜਿਹੜਾ ਉਹ ਸਿੱਖ ਮਾਰੇ ਗਏ ਸੀ ਜਿਹੜੇ ਹਜ਼ੂਰ ਸਾਹਿਬ ਯਾਤਰਾ ਨੂੰ ਜਾ ਰਹੇ ਸੀ। ਉਹ ਵੀ ਵੱਡਾ ਕੇਸ ਬਣਿਆ, ਬੜੀ ਚਰਚਾ ਹੋਈ। ਇਵੈਂਚੁਅਲੀ ਉਹੀ ਲੋਕ ਉੱਥੇ ਹੀ ਬੈਠੇ ਨੇ। ਇਹੀ ਹਾਲ ਜਿਹੜਾ ਅਸੀਂ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਦੇਖ ਰਹੇ ਹਾਂ ਔਰ ਜੋ ਲਾਈਨ ਇਹਨਾਂ ਦੀ ਚੱਲ ਰਹੀ ਹੈ ਨਫ਼ਰਤ ਦੀ, ਆਉਣ ਵਾਲੇ ਪੀਰੀਅਡ ਦੇ ਵਿੱਚ ਕਸ਼ਮੀਰ ਵਾਦੀ 'ਚ ਜਿਹੜਾ ਹੋਰ ਵੀ ਇਹ ਖੂਨ ਖਰਾਬਾ ਕਰਨਗੇ। ਕਿਉਂਕਿ ਇਹ ਜਿਵੇਂ 80ਵਿਆਂ ਦੇ ਵਿੱਚ ਕਿਸੇ ਨੇ ਕਿਹਾ ਸੀ ਕਿ ਲੋਕ ਲਾਸ਼ਾਂ ਗਿਣਦੇ ਨੇ ਤੇ ਇਹ ਵੋਟਾਂ ਗਿਣਦੇ ਨੇ। ਔਰ ਹੁਣ ਇਹਨਾਂ ਨੂੰ ਰਾਜਸਥਾਨ ਔਰ ਗੁਜਰਾਤ ਜਿੱਤਣ ਦੇ ਲਈ ਵੀ ਬੇਗੁਨਾਹ ਦਾ ਖੂਨ ਡੋਲਣਾ ਇਹਨਾਂ ਦੀ ਨੀਡ ਹੈ, ਕਿਉਂਕਿ ਉਸ ਚੋਂ ਹੀ ਇਹਨਾਂ ਨੇ ਆਪਣੀਆਂ ਹਿੰਦੂ ਤਵੀਆਂ ਦੀਆਂ ਵੋਟਾਂ ਕੱਢਣੀਆਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ
ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇਹ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹੁਮ-ਹੁਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ, ਵਾਸ਼ਿੰਗਟਨ DC, ਅਪ੍ਰੈਲ 9, 2022। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਵਿੱਚ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਕਿ ਆਮ ਆਦਮੀ ਪਾਰਟੀ ਦੀ ਹਿੰਦੂਤਵੀ ਲੁਟੇਰੀ ਬਿੱਲੀ ਬਹੁਤ ਜਲਦੀ ਥੈਲੇ ਚੋਂ ਬਾਹਰ ਆ ਗਈ ਹੈ। ਲਾਲਾ ਕੇਜਰੀਵਾਲ ਨੇ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਜਿਹੜੀਆਂ ਨੋਮੀਨੇਸ਼ਨਸ ਕੀਤੀਆਂ ਹਨ, ਉਹ ਆਪਣੇ ਆਪ ਵਿੱਚ ਸਬੂਤ ਹੈ ਕਿ ਕੇਜਰੀਵਾਲ ਕਿਵੇਂ ਹਿੰਦੂ ਤਵੀ ਦੀ ਜਿਹੜੀ ਹੈ ਗੰਦੀ ਖੇਡ ਖੇਡ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਇਹ ਐਕਸਪ੍ਰੈਸ਼ਨ ਤਾਂ ਉਦੋਂ ਯੂਜ਼ ਹੁੰਦੀ ਹੈ ਕਿ ਬਿੱਲੀ ਥੈਲੇ ਚੋਂ ਬਾਹਰ ਆ ਗਈ ਜੀ, ਜਦੋਂ ਕਿ ਪਹਿਲਾਂ ਪਤਾ ਨਾ ਲੱਗ ਰਿਹਾ ਹੋਏ ਕਿ ਵੀ ਥੈਲੇ ਦੇ ਵਿੱਚ ਕੀ ਹੈ। ਕੋਈ ਸਮਝਦਾ ਹੋਏ ਵੀ ਕੋਈ ਸਮਾਨ ਪਿਆ, ਪਰ ਨਿਕਲੇ ਬਾਹਰ ਬਿੱਲੀ ਜਿਹੜੀ ਝੋਲੇ 'ਚ ਲੁਕੋਈ ਹੋਈ ਹੈ। ਕੇਜਰੀਵਾਲ, ਇਸ ਦੀਆਂ ਨੀਤੀਆਂ ਆਮ ਆਦਮੀ ਪਾਰਟੀ, ਅਸੀਂ ਅਕਸਰ ਇਸ ਦਾ ਜ਼ਿਕਰ ਪਹਿਲੇ ਦਿਨ ਤੋਂ ਕੀਤਾ ਹੈ, ਮਜ਼ਬੂਤੀ ਨਾਲ ਕੀਤਾ ਹੈ ਕਿ ਕਿਵੇਂ ਅੰਨਾ ਹਜ਼ਾਰੇ, ਜਿਸ ਨੂੰ RSS ਦੀ ਫੰਡਡ ਵਿਵੇਕਾਨੰਦ ਫਾਊਂਡੇਸ਼ਨ, ਜਿਸ ਦਾ ਹੈਡ ਅਜੀਤ ਡੋਵਾਲ, ਉਹਨਾਂ ਦਾ ਇੰਟੈਲੀਜੈਂਸ ਚੀਫ ਹੈ, ਉਸ ਨੇ ਲੱਭ ਕੇ ਲਿਆਂਦਾ। ਕਿਵੇਂ 24/7 ਅੰਬਾਨੀ ਅਡਾਨੀ ਦਾ ਮੀਡੀਆ ਅੰਨਾ ਹਜ਼ਾਰੇ ਦੇ ਉੱਤੇ ਫੋਕਸਡ ਸੀ, ਉਹਦੇ ਚੋਂ ਹੀ ਕੇਜਰੀਵਾਲ ਝੋਲੇ ਚੋਂ ਕੱਢਿਆ। ਔਰ ਕਿਵੇਂ ਜਿਵੇਂ ਅਕਸਰ ਇਹ ਹੁੰਦਾ ਹੈ ਕਿ ਵੀ ਜਿਹਨੂੰ ਜਨਮ ਦਿੱਤਾ ਹੁੰਦਾ ਹੈ, ਅਕਸਰ ਸੱਪਣੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਆਪਣੇ ਜਾਏ ਖਾਂਦੀ ਹੈ। ਤੇ ਕੇਜਰੀਵਾਲ ਨੇ ਪਹਿਲਾ ਡੰਗ ਤਾਂ ਉਹਨੂੰ ਹੀ ਮਾਰਿਆ। ਅੱਜ ਵੀ ਅੰਨਾ ਹਜ਼ਾਰੇ, ਜਿਹਨੂੰ ਜਿਹੜਾ ਠੱਗਿਆ ਮਹਿਸੂਸ ਕਰਦਾ, ਉਹ ਕਹਿੰਦਾ ਵੀ ਮੇਰੇ ਜੇ ਸਾਰੇ ਇਸ ਅੰਦੋਲਨ ਦਾ ਕੋਈ ਗੰਧ ਮੈਂ ਦਿੱਤਾ ਹੈ ਤੇ ਉਹ ਕੇਜਰੀਵਾਲ ਹੈ। ਜ਼ਾਹਰ ਹੈ ਕਿ ਵੀ ਉਸ ਨੇ ਉਹਦੇ ਚੋਂ, ਕਿਉਂਕਿ ਅੰਨਾ ਹਜ਼ਾਰੇ ਤਾਂ ਆਪ ਵੀ ਉਹਨੂੰ ਨਹੀਂ ਸੀ ਪਤਾ ਵੀ ਉਹ ਕਿਹਦੀ ਖੇਡ ਖੇਡ ਰਿਹਾ। ਇਵੈਂਚੁਅਲੀ ਤਾਂ ਇਹ ਸਾਰੇ ਜਿਹੜੇ ਮੈਨ ਆਫ ਸਟਰਾ ਹੁੰਦੇ ਨੇ, ਕੱਖੋਂ ਹੌਲੇ ਲੋਕ, ਜਦੋਂ ਉਹਨਾਂ ਨੂੰ ਤੁਸੀਂ ਅੰਨਾ ਹਜ਼ਾਰੇ ਨੂੰ ਕਿਵੇਂ ਗਾਂਧੀ ਬਣਾ ਕੇ ਪੇਸ਼ ਕੀਤਾ ਗਿਆ। ਤੇ ਕੇਜਰੀਵਾਲ ਦਾ ਜੇ ਤੁਸੀਂ ਸਫ਼ਰ ਉਸ ਅੰਨਾ ਮੂਵਮੈਂਟ ਤੋਂ ਲੈ ਕੇ ਪਿਛਲੇ 10+ ਇਅਰਸ ਦੇ ਵਿੱਚ ਦੇਖੋ, ਕਿਉਂਕਿ 10 ਸਾਲ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਰਹੇ, ਔਰ ਇਹ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਬਾਅਦ ਹੀ 2014 ਦੇ ਵਿੱਚ ਮੋਦੀ ਜਿਹੜਾ ਹੈ ਉਹ ਆਂਦਾ। ਸੋ ਆਲਮੋਸਟ 8-9 ਸਾਲ ਦੇ ਪੀਰੀਅਡ 'ਚ ਕੇਜਰੀਵਾਲ, ਜੇ ਤੁਸੀਂ ਉਹਦਾ ਨੌਟੰਕੀ ਤਰੀਕਾ ਦੇਖੋ, ਮਫਲਰ ਲਪੇਟਿਆ ਹੋਇਆ, ਖਾਊ ਖਾਊ ਕਰ ਰਿਹਾ ਬਿਮਾਰ 'ਚ ਕਿ ਹੁਣ ਵੀ ਗਿਆ, ਕਦੇ ਜੰਤਰ ਮੰਤਰ ਤੇ ਬੈਠਾ ਹੈ, ਕਦੇ ਗੁਰਦੁਆਰੇ ਦੀ ਲਾਈਨ 'ਚ ਖੜਾ ਹੈ, ਕਦੇ ਇੱਧਰ ਉੱਧਰ। ਕਿਵੇਂ ਉਹਨੇ ਆਪਣੇ ਉਸ ਸਾਰੇ ਨੌਟੰਕੀ ਦੇ ਵਿੱਚ ਸ਼ਸ਼ੀ ਭੂਸ਼ਣ, ਸ਼ਾਂਤੀ ਭੂਸ਼ਣ, ਚੰਗੇ ਭਲੇ ਲੋਕ, ਹੋਰ ਵੀ ਬਹੁਤ ਸਾਰੇ ਨਾਮੀ ਜਿਹੜੇ ਇਮਾਨਦਾਰੀ ਨਾਲ ਸਮਝਦੇ ਸੀ ਵੀ ਸਿਸਟਮ 'ਚੋਂ ਕਰਪਸ਼ਨ ਦੂਰ ਹੋਣੀ ਚਾਹੀਦੀ ਹੈ, ਉਹਨਾਂ ਨੂੰ ਨਾਲ ਲਾਇਆ। ਔਰ ਅੱਜ ਜਾਂਦੇ ਜਾਂਦੇ ਜਿੱਥੇ ਕਿ ਜਾ ਕੇ ਉਹ ਖਲੋਤਾ ਹੈ, ਇਕੱਲਾ ਬੰਦਾ, ਆਪਣੇ ਨਾਂ ਦੇ ਉੱਤੇ ਹੀ ਉਸ ਦੀ ਸਾਰੀ ਪਾਰਟੀ ਦਾ ਸਟਰਕਚਰ, ਕੋਈ ਹੋਰ ਤੁਹਾਨੂੰ ਨਜ਼ਰ ਨਹੀਂ ਆਉਂਦਾ, ਉਹੀ ਡਿਸਾਈਡਿੰਗ ਫੈਕਟਰ। ਔਰ ਉਹਨੇ ਕਿਵੇਂ ਇਸ ਸਾਰਿਆਂ ਨੂੰ ਇੱਕ ਬਿਜ਼ਨਸ ਬਣਾਇਆ ਹੈ
ਕਿਵੇਂ ਉਹ ਸੀਟਾਂ ਵੇਚਦਾ ਹੈ, ਕਿਉਂਕਿ ਦਿੱਲੀ ਦੇ ਵਿੱਚ ਕਿਵੇਂ ਉਹਨੇ ਆਪਣਾ, ਇਹ ਠੀਕ ਹੈ ਕਿ ਉਹਦੀ IIT ਦੀ ਐਜੂਕੇਸ਼ਨ ਪਲੈਨਿੰਗ ਉਸ ਨੂੰ ਪਤਾ ਹੈ ਵੀ ਕਿੱਥੇ ਕੀ ਕਰਨਾ ਹੈ। ਸਿੱਖਾਂ 'ਚ ਵਿਚਰਦੇ ਆ, ਪੰਜਾਬ 'ਚ ਵਿਚਰਦੇ ਆ, ਉਹ ਪੰਜਾਬੀਆਂ ਦੇ ਚਾਲ ਢਾਲ ਨੂੰ ਚੰਗੀ ਤਰ੍ਹਾਂ ਸਮਝਿਆ ਹੈ। ਕਿਵੇਂ ਉਹਨੇ ਦਿੱਲੀ ਦੇ ਵਿੱਚ ਕੋਈ ਰਾਘਵ ਚੱਢਾ ਨਾਂ ਦਾ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹਦੀ ਕੁੜੀ ਦੇ ਨਾਲ ਹੀ ਸਾਕ ਹੋਇਆ ਹੈ, ਉਹਨੂੰ ਕਿਵੇਂ ਖੜਾ ਕੀਤਾ, ਕਿਵੇਂ ਉਹਨੂੰ MLA ਦਿੱਲੀ 'ਚ ਬਣਾਇਆ, ਔਰ ਹੁਣ ਕਿਵੇਂ ਉਹਦਾ ਸਾਰਾ ਧਨ ਕਿਵੇਂ ਅੰਨੇ ਅੰਦਾਜ਼ ਇਕੱਠਾ ਕਰ ਰਿਹਾ, ਔਰ ਇਹ ਕਿਵੇਂ ਵੇਚ ਵਚਾਣ ਦੇ ਵਿੱਚ ਉਹ ਮਾਹਰ ਹੈ। ਜਦੋਂ ਉਹਨੇ ਦਿੱਲੀ ਤੋਂ, ਇੱਕ ਗੱਲ ਦਾ ਧਿਆਨ ਰਹੇ ਕਿ ਵੀ ਅਪਰ ਹਾਊਸ ਲੋਅਰ ਹਾਊਸ, ਜਦੋਂ ਪਾਰਲੀਮੈਂਟ ਲੋਕ ਸਭਾ ਕਿਹਾ ਜਾਂਦਾ ਉਹ ਡਾਇਰੈਕਟਲੀ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ ਲੋਕਾਂ ਦੇ, ਜਿਹਨੂੰ ਰਾਜ ਸਭਾ ਕਿਹਾ ਜਾਂਦਾ ਹੈ ਅਪਰ ਹਾਊਸ, ਉਸ ਦੇ ਵਿੱਚ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਆਬਾਦੀ ਵਾਈਜ਼। ਜਿਵੇਂ ਪੰਜਾਬ ਦੇ ਹਿੱਸੇ 7 ਰਾਜ ਸਭਾ ਦੀਆਂ ਸੀਟਾਂ ਨੇ, ਦਿੱਲੀ ਦੇ ਹਿੱਸੇ 2 ਜਾਂ 3 ਸੀ, ਸ਼ਾਇਦ ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ, 2 ਜਾਂ 3। ਲੇਕਿਨ ਦਿੱਲੀ ਦੀਆਂ ਸੀਟਾਂ ਦੇ ਵੇਲੇ ਜਿਹੜੇ ਉਹਦੇ ਨਾਲ ਪਹਿਲੇ ਦਿਨ ਤੋਂ ਖੜਨ ਵਾਲੇ ਲੋਕ, ਜਿਨ੍ਹਾਂ 'ਚ ਕੁਮਾਰ ਵਿਸ਼ਵਾਸ ਵੀ ਸ਼ਾਮਲ ਸੀ, ਉਹ ਐਕਸਪੈਕਟ ਕਰਦੇ ਸੀ ਕਿ ਇਹ ਹੋਏਗਾ। ਉਹਨੇ ਦੋਵੇਂ ਸੀਟਾਂ ਜਿਹੜੀਆਂ ਨੇ ਕਰੋੜਾਂ ਦੇ ਵਿੱਚ ਵੇਚੀਆਂ। ਹਾਲਾਂਕਿ ਜਦੋਂ ਵੇਚੀਆਂ ਜਾਂਦੀਆਂ ਕਿਹਾ ਤਾਂ ਇਹੀ ਜਾਂਦਾ ਜੇ ਅਸੀਂ ਪਾਰਟੀ ਫੰਡ ਲੈ ਰਹੇ, ਲੇਕਿਨ ਮਤਲਬ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਦਿੱਲੀ ਦੇ ਨਾਲ, ਔਰ ਇਹ ਜਿਹੜੇ 2-4 ਉਹਦੇ ਨਾਲ ਬਚੇ ਵੀ ਸੀ ਉਹ ਵੀ ਸਾਥ ਛੱਡ ਗਏ ਕਿ ਭਾਈ ਇਹ ਕੀ ਹੈ। ਔਰ ਇਹ ਇਸ ਦਾ ਜਿਹੜਾ ਸਾਰਾ ਇਸ ਕਿਸਮ ਦਾ ਲੋਟੂ ਲਾਈਨ, ਇੱਕ ਪਾਸੇ RSS ਦੀ ਲਾਈਨ ਟੋ ਕਰਨਾ, ਜਿਹਦੇ 'ਚ ਤੁਸੀਂ ਦੇਖਦੇ ਹੋ ਕਿ ਉਹਨੇ ਵੀ ਪਹਿਲਾਂ ਉਹਨੇ ਗਾਂਧੀ ਦਾ ਨਾਂ ਇਸਤੇਮਾਲ ਕੀਤਾ, ਟੋਪੀ ਵੀ ਗਾਂਧੀ ਦੀ, ਔਰ ਜਦੋਂ ਉਸ ਨੂੰ 1-2 ਥਾਵਾਂ ਤੇ ਉੱਤੇ ਸਿਆਹੀ ਵੀ ਸੁੱਟੀ, ਚਪੇੜਾਂ ਵੀ ਮਾਰੀਆਂ, ਤਾਂ ਚੁੱਪ ਕਰਕੇ ਸੀ ਕਿ ਮੈਂ ਗਾਂਧੀਅਨ ਹੈ, ਔਰ ਉਹ ਸਾਰੇ ਦੇ ਥੱਲੇ। ਲੇਕਿਨ ਹੌਲੀ ਹੌਲੀ ਜੇ ਤੁਸੀਂ ਦੇਖੋ ਵੀ ਇਹ ਸੇਲਜ਼ਮੈਨ, ਜਿਵੇਂ ਜਿਹੜਾ ਕਾਮਯਾਬ ਸੇਲਜ਼ਮੈਨ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਕਿ ਸਰਦੀਆਂ ਦੇ ਵਿੱਚ ਪਕੌੜਿਆਂ ਦੀ ਰੇਹੜੀ ਲਾਓ, ਜ਼ਿਆਦਾ ਆਮਦਨ ਹੋ, ਗਰਮੀਆਂ 'ਚ ਆਈਸਕ੍ਰੀਮ ਲਾਓ। ਹੁਣ ਗਰਮੀਆਂ 'ਚ ਤੁਹਾਡੇ ਪਕੌੜੇ ਤਾਂ ਨਹੀਂ ਬਾਹਰ 100+ ਟੈਂਪਰੇਚਰ 'ਚ ਵਿਕਣੇ, ਆਈਸਕ੍ਰੀਮ ਵਿਕਣੀ ਹੈ। ਸੋ ਉਹਨੇ ਗਾਂਧੀ ਰਾਹੀਂ ਐਂਟਰੀ ਮਾਰੀ, ਗਾਂਧੀ ਟੋਪੀਆਂ ਪਵਾ ਦਿੱਤੀਆਂ, ਨੈਸ਼ਨਲਿਜ਼ਮ ਇਹ ਉਹ। ਪਰ ਹੁਣ ਤੁਸੀਂ ਦੇਖੋ ਪੰਜਾਬ 'ਚ ਆ ਕੇ ਵੇਚਿਆ ਭਗਤ ਸਿੰਘ ਤੇ ਅੰਬੇਦਕਰ ਨੂੰ, ਨਾ ਉਹਦਾ ਕੋਈ ਭਗਤ ਸਿੰਘ ਨਾਲ ਲਾਗਾ ਦੇਗਾ ਨਾ ਅੰਬੇਦਕਰ ਨਾਲ। ਇਹ ਸੇਲਜ਼ਮੈਨਸ਼ਿਪ ਹੈ, ਕਿਉਂਕਿ ਪੰਜਾਬ 'ਚ ਗਾਂਧੀ ਨਹੀਂ ਸੀ ਵਿਕਣਾ ਔਰ ਉਹਨਾਂ ਦੀਆਂ ਫੋਟੋ। ਲੇਕਿਨ ਹੁਣ ਅੱਗੋਂ ਪੰਜਾਬ ਨੂੰ ਕਿਵੇਂ ਵੇਚਣਾ ਕਿ ਜੇ ਖਟਕਲ ਕਲਾਂ ਦੇ ਵਿੱਚ ਸਹੁੰ ਚੁੱਕ ਸਮਾਗਮ ਹੋ ਰਿਹਾ ਤੇ ਉਹਦੀ ਐਡ ਜਿਹੜੀ ਆ ਉਹ ਗੁਜਰਾਤ ਦੀਆਂ ਅਖਬਾਰਾਂ 'ਚ ਵੀ ਲੱਗ ਰਹੀ ਹੈ, ਹਿਮਾਚਲ ਦੀਆਂ 'ਚ ਵੀ ਹਿੰਦੀ 'ਚ ਲੱਗ ਰਹੀ ਹੈ। ਹੁਣ ਗੁਜਰਾਤ ਵਾਲਿਆਂ ਨੂੰ ਕੀ ਲਾਗਾ ਦੇਗਾ ਵੀ ਪੰਜਾਬ 'ਚ, ਕਿਉਂਕਿ ਅਗਲੀਆਂ ਚੋਣਾਂ ਗੁਜਰਾਤ ਹਿਮਾਚਲ ਦੇ ਵਿੱਚ ਨੇ ਜਿੱਥੇ ਉਹਨੇ ਐਂਟਰੀ ਮਾਰਨੀ ਹੈ, ਔਰ ਆਲਰੇਡੀ ਉਹ ਦੱਸ ਰਿਹਾ ਕਿ ਵੀ ਮੈਂ, ਔਰ ਇਹ ਜਦੋਂ ਅਸੀਂ ਕਹਿੰਦੇ ਆ ਵੀ RSS ਦੀ B ਟੀਮ ਹੈ, ਹਾਲਾਂਕਿ ਕਿਹਾ ਜਾਂਦਾ ਹੈ ਕਿ ਜੀ ਦੇਖੋ ਇਹ ਤੁਸੀਂ ਪਹਿਲਾਂ ਕਿਵੇਂ ਕਨਕਲੂਡ ਕਰ ਲੈਂਦੇ ਹੋ ਜਾਂ ਕਰ ਲਿਆ। ਅਸੀਂ ਜਦੋਂ 2014 ਦੇ ਵੇਲੇ ਇੱਥੇ ਆ ਕੇ ਜਦੋਂ ਉਹਨੇ ਸਾਡੇ ਕਈ ਆਪਣੇ ਆਪ ਨੂੰ ਖਾਲਿਸਤਾਨੀ ਕਹਾਣ ਵਾਲੇ ਵੀ ਆਪਣੇ ਜਹਾਜ਼ ਤੇ ਚੜਾ ਲਏ, ਉਹਨਾਂ ਨੂੰ ਲੱਗਾ ਜੀ ਕਾਲਾ ਚੋਰ ਆ ਜਾਏ ਅਕਾਲੀਆਂ ਤੋਂ ਸੱਤੇ ਹੋਏ, ਤਾਂ ਉਦੋਂ ਵੀ ਅਸੀਂ ਖੁੱਲ੍ਹ ਕੇ ਸਟੈਂਡ ਲਿਆ ਸੀ। ਔਰ ਅਸੀਂ ਇੱਥੇ ਵੀ ਅੱਜ ਤੱਕ ਵੀ ਕਈਆਂ ਦੀ ਅਸੀਂ ਵਿਰੋਧਤਾ ਚੱਲ ਰਹੇ ਹਾਂ। ਹੁਣ ਵੀ ਜਦੋਂ ਇਹ ਭਗਵੰਤ ਮਾਨ ਬਣਦਾ ਔਰ ਦੂਜਾ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਤਬਸਰਾ ਕਰ ਰਹੇ ਹਾਂ, ਸਾਨੂੰ ਕੁਛ ਨੇ ਕਿਹਾ ਜੀ ਤੁਸੀਂ ਉਹਨਾਂ ਨੂੰ ਵਕਤ ਤਾਂ ਦਿਓ, 6 ਮਹੀਨੇ ਦਾ ਟਾਈਮ ਦਿਓ, 3 ਮਹੀਨੇ ਦਾ ਦਿਓ। ਮੈਂ ਕਿਹਾ ਜੀ ਵਕਤ ਉਹਨੂੰ ਦਿੱਤਾ ਜਾਂਦਾ ਜਿਹਦੇ ਬਾਰੇ ਪਤਾ ਨਾ ਹੋਵੇ ਕਿ ਭਾਈ ਤੁਸੀਂ ਉਹਨੂੰ ਪੈਰਾਂ 'ਚ ਰੁਲਦਾ ਦੇਖਦੇ ਹੋ ਕੇਜਰੀਵਾਲ ਦੇ, ਬਾਰ-ਬਾਰ ਉਹਦੀ ਭਗਵੰਤ ਮਾਨ ਦਾ ਆਪਣਾ ਕੋਈ ਜਿਹੜਾ ਉਹਦੇ 'ਚੋਂ ਤੁਸੀਂ ਕੀ ਕੱਢੋਗੇ। ਹਰ ਚੀਜ਼ ਤਾਂ ਉਹ ਰਿਮੋਟਲੀ ਕੰਟਰੋਲਡ ਹੈ, ਡਿਸਾਈਡ ਉਹ ਆ ਕੇ ਕਰਦਾ ਕੀ ਕਰਨਾ ਹੈ। ਔਰ ਜਦੋਂ ਜਿਹਨਾਂ ਸਿਆਣੇ ਲੋਕਾਂ ਨੇ ਇਹਦਾ ਸਾਥ ਛੱਡਿਆ, ਜਿਨ੍ਹਾਂ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਵਰਗੀ ਸ਼ਖਸੀਅਤ ਜਾਂ ਹਰਵਿੰਦਰ ਸਿੰਘ ਫੂਲਕਾ ਜਾਂ ਸੁਖਪਾਲ ਸਿੰਘ ਖਹਿਰਾ ਵਰਗੇ ਲੋਕ ਸ਼ਾਮਲ ਨੇ, ਉਹਨਾਂ ਨੇ ਦੇਖ ਲਿਆ ਸੀ ਕਿ ਵੀ ਇਹ ਤਾਂ ਈਵਨ ਜਿਹੜਾ ਪੈਸਾ ਵੀ ਆਉਂਦਾ ਸਿੱਧਾ ਦਿੱਲੀ ਦੇ ਅਕਾਊਂਟ 'ਚ ਹੈ। ਪੰਜਾਬ ਆਦਮੀ ਪਾਰਟੀ ਨੂੰ ਤਾਂ ਕੋਈ ਹੈ ਨਹੀਂ ਔਰ ਫੈਸਲੇ ਵੀ ਉੱਥੇ ਹੀ ਨੇ। ਔਰ ਜੇ ਫੂਲਕੇ ਨੇ ਪਾਣੀਆਂ ਦੇ ਮੁੱਦੇ ਤੇ ਪੁੱਛਿਆ ਤੇ ਉਹਨੂੰ ਝਾੜ ਕੇ ਬਿਠਾ ਦਿੱਤਾ ਜੀ ਆਪ ਰਾਸ਼ਟਰ ਕੀ ਬਾਤ ਕरें। ਹੁਣ ਜੇ ਤੁਸੀਂ ਇੱਕ ਵੀ ਲਾਈਨ ਜਿਹੜੀ ਹੈ ਉਸ ਦੀ ਦੇਖੋ ਕੇਜਰੀਵਾਲ ਦੀ, ਪਹਿਲੇ ਦਿਨ ਤੋਂ ਮੂਰਖਤਾ ਅਸੀਂ ਹੈ ਜਾਂ ਸਾਡੇ ਲੋਕ ਅਸੀਂ ਬਣੇ ਹੋਏ ਹਾਂ, ਉਹਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਉਹ ਕਿੱਥੋਂ ਆ ਰਿਹਾ, ਉਹਦਾ ਅਲਟੀਮੇਟ ਜਿਹੜਾ ਹੈ ਉਹ ਆਬਜੈਕਟਿਵ ਕੀ ਹੈ, ਨਿਸ਼ਾਨਾ ਕੀ ਹੈ। ਹਾਲਾਂਕਿ ਸਾਨੂੰ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਲਿਖਿਆ, ਉਹਨਾਂ ਨੇ ਸ਼ਿਕਾਇਤ ਰਾਦਰ ਕੀਤੀ ਹੈ ਕਿ ਜੀ ਤੁਸੀਂ ਸੌਫਟ ਹੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਬਣੀ ਹੈ ਸਰਕਾਰ ਜਾਂ ਦੂਜਾ। ਚਲੋ ਉਹਨਾਂ ਨੂੰ ਉਹਨਾਂ ਦਾ ਵਿਊ ਪੁਆਇੰਟ ਵੈਲਕਮ ਹੈ ਕਿਉਂਕਿ ਉਹਨਾਂ ਦੀ ਇੱਕ ਆਪਣੀ ਆਬਜ਼ਰਵੇਸ਼ਨ ਹੈ, ਪਰ ਅਸੀਂ ਜਿੰਨਾ ਵਿਰੋਧ ਇੱਥੇ 2014 ਤੋਂ ਸਹੇੜਿਆ ਹੋਇਆ ਹੈ ਨਾ, ਸਾਡੀ ਕੋਈ
ਸੌਫਟ ਲਾਈਨ ਨਹੀਂ ਹੈ। ਰਾਦਰ ਸਾਨੂੰ ਤਾਂ ਇਹ ਨਜ਼ਰ ਆ ਰਿਹਾ ਕਿ ਵੀ ਅਲਟੀਮੇਟਲੀ ਇਹ ਜਿਹੜੇ ਆਪਣੇ ਲੋਕਾਂ ਨੇ ਸਤੇ ਹੋਇਆਂ ਨੇ, ਔਰ ਜਦੋਂ ਇਹ ਬਣਦਾ ਵੀ ਹੈ ਕਿ ਜੀ ਆਪਣੇ ਤਾਂ ਕਹਿੰਦੇ ਸੀ ਕਾਲਾ ਚੋਰ ਆ ਜਾਏ, ਅਸੀਂ ਕਿਹਾ ਜੀ ਆ ਗਿਆ, ਕਾਲਾ ਵੀ ਹੈ ਤੇ ਚੋਰ ਵੀ ਹੈ, ਹੁਣ ਨਿਬੜ ਲਓ ਇਹਦੇ ਨਾਲ। ਸੋ ਉਹ ਇੱਕ ਵੱਖਰਾ ਵਿਸ਼ਾ, ਮੈਂ ਉਹਨਾਂ ਦੇ ਲਿਖਤ ਵੀ ਡਿਸਕਸ ਕਰਾਂਗਾ। ਲੇਕਿਨ ਅੱਜ ਇਹ ਗੱਲ ਦਿੱਲੀ ਜਿਹਨੂੰ ਤੁਸੀਂ ਕਿਹਾ ਥੈਲੇ ਤੋਂ ਬਾਹਰ, ਹੁਣ ਇਹ 7 ਸੀਟਾਂ ਪੰਜਾਬ ਦੀਆਂ ਰਾਜ ਸਭਾ ਦੀਆਂ ਨੇ, 2 ਆਉਣ ਵਾਲੇ ਦਿਨਾਂ 'ਚ ਖਾਲੀ ਹੋਣੀਆਂ, 5 ਉਹਨਾਂ ਦੇ ਪੇਪਰ ਭਰੇ ਜਾਣੇ ਸੀ। ਬੜੇ ਨਾਂ ਆ ਰਹੇ ਸੀ ਜੀ, ਜਸਟਿਸ ਜੋਰਾ ਸਿੰਘ ਹੋ ਸਕਦਾ ਹੈ, ਫਲਾਣਾ ਐਕੈਡਮਿਸ਼ੀਅਨ ਹੋ ਸਕਦਾ ਹੈ, ਢਿਮਕਾ ਹੋ ਸਕਦਾ ਹੈ। ਉਹਨਾਂ ਨੇ ਉਹੀ ਜਿਵੇਂ ਟਿਕਟਾਂ ਦਿੱਲੀ ਦੇ ਵਿੱਚ ਵੇਚੀਆਂ ਸੀ, ਉਹੀ ਉਹਨਾਂ ਨੇ ਜਿਹਨੂੰ ਵੇਚੀਆਂ ਨੇ, ਸਿਰਫ ਇੱਕ ਹਰਭਜਨ ਸਿੰਘ ਕ੍ਰਿਕਟਰ ਜਿਹੜਾ ਅਲਟੀਮੇਟਲੀ ਸਿਰ ਤੇ ਟੋਪੀ ਉਹਦੇ ਹੁੰਦੀ ਹੈ, ਉਹ ਹਿੰਦੂ ਤਵੀਆਂ ਵਾਲਾ ਹੀ, ਉਹ ਪਾਕਿਸਤਾਨ ਦੇ ਨਾਲ ਖਹਿਣ ਨੂੰ ਚੰਗਾ ਜਦੋਂ ਵੀ ਗਾਲੀ ਗਲੋਚ ਕਰਨਾ, ਉਹ ਪੂਰਾ ਹਿੰਦੂ ਤਵੀ ਕਾਰਡ ਪਲੇ ਕਰ ਰਿਹਾ ਹੁੰਦਾ। ਇਸ ਗੱਲ ਦਾ ਵੀ ਰਹਿ ਕੇ ਉਹੀ ਕੇਜਰੀਵਾਲ ਹੈ ਔਰ ਇਹੀ ਭਗਵੰਤ ਮਾਨ ਆਰਟੀਕਲ 370 ਜਦੋਂ ਐਬਰੋਗੇਟ ਕੀਤਾ ਜਾਂਦਾ ਹੈ, ਉਸ ਦੇ ਵੀ ਜਿਹੜਾ ਇਹ ਅਮਿਤ ਸ਼ਾਹ ਮੋਦੀ ਦੇ ਨਾਲ ਖਲੋਂਦੇ ਨੇ, ਸੀਏ ਦੇ ਮੁੱਦੇ ਤੇ ਵੀ ਉਹਨਾਂ ਦੇ ਨਾਲ ਖਲੋਂਦੇ ਨੇ, ਔਰ ਸਿੱਖ ਮੁੱਦਿਆਂ ਦੇ ਉੱਤੇ ਅਸੀਂ ਪ੍ਰੋਫੈਸਰ ਭੁੱਲਰ ਦਾ ਇਸ਼ੂ ਹੋਏ, ਬੰਦੀ ਸਿੱਖਾਂ ਦੀ ਰਿਹਾਈ ਦਾ, ਉਹ ਅਸੀਂ ਅਕਸਰ ਗੱਲ ਕਰਦੇ। ਸੋ ਇਹ ਕਿਹੜੇ ਪਾਸਿਓਂ ਕਿਸੇ ਨੂੰ ਐਕਸਪੈਕਟੇਸ਼ਨ ਸੀ ਜਾਂ ਹੈ ਕਿ ਜੀ ਪੰਜਾਬ 'ਚ, ਔਰ ਇੱਕ ਸੀਨੀਅਰ ਜਰਨਲਿਸਟ ਇੱਕ ਸੱਤਿਆ ਪ੍ਰੋਗਰਾਮ ਆਉਂਦਾ ਹੈ, ਉਹ ਹਿੰਦੀ ਟੀਵੀ ਚੈਨਲ ਹੈ, ਉਹਨਾਂ ਦੇ ਉੱਤੇ ਬੜਾ ਮੰਜਿਆ ਹੋਇਆ ਜਿਹੜਾ ਜਰਨਲਿਸਟ ਉਹ ਕਹਿ ਰਿਹਾ ਸੀ ਕਿ ਕੇਜਰੀਵਾਲ ਨੂੰ ਇੱਕ ਵਾਰ ਤੁਸੀਂ ਦਿੱਲੀ ਤੱਕ ਪਹੁੰਚ ਲੈਣ ਦਿਓ, ਜਿਹੜਾ ਉਹਦਾ ਨਿਸ਼ਾਨਾ ਹੈ। ਇਹ ਮੋਦੀ ਤੋਂ ਵੀ ਵਸਟ ਤਾਨਾਸ਼ਾਹ ਔਰ ਮੋਦੀ ਤੋਂ ਵੀ ਵਸਟ ਜਿਹੜਾ ਉਹ ਪ੍ਰੂਵ ਹੋਏਗਾ। ਔਰ ਉਹਨੇ ਕਰਪਸ਼ਨ ਦੇ ਮਾਮਲੇ 'ਚ ਤਾਂ ਉਹਨੇ ਲਾਈਟਲੀ ਕਿਹਾ ਵੀ ਜਿਹੜੇ ਦਿੱਲੀ 'ਚ ਸਾਡੇ ਲੋਕ ਨੇ, ਅਸੀਂ ਜਾਣਦੇ ਹਾਂ ਕਿ ਕਿੰਨੀ ਕਿ ਇਮਾਨਦਾਰੀ ਕਿੱਥੇ ਕਲਾਈ ਕਰਦੀ ਹੈ। ਹੁਣ ਕੀ ਇਮਾਨਦਾਰੀ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਸਿਰਫ ਰਿਸ਼ਵਤ ਲੈਣ ਦੇਣ ਤੱਕ ਹੁੰਦਾ ਹੈ? ਇਹ ਜਿਹੜੀ ਜਿਸ ਲਿਹਾਜ਼ ਨਾਲ ਪੰਜਾਬ ਦੀ ਐਕਸਪਲੋਇਟੇਸ਼ਨ ਔਰ ਇਹ ਟਿਕਟਾਂ ਵੇਚਣ ਦਾ ਕੰਮ, ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਆਪਣਾ ਕਮੈਂਟ ਕਰਾਂ, ਮੈਂ ਦੱਸਦੇ ਹਾਂ ਕਿ ਜਿਹੜੇ 5 ਰਾਜ ਸਭਾ ਦੇ ਪੰਜਾਬ 'ਚੋਂ ਨੋਮੀਨੇਟ ਕੀਤੇ ਨੇ ਕੇਜਰੀਵਾਲ ਨੇ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਦਾ ਵਿਧਾਇਕ ਰਾਘਵ ਚੱਡਾ, ਜਿਹੜਾ ਇਸ ਦਾ ਹੋਣ ਵਾਲਾ ਜਵਾਈ ਹੈ, ਅਨਕਨਫਰਮਡ ਹੈ ਕਿਉਂਕਿ ਬਹੁਤ ਸਾਰੀਆਂ ਮੈਂ ਪੋਸਟਾਂ ਦੇਖੀਆਂ ਨੇ, ਔਰ ਇੱਕ IIT ਦਾ ਹੀ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਦਿੱਲੀ ਬੇਸ, ਜਿਹਦਾ ਕੋਈ ਪੰਜਾਬ ਨਾਲ ਲਾਗਾ ਦੇਗਾ ਨਹੀਂ, ਯੂਪੀ ਦਾ ਰਹਿਣ ਵਾਲਾ, ਪਰ ਇਹ ਕਿਹਾ ਜਾ ਰਿਹਾ ਜੀ ਜਿੰਨੀ ਪਲੈਨਿੰਗ ਪੰਜਾਬ 'ਚ ਕੀਤੀ, ਸਰਵੇ ਕੀਤੇ, ਉਹ ਇਹਨੇ ਕੀਤੇ। ਸੋ ਇਹ ਸੰਦੀਪ ਪਾਠਕ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ। ਹਾਲਾਂ ਮਕਸਦ ਹੀ ਰਾਜ ਸਭਾ 'ਚ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਦਾ ਇਹ ਹੈ ਕਿ ਜਿਹੜੇ ਲੋਕ ਜਿਸ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਉਸ ਸਟੇਟ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਉਹਨਾਂ ਕੋਲ ਪਲੇਟਫਾਰਮ ਹੋਏ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਸੂਬਿਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਰਾਜ ਸਭਾ ਦਾ ਇਹ ਸਟੇਟਸ ਹੈ ਕਿ ਸੂਬਿਆਂ ਨਾਲ ਸੰਬੰਧਿਤ ਕੋਈ ਵੀ ਜਿਹੜਾ ਕਾਨੂੰਨ ਹੈ, ਬਿੱਲ ਹੈ, ਉਹ ਪਹਿਲਾਂ ਰਾਜ ਸਭਾ 'ਚ ਪੇਸ਼ ਹੁੰਦਾ ਹੈ। ਇਹ ਸਮਝਦਿਆਂ ਹੋਇਆ ਕਿ ਰਾਜ ਸਭਾ ਦੇ ਵਿੱਚ ਉਹਨਾਂ ਸੂਬਿਆਂ ਦੇ ਡਾਇਰੈਕਟ ਰਿਪਰੈਜ਼ੈਂਟੇਟਿਵ ਬੈਠੇ ਨੇ। ਇਸੇ ਲਈ ਜਦੋਂ ਆਰਟੀਕਲ 370 ਔਰ 35A ਉਹਨਾਂ ਨੇ ਖਤਮ ਕੀਤਾ ਹੈ, ਅਨਕਨਸਟੀਟਿਊਸ਼ਨਲ ਫੈਸਲਾ ਲਿਆ, ਤੇ ਸਭ ਤੋਂ ਪਹਿਲਾਂ ਅਮਿਤ ਸ਼ਾਹ ਨੇ ਆ ਕੇ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਸੀ, ਔਰ ਉੱਥੇ ਜਿਹੜਾ ਉੱਥੋਂ ਅੱਗੇ ਫਿਰ ਲੋਕ ਸਭਾ 'ਚ ਜਾਂਦਾ ਹੈ। ਹੁਣ ਇਹ ਸੰਦੀਪ ਪਾਠਕ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ। ਫਿਰ ਲਵਲੀ ਯੂਨੀਵਰਸਿਟੀ ਦਾ ਅਸ਼ੋਕ ਮਿੱਤਲ, ਹੁਣ ਲਵਲੀ ਉਹੀ ਹਲਵਾਈ ਲਵਲੀ ਸਵੀਟਸ, ਔਰ ਜਿਨ੍ਹਾਂ ਨੂੰ ਥੋੜਾ ਲਵਲੀ ਯੂਨੀਵਰਸਿਟੀ ਦਾ ਐਕਸਪੀਰੀਅੰਸ ਹੈ, 50,000 ਤੋਂ ਜ਼ਿਆਦਾ ਸਟੂਡੈਂਟ, 30 ਤੋਂ ਜ਼ਿਆਦਾ ਮੁਲਕਾਂ ਦੇ। ਹੁਣ ਇੱਕ ਪਾਸੇ ਪੰਜਾਬ ਦੇ ਵਿੱਚ ਇਹ ਇਹਨਾਂ ਨੇ ਕੈਂਪੇਨ 'ਚ ਕਿਹਾ ਜੀ ਅਸੀਂ ਕੁਆਲਿਟੀ ਐਜੂਕੇਸ਼ਨ, ਸਰਕਾਰੀ ਸਕੂਲ ਔਰ ਹਸਪਤਾਲ ਉਹਨਾਂ ਨੂੰ ਡਿਵੈਲਪ ਕਰਾਂਗੇ। ਲਵਲੀ ਯੂਨੀਵਰਸਿਟੀ ਨਾਲ ਜਿਹਦਾ ਵੀ ਵਾਇਆ, ਪੁੱਛ ਲਓ ਕਿ ਵੀ ਇਸ ਤੋਂ ਵੱਡਾ ਤਾਂ ਕੋਈ ਵਪਾਰੀ ਨਹੀਂ ਹੈ, ਕਿਵੇਂ ਟਿਕਟਾਂ ਸੀਟਾਂ ਉੱਥੇ ਕਿਵੇਂ ਕਰਦੇ ਨੇ, ਕਿਉਂਕਿ ਇਹ ਉਹਨਾਂ 'ਚੋਂ ਹੈ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਵਪਾਰ ਬਣਾਇਆ। ਤੇ ਰਸਗੁੱਲੇ ਬਣਾਉਂਦਾ ਜਿਹੜਾ ਉਹ ਲਵਲੀ ਯੂਨੀਵਰਸਿਟੀ ਦੇ ਨਾਂ ਥੱਲੇ ਕਿਵੇਂ ਕਰੋੜਾਂ ਅਰਬਾਂ ਦੀ ਜਿਹੜੀ ਹੈ ਉਹ ਫਾਈਨੈਂਸ਼ੀਅਲ ਡੀਲਸ ਦੇ ਵਿੱਚ ਪਹੁੰਚ ਗਿਆ। ਹੁਣ ਉਹਦਾ ਪੰਜਾਬ ਦੀ ਕਿਹੜੇ ਪਾਸਿਓਂ ਰਿਪਰੈਜ਼ੈਂਟੇਸ਼ਨ ਹੈ, ਕਿਸ ਫੀਲਡ 'ਚ, ਅਦਰ ਦੈਨ ਕਿ ਉਹਨੇ ਆਪਣਾ ਪੈਸਾ ਬਣਾਇਆ। ਸੋ ਜ਼ਾਹਰ ਹੈ ਹਾਲਾਂ ਜਦੋਂ ਇਹ ਚੱਲ ਰਿਹਾ ਸੀ, ਇੱਕ ਹੋਰ ਦਿੱਲੀ ਆਪਣੇ ਜਲੰਧਰ ਦੇ ਇੰਡਸਟਰੀਅਲ ਏਰੀਆ ਦਾ ਬੜਾ ਸ਼ੈਤਾਨ ਕਿਸਮ ਦਾ, ਜਿਹਨੂੰ ਮੈਂ ਨਿੱਜੀ ਵੀ ਜਾਣਦਾ ਰਿਹਾ, ਸੁਸ਼ੀਲ ਵਿਜ, ਉਹ ਵੀ ਜਿਹੜਾ ਹੈ ਉਹ
ਉਹਨਾਂ ਦਾ ਉੱਥੋਂ ਕਿਹੜਾ ਇੱਕ ਅਖਬਾਰ ਵੀ ਉਹ ਕੱਢਦਾ, ਪਤਾ ਨਹੀਂ ਕੀ ਦੈਨਿਕ ਕਿ ਕੀ ਹੈ ਉਹਨੂੰ, ਪਰ ਇਹਨੇ ਪੈਸੇ ਜ਼ਿਆਦਾ ਦੇ ਦਿੱਤੇ ਹੋਣੇ ਨੇ। ਉਹਦਾ ਸੀ ਕਿ ਉਹਦੇ ਨਾਲ 50 ਕਰੋੜ ਦੀ ਡੀਲ ਕੇਜਰੀਵਾਲ ਦੀ ਬਣ ਰਹੀ ਹੈ ਵਿੱਜ ਦੀ, ਔਰ ਇਹ ਵਿੱਜ ਉਹੀ ਹੈ ਜਿਹਦੇ ਕਾਰਖਾਨੇ 'ਚ ਇੰਡਸਟਰੀਅਲ ਏਰੀਆ 'ਚ ਅੱਗ ਲੱਗ ਗਈ ਸੀ, ਵਿਚਾਰੇ 20-25 ਪ੍ਰਵਾਸੀ ਮਜ਼ਦੂਰ ਸੜ ਗਏ ਸੀ, ਔਰ ਕੇਸ ਕਿਤੇ ਕਿ ਬਾਦਲਾਂ ਦੀ ਹਕੂਮਤ ਸੀ, ਸੋ ਉਹ ਬਾਦਲਾਂ ਨੂੰ ਵੀ ਪੈਸਾ ਦਿੰਦਾ ਰਿਹਾ ਇੱਧਰ ਵੀ। ਸੋ ਇਹਦਾ ਮਤਲਬ ਇਹ ਹੈ ਕਿ ਲਵਲੀ ਆੜੇ ਨੇ ਉਹਦੇ ਵਿੱਜ ਦੇ 50 ਕਰੋੜ ਨੂੰ ਪਿੱਛੇ ਛੱਡ ਕੇ ਜਿਹੜੀ ਹੈ ਕਿੰਨੇ ਕਰੋੜ 'ਚ ਸੀਟ ਬਾਏ ਕੀਤੀ। ਹੁਣ ਫਿਰ ਲੁਧਿਆਣਾ ਦਾ ਇੰਡਸਟਰੀਅਲਿਸਟ ਸੰਜੀਵ ਅਰੋੜਾ, ਹੁਣ ਸੰਜੀਵ ਅਰੋੜਾ ਤੁਸੀਂ ਦੇਖੋ ਕਿਸ ਲੈਵਲ ਤੇ, ਅਜੇ 2 ਹਫ਼ਤੇ ਪਹਿਲਾਂ, ਕਿਉਂਕਿ ਉੱਤਰਾਖੰਡ ਦੇ ਵਿੱਚ ਬੀਜੇਪੀ ਜਿੱਤੀ ਹੈ, ਸੰਜੀਵ ਅਰੋੜਾ ਦੀਆਂ ਤਸਵੀਰਾਂ ਨੇ ਕਿ ਬਈ ਉਹ ਉੱਥੇ ਉਹਨੂੰ ਬੀਜੇਪੀ ਦੇ ਕੈਂਡੀਡੇਟਸ ਨੂੰ ਜਿਹੜੇ ਜਿੱਤੇ ਨੇ ਉਹਨਾਂ ਦੇ ਗਲ 'ਚ ਹਾਰ ਪਾ ਰਿਹਾ ਬੀਜੇਪੀ ਮੈਨ। ਉਸ ਤੋਂ ਪਹਿਲਾਂ ਕੇਪੀ ਗਿੱਲ ਦੇ ਨਾਲ ਉਹਦਾ ਜਿਹੜੀ ਫਾਊਂਡੇਸ਼ਨ ਬਣਾਈ ਸੀ ਟੂਗੈਦਰ, ਔਰ ਉਹਦੇ 'ਚ ਹਰ ਜਨਮ ਦਿਨ ਦੇ ਉੱਤੇ ਫੰਕਸ਼ਨ ਕਰਕੇ ਕੇਪੀ ਗਿੱਲ ਨੂੰ ਆਨਰ ਕਰਨਾ, ਔਰ ਇਹੀ ਸੰਜੀਵ ਅਰੋੜਾ ਲੁਧਿਆਣੇ ਦੇ ਵਿੱਚ ਇਹਦੀ ਬਿਲਕੁਲ ਇੰਡਸਟਰੀ ਫੇਲ ਹੋਈ, ਔਰ ਇਹ ਬੁੱਢੇ ਨਾਲੇ ਦਾ ਇਸ਼ੂ ਜਿਹੜਾ ਲੁਧਿਆਣੇ 'ਚ ਖੜਾ ਕੀਤਾ ਜਾਂਦਾ ਹੈ ਉਹਦੇ 'ਚ ਸਭ ਤੋਂ ਜ਼ਿਆਦਾ ਇਹਦਾ ਗੰਦ ਪੈਂਦਾ ਸੀ ਇਹਦੀ ਫੈਕਟਰੀ ਦਾ, ਔਰ ਹੁਣ ਇਹਨੇ ਜਾ ਕੇ ਗੁਜਰਾਤ ਦੇ ਵਿੱਚ ਆਪਣੀ ਫੈਕਟਰੀ ਦੂਜੀ ਲਾਈ ਹੋਈ ਹੈ। ਹੁਣ ਇਹ ਪੰਜਾਬੀ ਕਹਿਣ ਨੂੰ ਹੈ, ਇਸ ਕਿਸਮ ਦਾ ਹਿੰਦੂਤਵੀ ਬੀਜੇਪੀ ਦਾ ਗੁਜਰਾਤ ਨੂੰ ਤੋਂ ਲਿਆ ਕੇ ਹੁਣ ਇਹਨੇ ਕਿੰਨੇ ਕਰੋੜ ਦੇ ਵਿੱਚ ਸੌਦਾ ਕੀਤਾ ਹੈ ਅੰਦਾਜ਼ਾ ਲਾਣਾ ਕੋਈ ਮੁਸ਼ਕਲ ਨਹੀਂ ਹੈ। ਇਹ ਉਸ ਦੇ ਵਿੱਚ ਸ਼ਾਮਲ ਨੇ, ਔਰ ਹਰਭਜਨ ਸਿੰਘ ਦਾ ਅਸੀਂ ਗੱਲ ਕੀਤਾ, ਸੰਦੀਪ ਪਾਠਕ ਹੋ ਗਿਆ, ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਦਾ, ਤੇ ਲੁਧਿਆਣਾ ਦਾ ਸੰਜੀਵ ਅਰੋੜਾ, ਇਹ ਹੁਣ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ। ਔਰ ਇਸ ਦੇ ਉੱਤੇ ਮੈਂ ਦੇਖ ਰਿਹਾ ਸੀ ਕਿ 2 ਲਿਖਤਾਂ ਜਿਹੜੀਆਂ ਨੇ ਨਜ਼ਮ ਰੂਪ ਦੇ ਵਿੱਚ ਵੀ ਸਾਹਮਣੇ ਆਈਆਂ। ਇੱਕ ਵੀਰ ਸੁਖਵਿੰਦਰ ਸਿੰਘ ਰਟੌਰ ਲਿਖਦੇ ਹੁੰਦੇ ਨੇ, ਤਾਂ ਉਹਨਾਂ ਨੇ ਕਿਹਾ ਕਈ ਅੱਗੇ ਅੱਗੇ ਚੱਲ ਰਹੇ ਨੇ, ਕਈ ਪਿੱਛੇ ਪਿੱਛੇ ਆ ਰਹੇ ਨੇ, ਸਾਡੇ ਮਸਲੇ ਮੰਗਾਂ ਹੱਕ ਮੁੱਦੇ ਸਭ ਢੱਠੇ ਖੂਹ ਵਿੱਚ ਜਾ ਰਹੇ ਨੇ। ਹੁਣ ਤੁਸੀਂ ਬਣਵਾ ਲਓ ਇਹਨਾਂ ਤੋਂ ਪੰਜਾਬ, ਸੁਨਹਿਰੀ ਪੰਜਾਬ, ਰੰਗਲਾ ਪੰਜਾਬ, ਰੰਗ ਤਾਂ ਲਾਤਾ ਇਹ ਚਾਰੋਂ ਖੜੇ ਕਰਕੇ, ਔਰ ਮਸਤਾਨ ਸਿੰਘ ਪਾਬਲਾ ਉਹਨਾਂ ਨੇ ਕਿਸੇ ਦੀ ਕਾਪੀ ਕਰਕੇ ਲਾਇਆ, ਔਰ ਉਹਦੇ 'ਚ ਵੀ ਇੱਕ ਅੱਛੇ ਕਪਲੇਟ ਨੇ 3-4 ਕਿ ਸਿਰ ਦੇ ਉੱਤੇ ਪੱਗ ਬਸੰਤੀ ਵਿੱਚ ਦਿਲਾਂ ਦੇ ਖੋਟਵੇ ਵੀਰਾ, ਇਸ ਅਖੌਤੀ ਇਨਕਲਾਬ ਦਾ ਦਿੱਲੀ ਹੱਥ ਰਿਮੋਟ ਵੇ ਵੀਰਾ, ਸਿਰ ਦੇ ਉੱਤੇ ਪੱਗ ਬਸੰਤੀ ਵਿੱਚ ਦਿਲਾਂ ਦੇ ਖੋਟਵੇ ਵੀਰਾ, ਇਸ ਅਖੌਤੀ ਇਨਕਲਾਬ ਦਾ ਦਿੱਲੀ ਹੱਥ ਰਿਮੋਟ ਵੇ ਵੀਰਾ, ਲਾ ਗਏ ਆਣ ਵਪਾਰੀ ਬੋਲੀ ਰਾਜ ਸਭਾ ਦੀਆਂ ਸੀਟਾਂ ਦੀ, ਵੇਖ ਮਨੁੱਖੀ ਅਧਿਕਾਰਾਂ ਤੇ ਭਾਰੀ ਪੈ ਗਏ ਨੋਟ ਵੇ ਵੀਰਾ, ਸਹੀ ਗੱਲ ਹੈ, ਵੜਦਿਆਂ ਸਾਰ ਵਿਧਾਨ ਸਭਾ ਵਿੱਚ ਚੂਰ ਚੂਰ ਕਰ ਸੁੱਟੀਆਂ ਹੀ, ਕਿੰਨੀਆਂ ਆਸਾਂ ਲਾ ਕੇ ਪਾਈ ਲੋਕਾਂ ਨੇ ਸੀ ਵੋਟ ਵੇ ਵੀਰਾ, ਚੱਲ ਹੁਣ ਅਗਲੇ 5 ਸਾਲ ਤੱਕ ਰੰਗ ਬਦਲਾ ਦੇ ਵੇਖੀ ਜਾ, ਅਗਲਿਆਂ ਦਾ ਤਾਂ ਮੁਫਤੋ ਮੁਫਤੀ ਆ ਗਿਆ ਯੱਕਾ ਲੋਟ ਵੇ ਵੀਰਾ। ਦੇਖੋ ਡਰਾਮੇ ਤਮਾਸ਼ੇ ਰੰਗਲੇ ਪੰਜਾਬ ਦੇ। ਔਰ ਅੱਜ ਹੀ ਸਾਡੇ ਵੀਰ ਗੁਰਚਰਨ ਸਿੰਘ ਜੀ ਹਿਊਸਟਨ ਤੋਂ, ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਅਕਸਰ ਸਾਂਝ ਵੀ ਕਰਦੇ ਨੇ, ਸਾਨੂੰ ਬੜੇ ਨੋਵਲ ਆਈਡੀਆਜ਼ ਵੀ ਦਿੰਦੇ ਨੇ। ਹਾਲਾਂਕਿ ਅਸੀਂ ਇਸ ਵੀਕਐਂਡ ਹਿਊਸਟਨ ਜਾਣਾ ਸੀ, ਲੇਕਿਨ ਐਨ ਮੌਕੇ ਦੇ ਉੱਤੇ ਜਿਹੜਾ ਉਹ ਫਲਾਈਟਸ ਕੈਂਸਲ ਹੋ ਗਈਆਂ, ਅਗਲੇ ਦਿਨ ਵੀ ਅਵੇਲੇਬਲ ਨਹੀਂ ਸੀ, ਔਰ ਅੱਜ ਹੀ ਉਹਨਾਂ ਦੀ ਕਾਲ ਸੀ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਪਹਿਲੇ ਹਫਤੇ 'ਚ ਹੀ ਐਕਸਪੋਜ਼ ਹੋ ਗਿਆ। ਉਹਨਾਂ ਨੇ ਕਿਹਾ ਕਿ ਭਾਈ ਲੋਕਾਂ ਨੂੰ ਕਾਲ ਦਿੱਤੀ ਜਾਏ ਕਿ ਇਹਨਾਂ ਦਾ ਮੁਕੰਮਲ ਬਾਈਕਾਟ, ਇਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ, ਔਰ ਇਹ ਜਿਹੜੇ 92 MLA ਨੇ ਇਹਨਾਂ ਦੀ ਜ਼ਮੀਰ ਨੂੰ ਜਿਹੜਾ ਲਾਹਨਤ ਪਾ ਕੇ ਕਹੋ ਕਿ ਭਾਈ ਆ ਤੁਹਾਡੇ ਸਾਹਮਣੇ ਹੋ ਗਿਆ ਪੰਜਾਬ ਦੇ ਹੱਕਾਂ ਦਾ ਹਿੱਤਾਂ ਦਾ ਕਬਾੜਾ, ਤੇ ਲਾਲਾ ਕੇਜਰੀਵਾਲ ਨੇ ਕਰਤਾ, ਪਹਿਲੇ ਹਫਤੇ 'ਚ ਹੀ ਕਰਤਾ ਕਿ ਛੱਡੋ ਤੁਸੀਂ ਆਪਣਾ ਅੱਡ ਗਰੁੱਪ ਬਣਾ ਲਓ, ਕਿਉਂਕਿ ਇਹ ਵੀ ਪ੍ਰੋਵੀਜ਼ਨ ਹੁੰਦਾ ਹੈ। ਔਰ ਇਹਨਾਂ ਨੂੰ ਥਾਂ ਥਾਂ ਜਿਹੜਾ ਲਾਹਨਤਾਂ ਪਾਈਆਂ ਜਾਣ। ਅਲਟੀਮੇਟਲੀ ਸੋਸ਼ਲ ਮੀਡੀਆ ਤੇ ਤਾਂ ਪੈ ਹੀ ਰਹੀਆਂ ਨੇ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਵੀ ਸਿਰਫ ਉਹ ਕਰਨ ਜਾਂ ਅਫਸੋਸ ਕਰਨ ਨਾਲ ਨਹੀਂ ਬਣਨਾ ਹੈ, ਇਹਨਾਂ ਨੂੰ ਐਕਸਪੋਜ਼ ਕਰਨਾ ਬਣਦਾ ਹੈ, ਔਰ ਇਹਨਾਂ ਨੂੰ ਕਨਫਰੰਟ ਕਰਨਾ। ਔਰ ਅੱਜ ਹੀ ਕੁਝ MLA ਨੂੰ ਲੋਕਾਂ ਨੇ ਕਨਫਰੰਟ ਵੀ ਕੀਤਾ, ਉਹ ਮੂੰਹ 'ਚ ਝਾਗੀ ਘੋਲ ਰਹੇ ਨੇ, ਹੁਣ ਕੀ ਕਹਿਣ, ਕਿਉਂਕਿ ਉਸ ਤੋਂ ਪਹਿਲਾਂ ਇਹਨਾਂ ਸਾਰਿਆਂ ਨੂੰ ਉਹਨੇ ਵੀਡੀਓ ਕਾਨਫਰੰਸ ਰਾਹੀਂ, ਜਿਵੇਂ ਉਹ ਮਾਸਟਰ ਸਟਿਕ ਲੈ ਕੇ ਹੁੰਦਾ ਨਾ, ਉਹਨਾਂ ਨੂੰ ਝਾੜ ਰਿਹਾ ਕਿ ਤੁਸੀਂ ਕਿਸੇ ਨੇ ਨਹੀਂ ਜਾਣਾ ਜਾ ਕੇ ਕਹਿਣਾ ਕਿ ਜੀ ਅਸੀਂ ਪੁੱਠੇ ਟੰਗ ਦੇਾਂਗੇ, ਇਦਾਂ ਦਾ ਕੋਈ ਨਹੀਂ ਹੈ। ਜੇ ਤੁਹਾਡੇ ਚੋਂ ਕਿਸੇ ਨੇ ਕੋਈ ਵੀ ਉਲੰਘਣਾ ਕੀਤੀ, ਦੂਜਾ ਕੀਤਾ, ਅਸੀਂ ਬਾਹਰ ਕੱਢ ਦਿਆਂ। ਮਤਲਬ ਉਹ ਇਵੇਂ ਡੀਲ ਕਰ ਰਿਹਾ ਕਿ ਵੀ
ਔਰ ਮੈਨੂੰ ਇਹ ਲੱਗਦਾ ਕਿ ਵੀ ਜੇ ਹੈ ਤਾਂ ਨਹੀਂ ਵੈਸੇ ਭਗਵੰਤ ਮਾਨ ਚ ਹੁਣ ਕਹੋ ਜਿਵੇਂ ਉਹ ਪੈਰੀਂ ਡਿੱਗਦਾ ਹੈ ਵੀ ਉਹਦੇ 'ਚ ਕੋਈ ਗੈਰਤ ਜਾਂ ਅਣਖ ਹੈ, ਪਰ ਮੈਨੂੰ ਲੱਗਦਾ ਹੈ ਵੀ ਹੋ ਸਕਦਾ ਬਹੁਤ ਜਲਦੀ ਬਹੁਤ ਸਾਰੇ ਬਾਗੀ ਰਸਤੇ ਤੇ ਹੀ ਆ ਜਾਣ ਕਿ ਭਾਈ ਇਹ ਰੋਜ਼ ਲਾਲਾ ਜਿਹੜਾ ਉਹ ਤਾਂ ਸੋਟੀ ਨਾਲ ਕੁੱਟਦਾ ਸਾਨੂੰ, ਔਰ ਹੋਣਾ ਇਹੀ ਹੈ। ਮਤਲਬ ਪਹਿਲੇ ਦਿਨਾਂ 'ਚ ਹੀ ਸਾਹਮਣੇ ਹੋ ਗਿਆ ਵੀ ਇਹ ਤਾਂ ਆਮ ਸੀ ਹਰ ਇੱਕ ਨੂੰ ਕਿ ਵੀ ਇਹ ਤਾਂ ਐਵੇਂ ਉਹ ਪ੍ਰੌਕਸੀ ਹੋਏਗਾ, ਲੇਕਿਨ ਇੰਨਾ ਪ੍ਰੌਕਸੀ ਹੋਏਗਾ ਕਿ ਭਾਈ ਇਸ ਸਾਰੇ ਚੋਂ ਕੀ ਕੱਢਣਾ, ਔਰ ਇਸ ਸਾਰੇ ਚੋਂ ਅਸੀਂ ਮੈਂ ਕਲੋਜ਼ਿੰਗ ਦੇ ਵਿੱਚ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ, ਪਹਿਲਾਂ ਤਾਂ ਉਹਨਾਂ ਨੇ ਜਿਵੇਂ ਸਾਨੂੰ ਕਿਹਾ ਵੀ ਤੁਹਾਡਾ ਪ੍ਰੋਗਰਾਮ ਸੌਫਟ ਸੀ, ਜਦੋਂ ਕਿ ਬਰੂਟ ਮੈਜੋਰਟੀ ਉਹਨੇ ਜਿੱਤੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਪੰਜਾਬ ਦੀ ਰਾਜ ਸਭਾ ਦੇ ਨੋਮੀਨੀ ਉਹਨਾਂ ਨੇ ਕੀਤੇ ਨੇ, ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ। ਉਹ ਭੈਣ ਜੀ ਅਸੀਂ ਡਿਸਕਸ ਕਰ ਰਹੇ, ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ, ਮੈਂ ਆਸ ਕਰਦੀ ਹਾਂ ਵੀ ਇਮਾਨਦਾਰੀ ਦੇ ਨਾਲ ਉਹਨਾਂ ਫੁਲਿਸ਼ ਵੋਟਰਸ ਨੂੰ ਹੂ ਵੋਟਡ ਫਾਰ ਬੀ ਟੀਮ ਆਫ RSS ਇਨ ਲਿਓਰ ਆਫ ਫਰੀਬੀਜ਼ ਕਿ ਮੁਫਤ ਵੰਡਿਆ, ਉਹਨਾਂ ਨੂੰ ਕਹੋਗੇ। ਫਿਰ ਉਹਨਾਂ ਨੇ ਅੱਗੇ ਇਸ਼ੂ ਦੇ ਉੱਤੇ ਗੱਲ ਕੀਤੀ ਹੈ ਕਿ ਵਿਦ ਡਿਊ ਰਿਸਪੈਕਟ ਆਮ ਆਦਮੀ ਪਾਰਟੀ ਇਜ਼ ਪ੍ਰਮੋਟਡ ਬਾਈ ਮੀਡੀਆ ਐਂਡ RSS ਟੂ ਫਿਨਿਸ਼ ਆਪੋਜੀਸ਼ਨ, ਰੀਜਨਲ ਪਾਰਟੀਜ਼, ਕਾਸਟ ਬੇਸਡ ਪਾਰਟੀਜ਼ ਐਂਡ ਮਾਈਨੋਰਿਟੀ ਪਾਰਟੀਜ਼। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਖੇਤਰੀ ਪਾਰਟੀਆਂ ਦਾ ਸਫਾਇਆ ਕਰਨਾ, ਕਾਂਗਰਸ ਦਾ, ਪਲੱਸ ਈਵਨ ਯੂਪੀ ਬਿਹਾਰ ਦੇ ਵਿੱਚ ਜਿਹੜੀ ਕਾਸਟ ਬੇਸਡ ਪੋਲਿਟਿਕਸ ਹੁਣ ਹੋ ਇਹ ਰਿਹਾ ਹੈ ਕਿ ਜਿਹੜੇ ਸਿੱਧੇ ਬੀਜੇਪੀ ਦੇ ਖਾਤੇ 'ਚ ਨਹੀਂ ਜਾਂਦੇ, ਇੱਕ ਤਾਂ ਹਿੰਦੂਤਵਾ ਦੇ ਵੋਟਰ ਹੀ ਨੇ, ਉਹ ਉਹਨਾਂ ਦੀ ਇਹ ਚੋਇਸ ਬਣ ਰਿਹਾ, ਔਰ ਇਹ ਅਲਟੀਮੇਟਲੀ ਉਵੇਂ ਹੀ ਸਾਕਨ ਕਰਕੇ ਜਿਹੜਾ ਅਲਟੀਮੇਟਲੀ ਜਾ ਕੇ ਬੀਜੇਪੀ ਦੇ ਦਰਬਾਰ 'ਚ ਹੀ ਉਹਨਾਂ ਨੂੰ ਡਿਲੀਵਰ ਕਰਨ ਵਾਲੀ ਗੱਲ ਹੈ। ਔਰ ਨਾਲ ਦੀ ਨਾਲ ਬੀਜੇਪੀ ਨੋਜ਼ ਇਟ ਡਜ਼ਨਟ ਗੈਟ ਵੋਟਸ ਫਰਮ ਆਲ ਸੈਕਸ਼ਨਸ ਆਫ ਸੋਸਾਇਟੀ ਡਿਊ ਟੂ ਇਟਸ ਹਿੰਦੂਤਵਾ ਸਟੈਂਡ, so they promote Aam Aadmi Party and also leave no stone unturned to finish minority parties, regional parties, caste-based parties and Indian National Congress. Has anyone noticed how media and BJP never attack Kejriwal and Aam Aadmi Party as much as they attack other parties? ਬਿਲਕੁਲ ਇਹ ਠੀਕ ਹੈ ਕਿ ਉੱਥੇ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਭਾਈ ਕੀ ਹੈ, ਕਿਉਂਕਿ ਜਿਵੇਂ ਅਸੀਂ ਵਿਵੇਕਾਨੰਦ ਫਾਊਂਡੇਸ਼ਨ ਡੋਵਾਲ ਤੋਂ ਸ਼ੁਰੂ ਕਰਕੇ ਕਈ ਵਾਰੀ ਨੂਰਾ ਕੁਸ਼ਤੀ ਨਜ਼ਰ ਆਉਂਦੀ ਹੈ ਇੱਕ ਦੂਸਰੇ ਨੂੰ ਥੋੜਾ ਬਹੁਤ ਕਹਿਣ ਕਹਾਣ ਦਾ, ਲੇਕਿਨ ਨਾ ਤੁਹਾਨੂੰ ਹੁਣ ਕੇਜਰੀਵਾਲ ਨਜ਼ਰ ਆਏਗਾ ਕਿ ਮੋਦੀ ਤੇ ਜਾਂ ਅਮਿਤ ਸ਼ਾਹ ਦੇ ਖਿਲਾਫ ਕੁਝ ਕਹਿ ਰਿਹਾ, ਔਰ ਰਾਦਰ ਜਿੰਨੀਆਂ ਪਾਲਿਸੀਜ਼ ਬੀਜੇਪੀ ਨੇ ਲਈਆਂ, ਆਰਟੀਕਲ 370, CAA, ਕਸ਼ਮੀਰ ਦੇ ਵਿੱਚ ਜੋ ਜ਼ੁਲਮ ਚੱਲ ਰਿਹਾ, ਈਵਨ EVM ਮਸ਼ੀਨਾਂ ਦੇ ਹਵਾਲੇ ਨਾਲ, ਔਰ ਪੰਜਾਬ ਦੇ ਕੰਟੈਕਸਟ ਦੇ ਵਿੱਚ ਈਵਨ ਜਿਹੜਾ ਸਿਕਿਉਰਿਟੀ ਲੈਬਸ ਦੀ ਗੱਲ ਮੋਦੀ ਨੇ ਕਰਕੇ ਕਿ ਮੈਂ ਜ਼ਿੰਦਾ ਵਾਪਸ ਆ, ਉਦੋਂ ਵੀ ਕੇਜਰੀਵਾਲ ਨੇ ਸਭ ਤੋਂ ਜ਼ਿਆਦਾ ਪੰਜਾਬ ਬਾਰੇ ਕਿ ਜੀ ਹਿੰਦੂ ਮਾਰਜਨਲਾਈਜ਼ਡ ਨੇ। ਔਰ ਸੋ ਜੇ ਤੁਸੀਂ ਦੇਖੋਗੇ ਤਾਂ ਇਹ ਕਹਿਣ ਦੀ ਤੁਹਾਨੂੰ ਕੋਈ ਦੂਜਾ ਦੇਖਣ ਲਈ ਦੂਜਾ ਸਿੱਕਾ ਨਹੀਂ ਚੁੱਕਣਾ ਪੈਂਦਾ, ਉਸੇ ਹੀ ਹੈਡ ਟੇਲ ਸਿੱਕੇ ਨੂੰ ਕਰੋ ਤੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਵੀ ਉਸੇ ਸਿੱਕੇ ਦਾ ਹੀ ਇਹ ਦੂਸਰਾ ਪਹਿਲੂ ਹੈ। ਔਰ ਫਿਰ ਭੈਣ ਜੀ ਨੇ ਕਿਹਾ ਕਿ ਹੈਜ਼ ਐਨੀਵਨ ਵੰਡਰਡ ਹਾਊ ਡਿਡ ਕੇਜਰੀਵਾਲ ਗਰੋ ਸੋ ਸੂਨ ਐਂਡ ਐਕਸਪੈਂਡਡ ਓਨ ਪਾਰਟ ਇਨ ਲੈਸ ਦੈਨ 10 years, ਹੂ ਇਜ਼ ਫੰਡਿੰਗ ਹਿਮ। ਜ਼ਾਹਰ ਹੈ ਕਿ ਕੌਣ ਫੰਡ ਕਰ ਰਿਹਾ, ਇਹ ਉਹੀ ਜੇ ਹੁਣ ਮਿੱਤਲ ਵਰਗੇ ਦੂਜੇ ਉਧਰ ਉੱਤਰਾਖੰਡ 'ਚ ਬੀਜੇਪੀ ਨੂੰ ਵੈਲਕਮ ਕਰ ਰਹੇ ਨੇ, ਹਾਰ ਪਾ ਰਹੇ ਨੇ, ਤੇ ਇਹੀ ਉਹਨਾਂ ਦੇ ਫੰਡਰ ਨੇ, ਇਧਰੋਂ ਵੀ ਉਹਨਾਂ ਰਾਹੀਂ ਆ ਗਏ। ਕੇਜਰੀਵਾਲ ਟਾਕਡ ਨਥਿੰਗ ਅਬਾਊਟ ਪੰਜਾਬ's interstate disputes, water or human rights of 1984 this time, rather talked of Punjabi Hindus being marginalized, won rest of votes promising freebies ਕਿ ਮੁਫਤ ਦੇਣ ਦਾ ਕਰਕੇ ਬਾਕੀ ਵੋਟਾਂ ਲੈ ਲਈਆਂ। ਔਰ ਜਦੋਂ ਦਿੱਲੀ 'ਚ ਨੇ ਪਹਿਲੀ ਵਾਰ ਬਣਨਾ ਸੀ, ਜਦੋਂ ਫੂਲਕਾ ਜਾਂ ਜਰਨੈਲ ਸਿੰਘ, ਉਦੋਂ ਨਵੰਬਰ 84 ਕਿ ਜੀ ਜ਼ੁਲਮ ਹੁਆ, ਹੁਣ ਉਹ ਕੋਈ ਐਸਾ ਇਸ਼ੂ ਜਿਹੜਾ ਉਹ ਖੜਾ ਨਹੀਂ ਕਰਦਾ ਹੈ। ਫਿਰ ਜਿਹੜਾ ਉਸਨੇ Punjab may have blundered, including NRIs who have supported Aam Aadmi Party too much, and youth who get fooled seeing Kejriwal, the IIT, UPSC background as a former IRS officer. ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਭੈਣ ਜੀ, ਬਾਹਰਲੇ ਵੀ NRI ਹੋਣ ਜਾਂ ਪੰਜਾਬ ਦੇ, ਉਹਨਾਂ ਨੂੰ ਕਿਹਾ ਜੀ ਬੜਾ ਉੱਥੇ ਦਿੱਲੀ ਮਾਡਲ, ਉਹ ਜਿਹੜੇ ਮੈਂ ਯੂਪੀ ਦੇ ਜਰਨਲਿਸਟ ਦੀ ਗੱਲ ਕੀਤੀ, ਉਹਨੇ ਕਿਹਾ ਵੀ ਜਿਵੇਂ ਗੁਜਰਾਤ ਮਾਡਲ ਫਰਾਡ ਸੀ ਕਿ ਗੁਜਰਾਤ ਜਾ ਕੇ ਪੁੱਛੋ ਵੀ ਕਿਹੜਾ ਗੁਜਰਾਤ ਮਾਡਲ ਸੀ। ਉਹਨੇ ਕਿਹਾ ਦਿੱਲੀ ਜਾ ਕੇ ਦੇਖੋ ਵੀ ਕੀ ਹਾਲ ਹੈ, ਵੀ 3000 ਸਕੂਲਾਂ ਨੂੰ ਜੀ ਉੱਥੇ ਰੰਗ ਰੋਗਨ ਕਰਾਤਾ। ਉਹਨੇ ਕਿਹਾ ਪੰਜਾਬ 'ਚ 30,000 ਸਕੂਲ ਨੇ ਔਰ ਦਿੱਲੀ 'ਚ ਕੁਝ ਵੀ ਨਹੀਂ। ਉਹਨੇ ਕਿਹਾ ਦਿੱਲੀ ਜਾ ਕੇ ਪੁੱਛੋ ਲੋਕਾਂ ਨੂੰ, ਪਰ ਪੰਜਾਬ ਤੁਸੀਂ ਵੇਚਿਆ ਦਿੱਲੀ ਮਾਡਲ ਔਰ ਮੂਰਖਾਂ ਨੇ ਉਸ ਨੂੰ ਖਰੀਦਿਆ। ਪੰਜਾਬ may have blundered, including NRIs who supported Aam Aadmi Party too much, and youth who get fooled, मैं जिक्र पढ़ लिया। 6 have disproportionately bashed own regional parties and politicians,
the demise of Panthak and regional parties, what RSS always wanted. Akali Dal being finished is what India's agencies forever wanted. कि भाई ਅਸੀਂ ਆਪਣੀਆਂ ਖੇਤਰੀ ਪਾਰਟੀਆਂ ਨੂੰ ਖਾਸ ਤੌਰ ਤੇ ਅਕਾਲੀ ਦਲ ਨੂੰ ਜ਼ਿਆਦਾ ਭੰਨਿਆ ਪਰ ਇਹੀ ਏਜੰਸੀਆਂ ਚਾਹੁੰਦੀਆਂ ਸੀ ਕਿ ਭਾਈ ਇੱਥੋਂ ਖਤਮ ਹੋਏ ਤਾਂ ਉਸ ਸਪੇਸ ਦੇ ਵਿੱਚ ਫੇਰ ਜਿਹੜਾ ਉਹ ਕੇਜਰੀਵਾਲ ਨੂੰ ਵਾੜਿਆ। ਸਿੱਖ ਲੀਡਰਸ ਹੈਵ ਬਲੰਡਰਡ by failing to inspire own citizens in Punjab, and Sikh masses have also blundered by giving brute power to outsiders and being too desperate and alienated from local leaders. ਇਹ ਬਿਲਕੁਲ ਠੀਕ ਹੈ ਜਿਵੇਂ ਮੈਂ ਕਿਹਾ ਵੀ ਲੋਕ ਜਿਹੜੇ ਨੇ ਉਹਨਾਂ ਨੇ ਬਜਾਏ ਜੇ ਤੁਸੀਂ ਉਹਨਾਂ ਤੋਂ ਫੈਡ ਅਪ ਵੀ ਹੋ ਆਪਣਾ ਆਲਟਰਨੇਟਿਵ ਔਰ ਉਹਦੇ 'ਚ ਮੈਂ ਸਮਝਦਾ ਵੀ ਇੱਕ ਵੱਡੇ ਗੁਨਾਹਗਾਰ ਇੱਕ ਕਿਸਾਨ ਲੀਡਰਸ਼ਿਪ ਹੈ ਜਿਨ੍ਹਾਂ ਨੇ ਇੱਕ ਓਪਰਚੁਨਿਟੀ ਸੀ ਕਿ ਇਸ ਕਿਸਾਨ ਸਟਰਗਲ ਚੋਂ ਇੱਕ ਰੀਜਨਲ ਪਾਰਟੀ ਜੇ ਅਕਾਲੀਆਂ ਨੂੰ ਮਾਈਨਸ ਵੀ ਕਰ ਦਿੰਦੇ ਵਕਤੀ ਤੌਰ ਤੇ ਉਹ ਨਿਕਲ ਸਕਦੀ ਸੀ ਲੇਕਿਨ ਉਹ ਮਿਸਡ ਓਪਰਚੁਨਿਟੀਜ਼ ਦੇ ਥੱਲੇ ਇਹ ਵਾਪਸ ਉਹਦੇ 'ਚ ਵੜੇ ਨੇ। ਕੇਜਰੀਵਾਲ ਹੈਜ਼ ਰੀਸੈਂਟਲੀ ਥ੍ਰੈਟਨਡ MLAs they will be sacked if they do not perform. He has shown who is the boss controlling from Delhi. ਉਹਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਜਿਵੇਂ ਮੈਂ ਗੱਲ ਕੀਤੀ ਹੈ ਕਿ MLA ਨੂੰ ਉਹਨੇ ਧਮਕਾਇਆ। Many Aam Aadmi Party MLAs are from India against corruption movement, which was an RSS brainchild to destroy UPA government. Panthak media going soft on Aam Aadmi Party while it goes hammer and tongs against Akalis and Captain is part of the problem. ਉਹਨਾਂ ਨੂੰ ਸ਼ਿਕਾਇਤ ਹੈ ਕਿ ਪੰਥਕ ਮੀਡੀਆ ਨੇ ਨਰਮ ਰੁਖ ਰੱਖਿਆ ਜਿਵੇਂ ਕਿ ਸਖਤੀ ਨਾਲ ਉਹ ਅਕਾਲੀਆਂ ਔਰ ਕੈਪਟਨ ਦੇ ਖਿਲਾਫ ਗਏ। All succeeded in inciting disenchantment against existing parties but offered no alternative ਕਿ ਵੀ ਅਸੀਂ ਉਹਨਾਂ ਪਾਰਟੀਆਂ ਨੂੰ ਤਾਂ ਭੰਨਿਆ ਲੇਕਿਨ ਕੋਈ ਵੀ ਉਹਦਾ ਬਦਲ ਨਹੀਂ ਦਿੱਤਾ। The void was then filled by Aam Aadmi Party which thrives on creating alienation from existing parties and offering itself as a fancy new alternative ਕਿਉਂਕਿ ਗੈਪ ਸੀ ਉਸ 'ਚ ਵੜ ਗਏ ਔਰ ਕਿਉਂਕਿ ਬਾਕੀ ਪਾਰਟੀਆਂ ਐਲੀਨੇਟ ਹੋ ਗਈਆਂ ਸੀ ਤਾਂ ਇਹਨਾਂ ਨੇ ਆਪਣਾ ਸਟਫ ਵੇਚਿਆ। Enjoy the show for next 5 years now. I am sure Punjabis will regret giving brute majority to Aam Aadmi Party like this. ਤੁਸੀਂ ਵੈਨ ਜੀ ਬਿਲਕੁਲ ਠੀਕ ਹੈ। ਆਲਰੇਡੀ ਜੇ ਅਸੀਂ ਦੇਖੀਏ ਕਿ ਇਸ ਐਕਸ਼ਨ ਤੋਂ ਬਾਅਦ ਬਹੁਤ ਸਾਰੇ ਠੱਗੇ ਮਹਿਸੂਸ ਕਰ ਰਹੇ ਨੇ ਪਰ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ। जी डॉक्टर साहब थोड़ा बहुत बहुत शुक्रिया। स्वाथ लेने ब्रेक व्यूअर्स तो सन इसी तरह बने रहना मिलते हैं आफ्टर दिस शॉर्ट ब्रेक। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. व्यूअर्स वेलकम बैक टू प्रोग्राम। सो व्यूअर्स हुण आपां गलबात करन जा रहे हैं कि हरियाणा के मुख मंत्री मनोहर लाल खट्टर ने कहा है कि हुण पंजाब ते दिल्ली दोवें थावां ते आम आदमी पार्टी दीआं सरकारां हन, इसलिए सतलुज जमुना लिंक नहर नूं फौरन मुकम्मल किया जाए। सो केजरीवाल दीआं हरकतां दसदियां हन कि पंजाब दे पैसे दी लोड़ तो बाद हुण केजरीवाल पंजाब दा पानी भी लुट के हरियाणे नूं देवेगा। सो इस बारे आपां गलबात करन जा रहे हैं। सो असीं चाहांगे कि तुसां इसे तरह बने रहना। देखण सुनने लिखण लई तुहाडा सब दा बहुत बहुत धन्नवाद।
जी डॉक्टर साहब की कहना चाहोगे? देखो ਅਸੀਂ ਪਿਛਲੇ ਸੈਗਮੈਂਟ 'ਚ ਵੀ ਡਿਸਕਸ ਕੀਤਾ ਹੈ ਕਿ ਕਿਵੇਂ ਲਾਲਾ ਕੇਜਰੀਵਾਲ ਨੇ ਜਿਹੜਾ ਕਿ ਇੱਕ ਵਪਾਰੀ ਹੈ ਉਸ ਨੇ ਕਰੋੜਾਂ ਦੇ ਵਿੱਚ ਪੰਜਾਬ ਦੀਆਂ ਰਾਜ ਸਭਾ ਸੀਟਾਂ ਘੱਟੋ ਘੱਟ 4 ਤਾਂ ਵੇਚੀਆਂ ਨੇ ਔਰ ਭਜਨ ਨੂੰ ਤਾਂ ਉਹਨਾਂ ਨੇ ਇੱਕ ਉਹਨਾਂ ਨੂੰ ਜਿਹੜਾ ਸੂਟ ਕਰਦਾ ਹਿੰਦੂਤਵੀ ਮਾਡਲ ਪਾਕਿਸਤਾਨ ਦੇ ਖਿਲਾਫ ਗੱਲਾਂ ਕਰਨ ਵਾਲਾ ਆਪਣਿਆਂ ਦੇ ਖਿਲਾਫ ਕਰਨ ਵਾਲਾ ਦਾੜੀ ਕੱਟਾ ਸਿਰ ਤੇ ਟੋਪੀ ਸੋ ਇਸ ਕਿਸਮ ਦਾ ਉਹਨਾਂ ਨੂੰ ਸੂਟ ਕਰਦਾ ਉਸ ਤੋਂ ਭਾਵੇਂ ਨਾ ਲਿਆ ਹੁਣ ਪੈਸੇ ਲੇਕਿਨ ਬਾਕੀ ਜਿਹੜੀਆਂ ਚਾਰੋਂ ਹੀ ਸੀਟਾਂ ਨੇ ਉਹ ਉਸ ਨੇ ਕਰੋੜਾਂ ਦੇ ਵਿੱਚ ਵੇਚੀਆਂ ਔਰ ਲਿਆਂਦੇ ਵੀ ਉਹੀ ਜਿਹੜੇ ਉਸੇ ਹੀ ਆਪਣੀ ਉਸ ਦੇ ਸਾਰੇ ਹਿੰਦੂਤਵੀ ਜਿਸ ਨੂੰ ਕਹਿੰਦੇ ਨੇ ਕਿ ਥੈਲੀ ਦੇ ਝੱਟੇ ਬੱਟੇ ਨੇ। ਅੱਛਾ ਹੁਣ ਜਿਹੜਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿਉਂਕਿ ਇਹ ਪਹਿਲਾ ਟੈਸਟ ਸੀ ਉਸ ਤੋਂ ਪਹਿਲਾਂ ਕੈਬਨਿਟ ਦੀ ਫਾਰਮੇਸ਼ਨ ਜਿਹੜੀ ਇਹਨੇ ਕੀਤੀ ਮਾਨ ਨੇ ਭਗਵੰਤ ਮਾਨ ਨੇ ਉਹਨਾਂ ਦੇ ਵਿੱਚ ਹਾਲਾਂ 117 ਮੈਂਬਰੀ ਅਸੈਂਬਲੀ ਦੇ ਵਿੱਚ ਮੈਕਸਿਮਮ 17 ਮਿਨਿਸਟਰ ਹੋ ਸਕਦੇ ਨੇ ਜਿਹੜੀ ਵੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ 10 ਮਿਨਿਸਟਰਾਂ ਨੇ ਸਹੁੰ ਚੁੱਕੀ ਹੈ ਤੇ ਅਜੇ ਵੀ ਹਾਲਾਂ ਮੈਂ ਉਹਨਾਂ ਦੇ 2-3 ਵਾਰੀ ਨਾਂ ਪੜ੍ਹੇ ਨੇ ਮੈਨੂੰ ਇੱਕ ਅੱਧੇ ਇਹਦੇ ਭਗਵੰਤ ਮਾਨ ਜਾਂ ਹਰਪਾਲ ਸਿੰਘ ਚੀਮਾ ਜਿਹਨੂੰ ਖਜ਼ਾਨਾ ਮੰਤਰੀ ਬਣਾਇਆ ਕਿਉਂਕਿ ਪਿਛਲੀ ਕੈਬਨਿਟ ਦੇ ਵੇਲੇ ਪਿਛਲੀ ਟਰਮ ਦੇ ਵੇਲੇ ਅਸੈਂਬਲੀ ਦੇ ਲੀਡਰ ਆਫ ਦਾ ਆਪੋਜੀਸ਼ਨ ਸੀ ਉਹਦੇ ਬਿਨਾ ਮੈਨੂੰ ਕੋਈ ਨਾਂ ਨਹੀਂ ਹੈ ਕਿ ਭਾਈ ਜਿਹਨੂੰ ਤੁਸੀਂ ਈਵਨ ਯਾਦ ਵੀ ਕਰ ਸਕੋ ਕਿਉਂਕਿ ਉਹ ਸਾਰੇ ਹੀ ਜਿਹੜੇ ਨੇ ਹੈਵੀ ਵੇਟ ਤਾਂ ਦੂਰ ਦੀ ਗੱਲ ਮਤਲਬ ਕੋਈ ਪਹਿਲੀ ਵਾਰੀ ਬਣਿਆ ਕਿਸੇ ਦਾ ਕੋਈ ਨਹੀਂ ਹੈ ਉਹ ਉਸ ਕਿਸਮ ਦੇ ਕਿਉਂਕਿ ਜਿਹੜੇ ਈਵਨ ਵਿਦਨ ਪਾਰਟੀ ਵੀ ਉਹਨਾਂ ਦੇ ਜਿਹੜੇ ਕੋਈ ਸੈਕੰਡ ਟਰਮ ਆਏ ਬਲਜਿੰਦਰ ਕੌਰ ਜਾਂ ਈਵਨ ਹਾਲਾਂਕਿ ਹੁਣ ਅਮਨ ਅਰੋੜਾ ਅੱਗੇ ਵੱਧ ਕੇ ਜਸਟੀਫਾਈ ਕਰ ਰਿਹਾ ਹੈ ਰਾਜ ਸਭਾ ਵਾਲਿਆਂ ਨੂੰ ਕਿ ਜੀ ਦੇਖੋ ਜਿਹੜੇ ਬਣਾਏ ਨੇ ਯੋਗ ਬਣਾਏ ਨੇ ਭਾਵੇਂ ਬਾਹਰੋਂ ਹੀ ਲਏ ਨੇ ਲੇਕਿਨ ਉਹ ਵੀ ਆਪਣਾ ਉਹ ਦੱਸ ਰਿਹਾ ਜੀ ਕਿ ਮੈਨੂੰ ਕਿਉਂ ਕਿਉਂਕਿ ਉਹ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਣ ਵਾਲਾ ਸੀ ਜੀ ਮੈਨੂੰ ਵੀ ਬਾਹਰ ਰੱਖਿਆ ਔਰ ਇਸੇ ਤਰ੍ਹਾਂ ਜਿਹੜੇ ਨਾਂ ਪਹਿਲੀ ਸਟੇਜ ਤੇ ਆ ਰਹੇ ਸੀ ਕਿ ਜੀ ਜਿਹਨੇ ਬਾਦਲ ਨੂੰ ਹਰਾਇਆ ਜਗਦੇਵ ਸਿੰਘ ਖੁੱਡੀਆਂ ਦਾ ਮੁੰਡਾ ਉਹ ਵੀ ਮਿਨਿਸਟਰ ਹੋਏਗਾ ਜਿਸ ਬੀਬੀ ਜੀਵਨ ਜੋਤ ਨੇ ਮਜੀਠੀਆ ਨੂੰ ਹਰਾਇਆ ਉਹ ਵੀ ਹੋਏਗਾ ਜਿਹਨੇ ਪਤਾ ਨਹੀਂ ਤੀਜੇ ਕਿਹਨੂੰ ਹਰਾਇਆ ਉਹ ਵੀ ਹੋਏਗਾ ਅਮਰਿੰਦਰ ਨੂੰ ਹਰਾਇਆ ਲੇਕਿਨ ਤੁਸੀਂ ਦੇਖਦੇ ਹੋ ਵੀ ਉਹਨਾਂ 'ਚ ਕੋਈ ਨਹੀਂ ਹੈ ਕਿਉਂਕਿ ਉਹ ਬਿਲਕੁਲ ਉਹਨੇ ਜਿਵੇਂ ਪੰਜਾਬ ਦੇ ਵਿੱਚ ਇੱਕ ਕਰਕੇ ਜਿਹੜੇ ਵੀ ਹੈਵੀ ਵੇਟ ਬਣ ਸਕਦੇ ਸੀ ਪੰਜਾਬ 'ਚ ਕੋਈ ਅਣਖ ਗੈਰਤ ਵਾਲੇ ਸੁਖਪਾਲ ਖਹਿਰਾ ਜਾਂ ਉਸ ਤੋਂ ਪਹਿਲਾਂ ਛੋਟੇ ਪੋਰ ਜਾਂ ਹਰਵਿੰਦਰ ਫੂਲਕਾ ਕਿਵੇਂ ਉਹਨਾਂ ਨੂੰ ਆਈਸੋਲੇਟ ਕੀਤਾ ਕਰਵਾਇਆ ਵੀ ਪੰਜਾਬ ਵਾਲਿਆਂ ਤੋਂ ਭਗਵੰਤ ਮਾਨ ਤੋਂ ਹੀ ਕਰਵਾਇਆ ਹੁਣ ਇਹ ਸਾਰਿਆਂ ਦੇ ਚੱਲਦਿਆਂ ਜਦੋਂ ਇਹ ਰਾਜ ਸਭਾ ਵਾਲਾ ਪਹਿਲਾ ਪਾਰਟ ਆਇਆ ਜਿਹੜੇ ਡਾਈ ਹਾਰਡ ਸਪੋਰਟਰ ਸੀ ਔਰ ਇਸ ਗੱਲ ਦਾ ਧਿਆਨ ਰਹੇ ਮੈਂ ਦੇਖਦਾ ਹਾਂ ਕਿ ਵੀ ਅਸੀਂ ਤਾਂ ਜਦੋਂ ਵਿਕਿਆ ਹੋਇਆਂ ਦੀ ਗੱਲ ਕਰਦੇ ਹਾਂ ਜ਼ਾਹਰ ਹੈ ਪੀਟੀਸੀ ਜਿਹੜਾ ਹੈ ਉਹ ਬਾਦਲਾਂ ਦਾ ਉਹਨਾਂ ਨੇ ਕਿਵੇਂ ਹਮੇਸ਼ਾ ਹੀ ਬਾਦਲਾਂ ਨੂੰ ਹੀ ਰੱਖਿਆ ਪ੍ਰਮੋਟ ਕੀਤਾ ਪਰ ਕਿਸੇ ਨੂੰ ਇਹ ਚੇਤਾ ਵੀ ਨਹੀਂ ਸੀ ਕਿ ਜਿਸ ਅੰਦਾਜ਼ ਦੇ ਵਿੱਚ ਪ੍ਰਾਈਮ ਟਾਈਮ ਏਸ਼ੀਆ ਜਿਹੜਾ ਪ੍ਰਾਈਮ ਏਸ਼ੀਆ ਸ਼ਾਇਦ ਉਹਦਾ ਨਾਂ ਹੈ ਉਹਨੇ ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕੀਤਾ ਔਰ ਇਹ ਨਜ਼ਰ ਆ ਰਿਹਾ ਕਿ ਭਾਈ ਇਹ ਤਾਂ ਜਿਵੇਂ ਦੇ ਲੋਕ ਉਸ ਕਿਸਮ ਦੇ ਨਾਲ ਜੁੜੇ ਹੁੰਦੇ ਨੇ ਉਹ ਆਲਰੇਡੀ ਅਨਆਫੀਸ਼ੀਅਲੀ ਇਹਨਾਂ ਦੇ ਲਈ ਕੰਮ ਕਰਨ ਵਾਲੇ ਸੀ ਔਰ ਅੱਜ ਉਹਨਾਂ ਦਾ ਇੱਕ ਜਿਹੜਾ ਬੜਾ ਪਪੂਲਰ ਨਾਂ ਦੇ ਥੱਲੇ ਜਿਸ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਔਰ ਉਹ ਪੰਨੂ ਔਰ ਜਿਹੜਾ ਖਾਸ ਤੌਰ ਤੇ ਇਹਨਾਂ ਦਾ ਜਗਜੀਤ ਆਨੰਦ ਦੇ ਨਾਲ ਸੀਪੀਆਈ ਐਮ ਉਹਨਾਂ ਦਾ ਹਿੱਸਾ ਰਿਹਾ ਕੇਪੀ ਗਿੱਲ ਦਾ ਯਾਰ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਖਿਲਾਫ ਜਦੋਂ ਇਨਵੈਸਟੀਗੇਸ਼ਨ ਦੇ ਲਈ ਜਸਟਿਸ ਕੁਲਦੀਪ ਸਿੰਘ ਨੇ ਪੀਪਲਜ਼ ਕਮਿਸ਼ਨ ਬਣਾਇਆ ਰਿਟਾਇਰਮੈਂਟ ਤੋਂ ਬਾਅਦ ਤਾਂ ਇਹ ਜਿਹੜਾ ਹੈ ਉਸ ਦੇ ਵਿੱਚ ਚਲਾ ਗਿਆ ਜੋਗਿੰਦਰ ਪੰਨੂ ਕੇ ਕੀ ਹੈਗਾ ਉਹਦਾ ਉਹ ਚਲਾ ਗਿਆ ਹਾਈ ਕੋਰਟ 'ਚ ਕਿ ਜੀ ਦੇਖੋ ਇਹ ਕਿਵੇਂ ਹੋ ਸਕਦਾ ਹੈ ਇੱਕ ਮੁਲਕ ਦੇ ਵਿੱਚ ਅਨਆਫੀਸ਼ੀਅਲ ਕਮਿਸ਼ਨ ਬਣ ਰਿਹਾ ਉਸ ਤੇ ਪਾਬੰਦੀ ਲਵਾਈ ਸੀ ਬਿਲਕੁਲ ਪੱਕਾ ਕੰਮ ਰਿਹਾ ਹਾਲਾਂ ਕਿਹਾ ਜਾਂਦਾ ਹੈ ਕਿ ਕਿਸੇ ਜ਼ਮਾਨੇ 'ਚ ਗ੍ਰੰਥੀ ਹੁੰਦਾ ਸੀ ਹੁਣ ਤਾਂ ਉਹ ਚਿੱਟਾ ਝਾਟਾ ਹੈ ਉਹਦਾ ਔਰ ਬੈਠਾ ਉਹ ਬੜਾ ਕਦੇ ਯੂਕਰੇਨ ਤੇ ਕਦੇ ਇੰਟਰਨੈਸ਼ਨਲ ਗੱਲਾਂ ਕਰ ਰਿਹਾ ਹੁੰਦਾ ਔਰ ਅੱਜ ਮੇਰੀ ਦਿਲਚਸਪੀ ਸੀ ਹਾਲਾਂ ਮੈਨੂੰ ਇਹ ਪਤਾ ਹੁੰਦਾ ਇਹਨਾਂ ਕਾਮਰੇਡਾਂ ਦੀ ਲਾਈਨ ਕੀ ਹੈ ਮੈਂ ਕਿਹਾ ਇਹ ਜਿਹੜੀ ਕਰਤੂਤ ਕੀਤੀ ਹੈ ਰਾਜ ਸਭਾ ਦੇ ਮਾਮਲੇ 'ਚ ਇਹ ਬੜਾ ਪੰਜਾਬ ਕਿਉਂ ਜਦੋਂ ਸਿੱਖੀ ਤੋਂ ਦੌੜਦੇ ਨੇ ਜਾਂ ਸਿੱਖ ਇਸ਼ੂਜ਼ ਨੂੰ ਮਾਈਨਸ ਕਰਦੇ ਨੇ ਫਿਰ ਪੰਜਾਬੀਅਤ ਦੇ ਉਸ ਨਕਾਬ ਦੇ ਵਿੱਚ ਲੁਕ ਜਾਂਦੇ ਨੇ ਮੈਂ ਕਿਹਾ ਹੁਣ ਅੱਜ ਦੀ ਪੰਜਾਬੀਅਤ ਦੇਖਦੇ ਆ ਵੀ ਇਸ ਇਸ਼ੂ ਤੇ ਕੀ ਕਹਿ ਰਹੇ ਔਰ ਪਹਿਲਾਂ ਕਹਿ ਕੇ ਪਹਿਲਾਂ ਡਿਸਕਸ ਹੀ ਇਹ ਕਰਵਾਇਆ ਜੀ ਉਹ ਸੰਧਵਾ ਨੂੰ ਜਿਹਨੂੰ ਬਣਾਇਆ ਹੈ ਸਪੀਕਰ ਕਿ ਜੀ ਉਹ ਬਹੁਤ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਨਾਲ ਹੀ ਸੰਬੰਧਿਤ ਹੈ ਭਾਵੇਂ ਉਹ ਜਿਹੜਾ ਦੂਜੀ ਵਾਰ ਬਣਿਆ ਐਮਐਲਏ ਪਰ ਕਿਉਂਕਿ ਗਿਆਨੀ ਜ਼ੈਲ ਸਿੰਘ ਦੇ ਟੱਬਰ ਚ ਉਹਨੂੰ ਪਤਾ ਹੈ
ਸਿਆਸਤ ਕੀ ਹੁੰਦੀ ਹੈ। ਉਹ ਪਹਿਲਾਂ ਤਾਂ ਉਹ ਹਾਲਾਂ ਉਹ ਕੋਈ ਪ੍ਰਾਈਮ ਇਸ਼ੂ ਹੀ ਨਹੀਂ ਸੀ ਕਿ ਸਪੀਕਰ, ਫਿਰ ਉਹ ਇਹਨਾਂ ਪੰਜਾਂ ਦੇ ਉੱਤੇ। ਹਾਲਾਂ ਮੈਂ ਨਿੱਜੀ ਤੌਰ ਤੇ ਇਵੇਂ ਦੇਖਦਾ, ਪਰ ਹੁਣ ਅਸੀਂ ਇਹ ਦੇਖਾਂਗੇ ਕਿ ਕੀ ਉਹ ਪੰਜਾਬ ਦੀ ਗੱਲ ਕਰਦੇ ਨੇ ਕਿ ਨਹੀਂ, ਫਿਰ ਅਸੀਂ ਉਹਨਾਂ ਨੂੰ ਕਰਾਂਗੇ। ਸੋ ਮਤਲਬ ਇਹ ਹੈ ਕਿ ਵੀ ਆਲਰੇਡੀ ਉਹਨਾਂ ਨੇ ਆਪਣੇ ਆਂਡੇ ਹਰ ਥਾਂ ਤੇ ਰੱਖੇ ਹੋਏ ਸੀਗੇ। ਉਹ ਬਹੁਤਿਆਂ ਨੂੰ ਨਜ਼ਰ ਨਹੀਂ ਸੀ ਆਉਂਦਾ ਕਿ ਭਾਈ ਕੀ ਕੰਮ ਕਰਨਾ ਹੈ ਔਰ ਇਹਦੇ ਤੋਂ ਕੀ ਕੰਮ ਲੈਣੇ ਨੇ। ਹਾਲਾਂਕਿ ਕੇਜਰੀਵਾਲ ਨੂੰ ਜਿਹਨੇ ਵੀ ਥੋੜਾ ਬਹੁਤ ਵੀ ਜਿਹੜਾ ਉੱਥੋਂ ਦੇ ਮੁੱਦਿਆਂ ਦੇ ਉੱਤੇ, ਇਸ਼ੂਜ਼ ਦੇ ਉੱਤੇ ਗੱਲ ਨੂੰ ਸਮਝਦਾ ਹੈ, ਉਹਨੂੰ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਇੱਕ ਪਾਸੇ ਉਹ ਹਰਿਆਣੇ ਦਾ ਖੁਦ ਰਹਿਣ ਵਾਲਾ ਦਿੱਲੀ ਦੇ ਲਈ ਜਦੋਂ ਪਾਣੀ ਮੰਗਦਾ ਹੈ ਤੇ ਉਹਨੂੰ ਤੁਸੀਂ ਇਹ ਕਹੋਗੇ ਕਿ ਜੀ ਉਹ ਜਿਹੜਾ ਪੰਜਾਬ ਦੇ ਪਾਣੀਆਂ ਦੇ SYL ਕੈਨਾਲ ਜਿਹੜਾ ਹਰਿਆਣੇ ਦਾ ਮਨੋਹਰ ਲਾਲ ਖੱਟੜ ਜਿਹੜਾ ਉਹਨਾਂ ਦਾ ਹੀ ਚੀਫ ਮਿਨਿਸਟਰ ਹੈ, ਉਹ ਹਮੇਸ਼ਾ ਇਹ ਕਹਿੰਦਾ ਜੀ ਪੰਜਾਬ ਨੇ ਬਲੌਕ ਕੀਤਾ ਹੈ ਦੂਜਾ। ਔਰ ਕੇਜਰੀਵਾਲ ਦੀ ਲਾਈਨ ਹਮੇਸ਼ਾ ਹੀ ਇਸ ਦੇ ਉੱਤੇ, ਔਰ ਹਰਵਿੰਦਰ ਫੂਲਕਾ ਨੂੰ ਛਿੜਕ ਕੇ ਉਹਨੇ ਬਿਠਾ ਦਿੱਤਾ ਸੀ ਜਦੋਂ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਇੰਟਰਸਟੇਟ ਇਹ ਜਿਹੜੀ ਰਿਵਰ ਵਾਲਾ ਪਾर्ट है इधर तो साडा, उन्होंने कहा जी छोड़ो फुलका साहब, आप राष्ट्र की बात करो, पानी पुनी का कोई इशू नहीं। सो उदों ही इस गल का कोई भुलेखा नहीं सी भी ਇਹਦਾ ਪਾਣੀਆਂ ਤੇ ਪੋਲੀਟੀਕਲ ਪ੍ਰਿਜ਼ਨਰਸ ਦੇ ਕਸ਼ਮੀਰ ਦਾ ਉਸੇ ਗੱਲ ਕੀਤੀ ਹੈ ਪਹਿਲੇ ਸੈਗਮੈਂਟ ਡਿਟੇਲ। ਹੁਣ ਜਿਉਂ ਹੀ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਬਣਦੀ ਹੈ, ਮਨੋਹਰ ਲਾਲ ਖੱਟੜ ਹਰਿਆਣੇ ਦਾ ਚੀਫ ਮਿਨਿਸਟਰ ਕੀ ਕਹਿੰਦਾ, ਔਰ ਇਹ ਹੈਡਲਾਈਨ ਲੱਗੀ ਹੈ, ਆਮ ਆਦਮੀ ਪਾਰਟੀ ਇਨ ਸੈਡਲ, ਪੰਜਾਬ ਮਸਟ ਐਨਸ਼ੋਰ ਵਾਟਰ ਟੂ SYL ਖੱਟੜ। ਹੁਣ ਖੱਟੜ ਦੇ ਕੋਲ ਹੋਲੀ ਮਨਾਉਣ ਜਿਹੜਾ ਰਾਜ ਭਵਨ ਚ ਭਗਵੰਤ ਮਾਨ ਜਾਂਦਾ ਹੈ। ਹੁਣ ਅੱਜ ਤੱਕ ਤਾਂ ਨਹੀਂ ਇਹ ਹੋਇਆ ਕਿ ਵੀ ਇਹ ਪੰਜਾਬ ਦਾ ਕੋਈ ਚੀਫ ਮਿਨਿਸਟਰ ਜਿਹੜਾ ਉੱਥੇ ਗਿਆ, ਉੱਥੇ ਜਾ ਕੇ ਉਹ ਬੈਠਾ ਹੈ, ਖੱਟੜ ਵੀ ਉਸ ਕਿਸਮ ਦੀ ਪੱਗ ਬੰਨ੍ਹ ਕੇ ਬੈਠਾ ਹੈ ਔਰ ਭਗਵੰਤ ਮਾਨ ਜਿਹੜਾ ਉਹ ਹੋਲੀ ਜਾ ਕੇ ਉਹਦੇ ਨਾਲ ਮਨਾ ਰਿਹਾ। ਤੇ ਉਹ ਹੁਣ ਅੱਗੋਂ ਕੀ ਮੈਸੇਜ ਦੇ ਰਿਹਾ, putting the onus of Satluj Yamuna Canal on newly formed Aam Aadmi Party government, Chief Minister Manohar Lal Khattar said it was now doubly responsible since Haryana had to take water from Punjab and give it to Delhi. उन्होंने कहा जी देखो केजरीवाल दिल्ली ਦਾ ਹੈ, ਪੰਜਾਬ 'ਚ ਵੀ ਇਹਨਾਂ ਦੀ ਸਰਕਾਰ ਹੈ, ਵੀ ਅਸੀਂ ਪੰਜਾਬ ਤੋਂ ਪਾਣੀ ਲੈਂਦੇ ਹਾਂ ਅੱਗੋਂ ਤਾਂ ਹੀ ਦਿੱਲੀ ਨੂੰ ਦਿੰਦੇ। ਹੁਣ ਇਹਨਾਂ ਦੀ ਇਹ ਜ਼ਿੰਮੇਵਾਰੀ ਹੈ ਔਰ ਐਗਜ਼ੈਕਟ ਉਹਦੇ ਲਫ਼ਜ਼ ਨੇ, I am not worried about ਆਮ ਆਦਮੀ ਪਾਰਟੀ ਕਮਿੰਗ ਟੂ ਹਰਿਆਣਾ, ਦਿੱਲੀ ਸਮੌਲ। ਉਹਨੂੰ ਪਹਿਲਾਂ ਤਾਂ ਉਹਨੂੰ ਪੁੱਛਿਆ ਗਿਆ ਕਿ ਜੀ ਹੁਣ ਪੰਜਾਬ 'ਚ ਆ ਗਿਆ, ਇਹ ਤੁਹਾਡੇ ਹਰਿਆਣੇ 'ਚ ਵੀ ਆ ਸਕਦਾ ਹੈ। ਉਹ ਕਹਿੰਦਾ ਮੈਨੂੰ ਕੋਈ ਇਹਦਾ ਨਹੀਂ ਹੈ, ਇਹਦਾ ਫਿਕਰ ਨਹੀਂ ਹੈ। ਇਹ ਹਰਿਆਣਾ ਜਿਹੜਾ ਹੈ, ਦਿੱਲੀ ਸਮੌਲ ਕੰਪੇਅਰ ਟੂ ਹਰਿਆਣਾ। there are about 1100 government schools in Delhi, but there are 15,000 government schools in Haryana. ਹੁਣ ਪੰਜਾਬ 'ਚ ਤਾਂ ਵੇਚਿਆ ਦਿੱਲੀ ਮਾਡਲ, ਉਹ ਕਹਿੰਦਾ ਅਸੀਂ ਹਰਿਆਣੇ 'ਚ ਨਹੀਂ ਵਿਕਣ ਦਿੰਦੇ। ਆਹ ਦੇਖੋ ਜੀ ਇਹ ਸਾਡਾ ਹੈਗਾ। At the same time, the cultivated land there is very less compared to Haryana, as Haryana has 80 lakh acres of agriculture land. ਦਿੱਲੀ ਕੋਲ ਤਾਂ ਹੈ ਨਹੀਂ, ਉਹਨਾਂ ਦੀਆਂ ਇਸ਼ੂ ਹੀ ਹੋਰ ਨੇ। Similarly, different regions have different conditions, so Delhi cannot be compared with Haryana, but Haryana can definitely be compared with Punjab. ਕਿ ਪੰਜਾਬ ਨਾਲ ਕੰਪੇਅਰ, ਪੰਜਾਬ ਤਾਂ ਉਹਨਾਂ ਨੇ ਸੌਦਾ ਵੇਚ ਲਿਆ ਆਪਣਾ। At this moment, I am concerned about how they manage Punjab. So ਇਹ ਬੜੀ ਚਲਾਕੀ ਨਾਲ ਉਹਨੇ ਪਹਿਲਾਂ ਤਾਂ ਹਰਿਆਣੇ ਤੋਂ ਉਹਨੂੰ ਲਾਇਆ ਕਿ ਵੀ ਇੱਥੇ ਚੰਬੜਨ ਦੀ ਲੋੜ ਨਹੀਂ ਹੈ। ਫਿਰ ਉਹਨੇ ਕਿਹਾ the new Punjab government is now doubly responsible since Haryana has to take water from Punjab and give it to Delhi. Punjab's responsibility to provide water for the SYL is more, as now both the states are ruled by Aam Aadmi Party. ਉਹਨੇ ਕਿਹਾ ਜੀ ਦੋਨਾਂ ਥਾਵਾਂ ਤੇ ਜਿਹੜਾ ਉਹ ਇਹਨਾਂ ਦਾ ਹਕੂਮਤ ਹੈ, ਇਹਨਾਂ ਦਾ ਰਾਜ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ, ਔਰ ਇਹ ਗੱਲ ਜਿਹੜੇ ਕੇਜਰੀਵਾਲ ਦੇ ਤਾਨਾਸ਼ਾਹੀ ਰਵੱਈਏ ਤੋਂ ਵਾਕਿਫ ਨੇ, ਉਸ ਦੀ ਹਿੰਦੂਤਵਾ ਆਈਡੀਓਲੋਜੀ ਤੋਂ ਵਾਕਿਫ ਨੇ, ਉਸ ਦੇ ਹਿੰਦੂਤਵਾ ਦੇ ਏਜੰਡੇ ਨੂੰ ਫੋਲੋ ਕਰਨ ਤੋਂ ਵਾਕਿਫ ਨੇ, ਕਿ ਜਿਸ ਅੰਦਾਜ਼ 'ਚ ਉਸ ਨੇ ਹਾਲਾਂਕਿ ਇੱਕ ਜਿਹੜਾ ਪੰਜਾਬ ਦਾ ਐਕਸ ਫੈਕਟਰ ਹੈ ਉਹ ਸ਼ਾਇਦ ਨਾ ਕੇਜਰੀਵਾਲ ਨੂੰ ਪਤਾ ਹੈ, ਨਾ ਉਹ ਇੰਦਰਾ ਗਾਂਧੀ ਨੂੰ ਪਤਾ ਸੀ, ਨਾ ਹੀ ਸ਼ਾਇਦ ਮੋਦੀ ਨੂੰ ਪਤਾ ਸੀ ਜਦੋਂ ਕਿਸਾਨ ਲਹਿਰ ਸ਼ੁਰੂ ਹੁੰਦੀ ਹੈ, ਕਿ ਇਹ ਠੀਕ ਹੈ ਵੀ ਜਿਹੜੇ ਪੰਜਾਬ ਦੇ ਵਿੱਚ। ਔਰ ਅੱਜ ਇੱਕ ਸੀਨੀਅਰ ਜਰਨਲਿਸਟ BBC ਨੂੰ ਇੰਟਰਵਿਊ 'ਚ ਕਹਿ ਰਿਹਾ ਸੀ, ਉਹਨੇ ਕਿਹਾ ਜੀ ਪੰਜਾਬ ਦਾ ਮਿਜ਼ਾਜ ਬਾਕੀ ਮੁਲਕ ਨਾਲੋਂ ਵੱਖਰਾ ਹੈ। ਇਹ ਠੀਕ ਹੈ ਵੀ ਅਸੀਂ ਇਮੋਸ਼ਨਲੀ ਫੂਲ ਹੋ ਸਕਦੇ ਹਾਂ ਐਟ ਟਾਈਮਸ, ਪਰ ਜਦੋਂ ਸਾਨੂੰ ਸਮਝ ਆ ਜਾਂਦੀ ਹੈ ਵੀ ਅਸੀਂ ਤਾਂ ਮੂਰਖ ਬਣ ਗਏ,
ਫਿਰ ਜਿਵੇਂ ਪੰਜਾਬ ਖਲੋਂਦਾ ਇਹ ਤੁਹਾਡੇ ਤੋਂ ਸੰਭਲਣਾ ਨਹੀਂ ਹੈ ਵੀ ਤੁਸੀਂ, ਕਿਉਂਕਿ ਉਹਨੇ ਕਿਹਾ ਵੀ ਪੰਜਾਬ ਦੀਆਂ ਹੌਟਲਾਈਨਸ ਡਿਫਰੈਂਟ ਨੇ, ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਮਹਿਜ਼ ਇਹ ਨਹੀਂ ਹੈ ਜੀ ਇੰਨਾ ਕੁ ਹਿੱਸਾ ਹੈ ਜਾਂ ਦੂਜਾ। ਹੁਣ ਇਹ ਤਾਂ ਦੇਖਣ ਵਾਲੀ ਗੱਲ ਹੈ। ਔਰ ਜਿਵੇਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਰਾਜ ਸਭਾ ਸੀਟਾਂ ਨੂੰ ਲੈ ਕੇ ਜਿਹੜਾ ਸਾਰਾ ਰਿਐਕਸ਼ਨ ਹੈ, ਉਸ ਤੋਂ ਲੱਗਦਾ ਹੈ ਬਹੁਤ ਸਾਰੇ ਤਾਂ ਜਿਹੜੇ ਉਹਦੇ 'ਚ ਉਹਨਾਂ ਦੇ ਹੀ ਭਗਤ ਚੀਕਾਂ ਮਾਰ ਰਹੇ ਨੇ ਕਿ ਵੀ ਇਹ ਕੀ ਕੀਤਾ। ਹਾਲਾਂਕਿ ਦੇਖਣ ਵਾਲਾ ਹੋਏਗਾ, ਜਿਵੇਂ ਅਸੀਂ ਕਿਹਾ ਕਿ ਭਾਈ ਇਹਨਾਂ ਦੇ MLAs ਦੇ ਉੱਤੇ ਪ੍ਰੈਸ਼ਰ ਬਿਲਟ ਹੋਏ, ਹਲਕਿਆਂ 'ਚ ਗਏ ਦੇ ਕਿ ਭਾਈ ਤੁਸੀਂ ਸਟੈਂਡ ਲਓ, ਸੈਪਰੇਟ ਗਰੁੱਪ ਬਣਾਓ। ਔਰ ਉਹ ਨੌਬਤ ਆ ਜਾਏ ਇਹਨਾਂ ਦੀ ਕਿ ਕੇਜਰੀਵਾਲ ਨੂੰ ਲੱਗੇ ਕਿ ਵੀ ਮੈਂ ਸਕੂਲ ਮਾਸਟਰ ਵਾਂਗ ਸਟਿਕ ਲੈ ਕੇ ਨਹੀਂ, ਅਦਰਵਾਈਜ਼ ਜੇ ਨਾ ਹੋਇਆ ਤੇ ਜਿਹੜੀ ਗੱਲ ਖੱਟੜ ਨੇ ਕਹੀ ਹੈ ਕਿ ਹੁਣ ਤਾਂ ਸਾਡਾ ਕੰਮ ਹੀ ਸੌਖਾ ਹੋ ਗਿਆ ਕਿ ਦਿੱਲੀ 'ਚ ਵੀ ਸਾਡਾ ਬੰਦਾ ਬੈਠਾ ਹੈ, ਪੰਜਾਬ 'ਚ ਵੀ ਸਾਡੇ ਬੰਦੇ ਦੀ ਸਰਕਾਰ ਹੈ, ਔਰ ਹੁਣ SYL ਦੇ ਜਿਹੜਾ ਉਹ ਮੁਕੰਮਲ ਕਰਾਓ, ਇਧਰੋਂ ਅਸੀਂ ਪਾਣੀ ਲਵਾਂਗੇ, ਉਧਰ ਅਸੀਂ ਦਿਆਂਗੇ। ਸੋ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਕੇਜਰੀਵਾਲ ਜੇ ਇਹ ਚੈਲੰਜ ਨਾ ਹੋਇਆ ਪੰਜਾਬ 'ਚ, ਔਰ ਇਹ ਪਹਿਲਾ ਹੀ ਮੌਕਾ ਹੈ, ਉਹਨੇ ਖੁਦ ਹੀ ਜਿਹੜਾ ਉਹ ਪ੍ਰੋਵਾਈਡ ਕੀਤਾ। ਸ਼ਾਇਦ ਉਹ ਅਜੇ ਲੁਕਿਆ ਰਹਿੰਦਾ, ਪਰ ਕਿਉਂਕਿ ਸੀਟਾਂ ਤਾਂ ਖਾਲੀ ਹੋਈਆਂ ਨੇ, ਨੋਮੀਨੇਟ ਕਰਨਾ ਪੈਣਾ ਸੀ, ਤੇ ਫਿਰ ਜਿਹੜਾ ਇਹ ਆਉਣ ਵਾਲੇ ਕਿੰਨੇ ਹੋਰ, ਫਿਰ ਇਕੱਲੇ 5 ਸਾਲ ਦੀ ਗੱਲ ਨਹੀਂ ਹੋਏਗੀ, ਜਿਹੜਾ ਇੱਕ ਏਜੰਡਾ ਪਹਿਲੇ ਦਿਨ ਤੋਂ ਪਿਛਲੇ 75 ਸਾਲਾਂ ਤੋਂ ਭਾਰਤੀ ਏਜੰਸੀਆਂ ਦਾ ਰਿਹਾ ਕਿ ਸਿੱਖਾਂ ਨੂੰ ਕੰਗਾਲ ਕਰੋ ਤੇ ਪੰਜਾਬ ਨੂੰ ਬੰਜਰ ਕਰੋ। ਸੋ ਕੰਗਾਲ ਕਰਨ ਦੇ ਨਾਂ ਥੱਲੇ ਤਾਂ ਅਸੀਂ ਦੇਖਿਆ ਵੀ ਕਿਵੇਂ ਦੋਨਾਂ ਹੱਥਾਂ ਦੇ ਨਾਲ ਹਰ ਇੱਕ ਨੇ ਪੰਜਾਬ ਨੂੰ ਲੁੱਟਿਆ। ਆਮ ਆਦਮੀ ਪਾਰਟੀ ਨੇ ਇਕੱਲੇ ਉੱਥੋਂ ਦੇ ਸਿੱਖਾਂ ਨੂੰ ਨਹੀਂ ਲੁੱਟਿਆ, ਡਾਇਸਪੋਰਾ ਸਿੱਖਾਂ ਨੂੰ ਕਿਵੇਂ ਲੁੱਟਿਆ। ਤੇ ਦੂਸਰਾ ਕਿ ਵੀ ਇਹ ਸਿੱਖਾਂ ਦਾ ਪ੍ਰਾਈਡ ਤਾਂ ਆਪਣੀ ਜ਼ਮੀਨ ਨਾਲ, ਜ਼ਿਮੀਂਦਾਰ ਬਣੇ ਹੋਏ ਨੇ, ਆਪਣੇ ਆਪ ਨੂੰ ਜਿਹੜਾ ਉਹ ਸਮਝਦੇ ਨੇ ਕੁਛ, ਤੇ ਇਹਨਾਂ ਦੀਆਂ ਜ਼ਮੀਨਾਂ ਖੋਵੋ। ਉਹ ਅਸੀਂ ਦੇਖਿਆ ਵੀ ਯਤਨ ਜਿਹੜੇ 3 ਖੇਤੀ ਕਾਨੂੰਨ ਸੀ ਉਸੇ ਡਾਇਰੈਕਸ਼ਨ 'ਚ ਸੀ, ਤੇ ਜ਼ਮੀਨ ਚੋਂ ਪਾਣੀ ਕੱਢ ਦਿਓ ਤੇ ਜ਼ਮੀਨ ਬੰਜਰ ਹੁੰਦਾ ਹੈ, ਬੰਜਰ ਹੁੰਦੀ ਹੈ। ਸੋ ਪਾਣੀ ਦੀ ਲੁੱਟ ਜਿਹੜੀ ਕਿ ਇਹਨਾਂ ਦੀ 1950 ਤੋਂ ਹੀ ਏਜੰਡਾ ਹੈ। ਜੇ 16.5 ਮਿਲੀਅਨ ਏਕੜ ਫੁੱਟ ਪਾਣੀ 1950 'ਚ ਪੰਜਾਬ ਦੇ ਦਰਿਆਵਾਂ 'ਚ ਸੀ, 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ ਬਿਨਾਂ ਇੱਕ ਵੀ ਕੌਡੀ ਲਿਆ ਮੁਫਤ ਦੇਣਾ। ਫਿਰ 1966 'ਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਾਉਂਦੇ ਨੇ, ਉਹਦੇ ਥੱਲੇ ਉਹਦੇ 'ਚ ਆਰਟੀਕਲ 78, 79, 80 ਪਾ ਕੇ ਪੰਜਾਬ ਦੇ ਪਾਣੀ ਜਿਹੜੇ ਕਨਸਟੀਟਿਊਸ਼ਨਲੀ ਵੀ ਸਟੇਟਾਂ ਦਾ ਹੱਕ ਹੈ, ਰਾਈਪੇਰੀਅਨ ਲਾਅ ਦੇ ਥੱਲੇ ਇੰਟਰਨੈਸ਼ਨਲ, ਉਹਦੇ ਤੇ ਆਪਣਾ ਕੰਟਰੋਲ। ਔਰ ਅੱਗੋਂ ਜਿਹੜਾ ਬਚਿਆ ਹੋਇਆ ਸੀ ਉਹਦੇ 'ਚੋਂ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ, ਤੇ ਜਿਹੜਾ ਹੁਣ ਰਹਿ ਗਿਆ ਮਾੜਾ ਮੋਟਾ ਉਹ ਹੁਣ ਕਹਿ ਰਿਹਾ ਖੱਟੜ ਕੇ ਜੀ ਤੁਹਾਡੀਆਂ ਸਰਕਾਰਾਂ ਬਣ ਗਈਆਂ ਦੋਨੋਂ ਥਾਂ ਤੇ SYL ਕਨਾਲ ਨੂੰ ਬਣਾਓ। ਤੇ ਜੇ ਚੈਲੰਜ ਨਾ ਹੋਏ ਇਹਨਾਂ ਦਾ ਬਾਈਕਾਟ ਔਰ ਇਹਨਾਂ ਦੇ ਉੱਤੇ ਇਹ ਦਬਾਅ ਇਹਨਾਂ ਦੇ MLAਆਂ ਤੇ ਕਿ ਭਾਈ ਇਹਨੂੰ ਛੱਡੋ ਖਹਿੜਾ, ਤੁਸੀਂ ਆਪਣਾ ਦਲ ਬਣਾਓ ਔਰ ਪੰਜਾਬ ਦੇ ਹੱਕਾਂ ਲਈ ਖਲੋਵੋ, ਨਹੀਂ ਤਾਂ ਹਸ਼ਰ ਫਿਰ ਇਹਨਾਂ ਦਾ ਵੀ ਕੀ ਹੋਏਗਾ ਇਹ ਮੈਂ ਫਿਲ ਇਨ ਦਾ ਬਲੈਂਕ ਹੀ ਛੱਡ ਦਿੰਦਾ। ਜੀ ਡਾਕਟਰ ਸਾਹਿਬ, ਮੈਂ ਚਾਹਾਂਗੀ ਕਿ ਤੁਸੀਂ ਤੁਸੀਂ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ DC ਅਪ੍ਰੈਲ 9, 2022। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਾ ਸ਼ੁਕਰੇ ਅਤੇ ਡਰਪੋਕ ਬਿਰਤੀ ਵਾਲਿਆਂ ਨੂੰ ਤਾਰੀਫ ਵੀ ਬਚਾਉਣੀ ਨਹੀਂ ਆਉਂਦੀ। ਪਿਛਲੇ ਦਿਨੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਤਾਰੀਫ ਕਰਦਿਆਂ ਕਿਹਾ ਸੀ ਕਿ ਭਾਰਤ ਅਮਰੀਕੀ ਦਬਾਅ ਦੇ ਬਾਵਜੂਦ ਰੂਸ ਤੋਂ ਕਰੂਡ ਆਇਲ ਖਰੀਦ ਰਿਹਾ ਹੈ। ਇਹ ਉਸ ਦੀ ਮਜ਼ਬੂਤ ਫੋਰਨ ਪਾਲਿਸੀ ਦਾ ਸਬੂਤ ਹੈ। ਸੋ ਜਦੋਂ ਮੀਡੀਆ ਵੱਲੋਂ ਭਾਰਤ ਦੇ ਫੋਰਨ ਸੈਕਟਰੀ ਨੂੰ ਇਸ ਕੰਪਲੀਮੈਂਟ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਬੜੀ ਬੇਰੁਖੀ ਨਾਲ ਕਿਹਾ ਕਿ ਹੋਰ ਵੀ ਬਹੁਤ ਸਾਰੇ ਮੁਲਕ ਭਾਰਤ ਦੀ ਫੋਰਨ ਪਾਲਿਸੀ ਦੀ ਤਾਰੀਫ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਡਾਇਲੌਗ ਜਿਹੜਾ ਸਾਡੇ ਖਿੱਤੇ 'ਚ ਪਤਾ ਨਹੀਂ ਹੈ ਸੀ ਅਸਲੀ ਕਿ ਨਹੀਂ, ਪਰ ਰਿਪੀਟ ਜ਼ਰੂਰ ਹੁੰਦਾ ਹੈ ਕਿ ਜਦੋਂ ਸਿਕੰਦਰ ਨੇ ਪੋਰਸ ਨੂੰ ਹਰਾ ਦਿੱਤਾ ਔਰ ਪੋਰਸ ਜਿਹੜਾ ਉਹ ਬੀੜੀਆਂ ਹਥਕੜੀਆਂ 'ਚ ਜਕੜਿਆ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਉਹ ਉਹਨੂੰ ਪੁੱਛਦਾ ਕਿ ਵੀ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ, ਤੇ ਉਹ ਅੱਗੋਂ ਕਹਿੰਦਾ ਹੈ ਕਿ ਜੋ ਇੱਕ ਬਹਾਦਰ ਆਦਮੀ ਬਹਾਦਰ ਦੇ ਨਾਲ ਕਰਦਾ। ਹੁਣ ਇਹਦੇ 'ਚ ਇੱਕ ਗੱਲ ਨਿਕਲਦੀ ਹੈ ਕਿ ਵੀ ਇਹ ਜਿਹੜੀ ਗ੍ਰੇਸ ਹੈ, ਔਰ ਕਿਹਾ ਜਾਂਦਾ ਹੈ ਕਿ ਸਿਕੰਦਰ ਨੇ ਉਹਨੂੰ ਕਿਹਾ ਵੀ ਫ੍ਰੀ ਕਰ ਦਿਓ, ਇਲਾਕਾ ਮੋੜ ਦਿੱਤਾ। ਹਾਲਾਂਕਿ ਇਸ ਦੇ ਉੱਤੇ ਵੱਖ-ਵੱਖ ਰਾਵਾਂ ਨੇ ਕਿ ਵੀ ਬਾਅਦ 'ਚ ਪੋਰਸ ਦਾ ਕੀ ਰੋਲ ਰਿਹਾ। ਲੇਕਿਨ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇੱਕ ਬਹਾਦਰ ਹੀ ਬਹਾਦਰ ਦੀ ਕਦਰ ਜਾਣਦਾ, ਸ਼ਿਵਲਰਸ, ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਦੀ ਤਾਰੀਫ ਦੇ ਵਿੱਚ ਕੋਈ ਗੱਲ ਕਹਿੰਦੇ ਹੋ, ਔਰ ਇਹ ਇੱਕ ਬੜੇ ਸਿਆਣੇ ਪੰਜਾਬੀ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ ਵੀ ਅਹਿਸਾਨ ਲੈਣ ਲਈ ਵੀ ਵੱਡਾ ਜਿਗਰਾ ਚਾਹੀਦਾ। ਹੁਣ ਉਹ ਲੋਕ ਵੀ ਨੇ ਜਿਹੜੇ ਕਿਸੇ ਦਾ ਅਹਿਸਾਨ ਵੀ ਨਹੀਂ ਲੈ ਸਕਦੇ। ਬਿਲਕੁਲ। ਹਾਲਾਂਕਿ ਹਰ ਇੱਕ ਨੂੰ ਹਰ ਇੱਕ ਦੀ ਲੋੜ ਹੁੰਦੀ ਹੈ, ਤੇ ਕਈ ਜਿਹੜੇ ਜਿਹਨੂੰ ਕਿਹਾ ਅਹਿਸਾਨ ਕਿਹਾ ਜਾਂਦਾ ਹੈ ਉਹ ਆਪਣੇ ਵੱਲੋਂ ਅਹਿਸਾਨ ਕਰਦੇ ਨਹੀਂ, ਉਹਨਾਂ ਨੂੰ ਲੱਗਦਾ ਹੈ ਵੀ ਇਹ ਲੋੜਵੰਦ ਹੈ, ਅਸੀਂ ਇਸ ਦੀ ਮਦਦ ਕਰਨੀ ਹੈ। ਪਰ ਕਈਆਂ ਨੂੰ ਉਹਦੇ 'ਚ ਵੀ ਆਪਣਾ ਫਾਲਸ ਪ੍ਰਾਈਡ ਹੁੰਦਾ ਕਿ ਵੀ ਅਸੀਂ ਕਿਉਂ ਮਦਦ ਲੈਣੀ ਹੈ। ਹੁਣ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਪਾਕਿਸਤਾਨ ਦੇ ਅੱਜ ਕੱਲ੍ਹ ਕਾਫੀ ਘਿਰੇ ਹੋਏ ਨੇ। ਬੇਸ਼ੱਕ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ OIC ਦਾ ਇੱਕ ਇਸਲਾਮਾਬਾਦ ਦੇ ਵਿੱਚ ਵੱਡਾ ਸੈਸ਼ਨ ਜਿਹਦੇ 40 ਤੋਂ ਜ਼ਿਆਦਾ ਮੁਲਕਾਂ ਦੇ ਜਿਹੜੇ ਨੇ, ਹਾਲਾਂਕਿ 57 ਮੁਲਕ ਨੇ, ਬਹੁਤ ਸਾਰਿਆਂ ਦੇ ਫੋਰਨ ਮਿਨਿਸਟਰ ਔਰ ਦੂਸਰੇ ਆ ਰਹੇ ਨੇ, ਚਾਈਨਾ ਦੇ ਫੋਰਨ ਮਿਨਿਸਟਰ ਵੀ, ਔਰ ਇਸ ਦੇ ਵਿੱਚ ਜਿੱਥੇ ਅਫਗਾਨਿਸਤਾਨ ਔਰ ਯੂਕਰੇਨ ਵੀ ਡਿਸਕਸ ਹੋਏਗਾ, ਇਸ ਗੱਲ ਦੀ ਆਸ ਹੈ ਕਿ ਕਸ਼ਮੀਰ ਵੀ ਡਿਸਕਸ ਹੋਏਗਾ। ਪਰ ਜਿਹੜਾ ਇਹ ਇੱਕ ਆਨਰ ਹੈ ਪਾਕਿਸਤਾਨ ਦੇ ਲਈ ਕਿ OIC ਦਾ ਇਸ ਲੈਵਲ ਦਾ ਸੈਸ਼ਨ ਇਸਲਾਮਾਬਾਦ 'ਚ ਹੋ ਰਿਹਾ। ਪਰ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੀਆਂ ਆਪੋਜੀਸ਼ਨ ਪਾਰਟੀਆਂ ਔਰ ਈਵਨ ਇਮਰਾਨ ਖਾਨ ਸਾਹਿਬ ਦੀ ਕੁਝ ਇਤਿਹਾਦੀ ਵੀ, ਉਹਨਾਂ ਨੇ ਜਿਹੜਾ ਹੈ ਉਹ ਉਹਨਾਂ ਦੇ ਖਿਲਾਫ ਨੋ ਟਰਸਟ ਮੋਸ਼ਨ ਲਿਆਂਦਾ ਹੈ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ, ਜਿਹੜਾ 25 ਮਾਰਚ ਨੂੰ ਜਿਸ ਦੇ ਉੱਤੇ ਸੈਸ਼ਨ ਹੋਣਾ ਹੈ, ਜਿਹਦੇ ਬਾਰੇ ਕਾਫੀ ਖਦਸ਼ੇ ਨੇ ਕਿ ਦੋਨੋਂ ਪਾਸਿਆਂ ਦੇ ਸਪੋਰਟਰ ਇਸਲਾਮਾਬਾਦ ਵੱਲ ਜਾ ਰਹੇ ਨੇ ਕਿ ਕੋਈ ਵਾਇਲੈਂਸ ਨਾ ਹੋਏ। ਇਸ ਦੇ ਉੱਤੇ ਵੀ ਕਿਉਂਕਿ 3 ਸਾਲ ਇਮਰਾਨ ਖਾਨ ਉਹਨਾਂ ਨੇ ਪੂਰੇ ਕਰ ਲਏ ਨੇ ਆਪਣੀ ਟਰਮ ਦੇ, ਅਜੇ ਚੌਥਾ ਸਾਲ ਚੱਲ ਰਿਹਾ। ਸੋ ਇਸ ਨੂੰ ਲੈ ਕੇ ਕਿ ਕੀ ਇਮਰਾਨ ਖਾਨ ਸਰਵਾਈਵ ਕਰ ਸਕਣਗੇ ਨੋ ਟਰਸਟ ਵੋਟ ਕਿ ਨਹੀਂ, ਔਰ ਇਸ ਦੇ ਉੱਤੇ ਕਾਫੀ ਸੁਸਾਇਟੀ ਦੇ ਵਿੱਚ ਵੀ, ਔਰ ਜੇ ਤੁਸੀਂ ਅੱਜ ਕੱਲ੍ਹ ਪਾਕਿਸਤਾਨ ਦੇ ਬਹੁਤ ਸਾਰੇ ਉਹਨਾਂ ਦੇ TV ਚੈਨਲ ਦੇਖੋ ਤੇ ਇਹੀ ਇਸ਼ੂ ਹਾਵੀ ਹੈ। ਔਰ ਇਹ ਵੀ ਹੁੰਦਾ ਹੈ ਵੀ ਕਈ ਵਾਰ ਜਦੋਂ ਅਸੀਂ ਵਿਰੋਧ ਦੇ ਉੱਤੇ ਉਤਰ ਆਉਂਦੇ ਹਾਂ ਤੇ ਦੋ ਤਰ੍ਹਾਂ ਦਾ ਵਿਰੋਧ ਹੁੰਦਾ ਹੈ। ਇੱਕ ਕੰਸਟਰਕਟਿਵ ਕ੍ਰਿਟਿਸਿਜ਼ਮ ਹੁੰਦਾ ਹੈ, ਇੱਕ ਹੁੰਦਾ ਹੈ ਵਿਰੋਧ ਦੀ ਖਾਤਰ ਵਿਰੋਧ ਕਰਨਾ, ਕਿ ਵੀ ਤੁਹਾਨੂੰ ਜਦੋਂ ਤੁਸੀਂ ਕਿਸੇ ਦੇ ਵਿਰੋਧ ਚੋਂ ਕੋਈ ਕੰਮ ਉਹ ਕਰੇ ਤੁਸੀਂ ਉਹਦਾ ਵਿਰੋਧ ਕਰਨਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਦੀ ਫੋਰਨ ਪਾਲਿਸੀ, ਹਾਲਾਂਕਿ ਕਈ ਉਹਨੂੰ ਡਿਪਲੋਮੇਸੀ ਦੀ ਐਂਗਲ ਤੋਂ ਪੂਅਰ ਕਹਿਣਗੇ, ਪਰ ਅਸੀਂ ਸਮਝਦੇ ਹਾਂ ਵੀ ਹਰ ਬੰਦੇ ਦੀ ਜਿਹੜੀ ਸਟਰੈਂਥ ਹੈ ਉਹਦਾ ਮਿਜ਼ਾਜ ਹੁੰਦਾ ਹੈ, ਉਹ ਇੱਕ ਪਾਸੇ ਕਮਜ਼ੋਰੀ ਵੀ ਬਣ ਜਾਂਦੀ ਹੈ। ਔਰ ਇਮਰਾਨ ਖਾਨ ਦਾ ਮਿਜ਼ਾਜ, ਜੇ ਅਮਰੀਕਾ ਨੇ 9/11 ਤੋਂ ਬਾਅਦ ਅਫਗਾਨਿਸਤਾਨ ਤੇ ਧਾਵਾ ਬੋਲਿਆ ਨੈਟੋ ਨੂੰ ਨਾਲ ਲੈ ਕੇ, ਤੇ ਇਮਰਾਨ ਖਾਨ ਜੰਗ ਦੇ ਵਿਰੋਧ ਸੀ।
ਔਰ ਇਸੇ ਲਈ ਈਵਨ ਬਾਹਰਲੇ ਮੀਡੀਆ ਨੇ ਉਹਨਾਂ ਨੂੰ ਮਿਸਟਰ ਤਾਲਿਬਾਨ ਖਾਨ ਕਹਿੰਦੇ ਸੀ। ਹੁਣ ਇਸੇ ਤਰ੍ਹਾਂ ਜਦੋਂ ਇਹ ਯੂਕਰੇਨ ਔਰ ਰਸ਼ੀਆ ਦਾ ਉਹਨਾਂ ਦਾ ਵਿਜ਼ਿਟ ਸੀ ਰਸ਼ੀਆ ਦੀ, ਔਰ ਉਸੇ ਦਿਨ ਹੀ ਅਟੈਕ ਹੁੰਦਾ ਹੈ ਯੂਕਰੇਨ ਤੇ, ਇਸ ਮੁੱਦੇ ਦੇ ਉੱਤੇ ਵੀ ਇਮਰਾਨ ਖਾਨ ਦੀ ਪਾਲਿਸੀ, ਕਿਉਂਕਿ ਉਹਨਾਂ ਨੇ ਇਹ ਅਮਰੀਕਾ ਨੂੰ ਔਰ ਜਿਹੜਾ ਅਮਰੀਕਾ ਦਾ ਰਵੱਈਆ ਰਿਹਾ ਪ੍ਰੈਜ਼ੀਡੈਂਟ ਬਾਈਡਨ ਨੇ ਸਾਰੇ ਪੀਰੀਅਡ 'ਚ ਕਦੇ ਕਾਲ ਵੀ ਨਹੀਂ ਕੀਤੀ ਹੈ ਇਮਰਾਨ ਖਾਨ ਨੂੰ। ਸੋ ਜ਼ਾਹਰ ਹੈ ਕਿ ਆਲਰੇਡੀ ਪਾਕਿਸਤਾਨ ਜਿਹੜਾ ਚਾਈਨਾ ਔਰ ਅਮਰੀਕਾ ਦੇ ਨਾਲ ਇੱਕ ਬੈਲੈਂਸ ਰੱਖ ਰਿਹਾ ਸੀ, ਉਹਦਾ ਟਿਲਟ ਚਾਈਨਾ ਵੱਲ ਵੀ ਹੋਇਆ ਔਰ ਚਾਈਨਾ ਰਸ਼ੀਆ ਦਾ ਟਿਲਟ ਹੈ। ਹੁਣ ਇਸ ਸਭ ਦੇ ਚਲਦੇ ਆ ਜਦੋਂ ਅਮਰੀਕਾ ਅਫਗਾਨਿਸਤਾਨ ਚੋਂ ਨਿਕਲਿਆ 15 ਅਗਸਤ 2021 ਚ ਤਾਲਿਬਾਨ ਦੀ ਫਤਹ ਤੋਂ ਬਾਅਦ ਕਾਬਲ ਦੀ ਪ੍ਰੋਵਾਈਡ ਵੀ ਕੀਤੀ ਪਾਕਿਸਤਾਨ ਨੇ, ਆਪਣੇ 에ਅਰਪੋਰਟ ਖੋਲੇ ਦੂਜੇ ਤੀਜੇ, ਪਰ ਅਮਰੀਕਾ ਦਾ ਪ੍ਰੈਸ਼ਰ ਸੀ ਕਿ ਸਾਨੂੰ ਤੁਸੀਂ ਫੌਜੀ ਅੱਡਾ ਦਿਓ ਤਾਂ ਕਿ ਜੇ ਤਾਲਿਬਾਨ ਮੁੜ ਕੇ ਕੋਈ ਕਾਰਵਾਈਆਂ ਕਰਨ ਤੇ ਅਸੀਂ ਉਸ ਨੂੰ ਬੇਸ ਦੇ ਤੌਰ ਤੇ ਇਸਤੇਮਾਲ ਕਰ ਸਕੀਏ। ਇਮਰਾਨ ਖਾਨ ਨੇ ਉਹਦੇ ਤੇ ਲਾਈਨ ਲਈ ਐਬਸੋਲੂਟਲੀ ਨਾਟ ਕਿ ਅਸੀਂ ਠੀਕ ਹੈ, ਅਸੀਂ ਤੁਹਾਡੇ ਸਾਥੀ ਸਹਿਯੋਗੀ ਰਹੇ ਹਾਂ ਤੇ ਨਤੀਜਾ ਅਸੀਂ ਭੋਗਿਆ, 80,000 ਸਾਡੇ ਲੋਕ ਮਰੇ ਨੇ, $100 ਬਿਲੀਅਨ ਤੋਂ ਜ਼ਿਆਦਾ ਨੁਕਸਾਨ ਹੋਇਆ। ਹੁਣ ਉਸ ਸਭ ਦੇ ਚਲਦੇ ਆ ਜਦੋਂ ਈਵਨ ਇਹ ਰਸ਼ੀਅਨ ਲਾਈਨ ਵੀ ਯੂਕਰੇਨ ਦੇ ਉੱਤੇ ਆਈ, ਇਮਰਾਨ ਖਾਨ ਨੇ ਉਸੇ ਲਾਈਨ ਦੇ ਉੱਤੇ ਹੀ ਲਿਆ। ਔਰ ਈਵਨ ਕਿਉਂਕਿ ਆਪੋਜੀਸ਼ਨ ਹੁਣ ਆਪੋਜੀਸ਼ਨ 'ਚ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਸ ਵੇਲੇ ਇਮਰਾਨ ਖਾਨ ਦੇ ਖਿਲਾਫ ਇੱਕ ਹਵਾ ਬਣ ਗਈ ਆ, ਉਹਨਾਂ ਦੇ ਇਤਿਹਾਦੀ ਵੀ ਕੁਛ ਇੱਧਰ ਨੂੰ ਆ ਰਹੇ ਨੇ ਤੇ ਇਹਨੂੰ ਸਰਕਾਰ ਨੂੰ ਅਸੀਂ ਦੇਖ ਸਕਦੇ ਹਾਂ। ਇਸ ਦੇ ਉੱਤੇ ਜਿਹੜਾ ਆਪੋਜੀਸ਼ਨ ਲੀਡਰਾਂ ਨੇ ਜਿਨ੍ਹਾਂ 'ਚ ਫਜ਼ਲੁਰ ਰਹਿਮਾਨ ਔਰ ਸ਼ਹਬਾਜ਼ ਸ਼ਰੀਫ, ਉਹਨਾਂ ਨੇ ਕਿਹਾ ਕਿਆ ਪਿੱਦੀ ਕਾ ਸ਼ੋਰਬਾ ਕਿ ਵੀ ਹੈ ਕਿ ਔਰ ਕੀ। ਹੁਣ ਇਹਦੇ 'ਚੋਂ ਤੁਸੀਂ ਦੋ ਗੱਲ ਕੱਢ ਰਹੇ ਹੋ, ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਹੈ, ਪਿੱਦੀ ਨਹੀਂ ਹੈ, ਔਰ ਫਿਰ ਤੁਸੀਂ ਇਮਰਾਨ ਖਾਨ ਉਹਨਾਂ ਨਾਲ ਮਤਭੇਦ ਹੋਣੇ ਸਮਝ ਆ ਸਕਦੇ ਨੇ। ਅਸੀਂ ਇੰਟਰਨਲ ਪੋਲਿਟਿਕਸ ਬਾਰੇ ਕਦੇ ਕਮੈਂਟ ਨਹੀਂ ਕਰਦੇ, ਪਰ ਤੁਸੀਂ ਇੱਕ ਲਾਈਨ ਜਿਹੜੀ ਮੁਲਕ ਨੇ ਲਈ ਹੈ ਜਿਹੜੀ ਕਿ ਬੇਸ਼ੱਕ ਸ਼ਾਰਟ ਟਰਮ ਉਹਦਾ ਹਾਰਮ ਹੋ ਰਿਹਾ, ਲੌਂਗ ਟਰਮ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਉਸ ਸਾਰੇ ਚੋਂ ਨਿਕਲੇ ਕਿ ਭਾਈ ਤੁਸੀਂ ਇੱਕ ਮੁਲਕ ਦੀ ਜਿਹੜੀ ਹੈ ਪ੍ਰੌਕਸੀ ਬਣਨਾ, ਇੰਡੀਪੈਂਡੈਂਟ ਪਾਲਿਸੀ ਤੁਹਾਡੀ ਹੋਏ। ਹੁਣ ਇਸ ਦੇ ਉੱਤੇ ਕਿਉਂਕਿ ਇਮਰਾਨ ਖਾਨ ਉਸ ਆਪੋਜੀਸ਼ਨ ਨੂੰ ਫੇਸ ਕਰ ਰਹੇ ਨੇ ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਇਮਰਾਨ ਖਾਨ ਹੋਰਾਂ ਨੇ ਇੱਕ ਜਲਸੇ ਨੂੰ ਐਡਰੈਸ ਕਰਦਿਆਂ ਉਹਨਾਂ ਨੇ ਹਿੰਦੁਸਤਾਨ ਦੀ ਤਾਰੀਫ ਕੀਤੀ। ਉਹਨਾਂ ਨੇ ਇਹ ਕਿਹਾ ਕਿ ਭਾਈ ਮੈਂ ਹਿੰਦੁਸਤਾਨ ਨੂੰ ਦਾਦ ਦਿੰਦਾ ਕਿ ਉਹਨਾਂ ਨੇ ਆਪਣੀ ਫੋਰਨ ਪਾਲਿਸੀ ਇੰਡੀਪੈਂਡੈਂਟ ਰੱਖੀ, ਕੁਆਡ ਦੇ ਅੰਦਰ ਅਮਰੀਕਾ ਨਾਲ ਅਲਾਇੰਸ ਹੈ ਇੰਡੀਆ ਦਾ, ਔਰ ਲੇਕਿਨ ਉਹ ਆਪਣੇ ਆਪ ਨੂੰ ਨਿਊਟਰਲ ਕਹਿੰਦਾ ਹੈ ਇੰਡੀਆ, ਤੇ ਹੁਣ ਰੂਸ ਤੋਂ ਕਰੂਡ ਆਇਲ ਮੰਗਵਾ ਰਿਹਾ ਜਦੋਂ ਕਿ ਰੂਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਔਰ ਕਿਉਂਕਿ ਉਹ ਆਪਣੇ ਲੋਕਾਂ ਦੇ ਹਿੱਤ ਤੋਂ ਸੋਚਦੇ ਨੇ। ਹੁਣ ਇਹ ਤਾਂ ਇੱਕ ਤਾਰੀਫ ਸੀ, ਹਾਲਾਂਕਿ ਮੈਂ ਸਮਝਦਾ ਵੀ ਇਮਰਾਨ ਖਾਨ ਇਹ ਨਾ ਵੀ ਕਰਦੇ ਤਾਂ ਸਰ ਸਕਦਾ ਸੀ, ਕੋਈ ਏਡਾ ਵੀ ਕੰਮ ਨਹੀਂ। ਇੰਡੀਆ ਨੂੰ ਪੁੱਛੋਗੇ ਬਈ ਉਹ ਜਿਵੇਂ ਵਾਰਡ 'ਚ ਬਿੱਲਾ ਫਸਿਆ ਹੁੰਦਾ ਹੈ ਇਵੇਂ ਫਸੇ ਹੋਏ ਨੇ, ਪਰ ਉਹਨਾਂ ਨੇ ਕਹਿ ਦਿੱਤੀ ਗੱਲ। ਹੁਣ ਆਪਣਿਆਂ ਨੇ ਤਾਂ ਜਿਹੜਾ ਪਹਿਲਾਂ ਹੀ ਵਿਰੋਧ ਲਾਈਨ ਰੱਖੀ ਹੋਈ ਹੈ। ਹੁਣ ਮੈਨੂੰ ਇਹ ਸੀ ਕਿ ਵੀ ਚਲੋ ਇਸ ਪੀਰੀਅਡ 'ਚ ਜਦੋਂ ਖੁਦ ਆਪਣੇ ਕ੍ਰਾਈਸਿਸ ਦੇ ਨਾਲ ਵੀ ਜੂਝ ਰਹੇ ਨੇ, ਉਹਨਾਂ ਨੇ ਇੱਕ ਲਾਈਨ ਲਈ ਹੈ। ਔਰ ਅੱਜ ਜਦੋਂ ਕਿ ਇੰਡੀਆ ਦੀ ਫੋਰਨ ਪਾਲਿਸੀ ਬਾਰੇ ਜਿਹੜਾ ਉਹਨਾਂ ਦੇ ਫੋਰਨ ਸੈਕਟਰੀ ਹਰਸ਼ ਸ਼੍ਰਿੰਗਲਾ ਜਿਹੜਾ ਇੱਥੇ ਐਂਬੈਸਡਰ ਵੀ ਰਿਹਾ, ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਜੀ ਇਮਰਾਨ ਖਾਨ ਹੋਰਾਂ ਨੇ ਜਿਹੜਾ ਉਹ ਤੁਹਾਡੀ ਤਾਰੀਫ ਕੀਤੀ ਹੈ, ਤਾਂ ਉਹਨਾਂ ਨੇ ਕਿਹਾ ਟੂ ਸੇ ਦੈਟ ਵਨ ਪਰਸਨ ਵੁੱਡ ਬੀ ਰੋਂਗ, I think we have received praise across the board for many of our foreign policy initiatives at the level of Prime Minister. I think our records speak for itself. ਹੁਣ ਤੁਸੀਂ ਹੁਣ ਇੱਥੇ ਕਹਿਣ ਦਾ ਬਣਦਾ ਵੀ ਕਿਆ ਪਿੱਦੀ ਕਾ ਕਹਿੰਦੇ ਕੋਈ ਇੱਕ ਥੋੜੀ ਤਾਰੀਫ, ਮਤਲਬ ਈਵਨ ਉਸ ਨੂੰ ਗ੍ਰੇਸਫੁਲੀ ਐਕਨੋਲੇਜ ਕਰਨ ਦੀ ਲਾਈਨ ਵੀ ਨਹੀਂ ਆਈ। ਇਹ ਆਇਆ ਕਿ ਜੀ ਦੇਖੋ ਅਸੀਂ ਤਾਂ ਸਾਡੀ ਤਾਂ ਬਹੁਤ ਤਾਰੀਫ ਕਰ ਰਹੇ ਨੇ, ਅਕ੍ਰੋਸ ਦਾ ਬੋਰਡ ਕਰ ਰਹੇ ਨੇ। ਸੋ ਉਹਦੇ ਤੋਂ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਇਹ ਕਿਸੇ ਦਾ ਕੰਪਲੀਮੈਂਟ ਲੈ ਸਕਣਾ, ਉਸ ਨੂੰ ਜਿਹੜਾ ਐਪਰੀਸ਼ੀਏਟ ਕਰ ਸਕਣਾ, ਇਹ ਕਿਉਂਕਿ ਖੁਦ ਬੌਣੇ ਨੇ, ਮਿਜਟ ਨੇ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਕਿਉਂਕਿ ਇਕਰਾਰ ਕੀਤਾ ਹੋਇਆ ਹੈ ਆਪਣੇ ਵਿਊਅਰਸ ਦੇ ਨਾਲ ਕਿ ਵੀ ਭਾਵੇਂ ਅਸੀਂ ਬਰੀਫ ਦੇ ਵਿੱਚ ਹੀ ਡਿਸਕਸ ਕਰੀਏ, ਜਿਹੜਾ ਰੂਹਾਨੀਅਤ ਨਾਲ ਲਬਰੇਜ਼ ਸਾਡਾ ਇਹ ਸੈਗਮੈਂਟ ਹੁੰਦਾ ਉਹਨੂੰ ਅਸੀਂ ਵੈਸੇ ਬਹੁਤ ਛੋਟਾ ਕਰ ਦਿੱਤਾ ਹੈ, ਪਰ ਮੈਂ ਅੱਜ ਇਹਦੇ ਬਾਵਜੂਦ ਕਿ ਥੋੜਾ ਪ੍ਰੋਗਰਾਮ ਲੇਟ ਸ਼ੁਰੂ ਹੋਇਆ ਤੇ ਮੈਂ ਇਹਦੇ ਨਾਲ ਇਨਸਾਫ ਤਾਂ ਨਹੀਂ ਕਰ ਪਾਵਾਂਗਾ। ਇਹ ਤੀਸਰੇ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੇ ਸਦਾ ਸ਼ਬਦ ਨਾ ਚੀਨੇ ਸਦਾ ਦੁੱਖ, ਹਰ ਦਰਗਾਹ ਪਤ ਖੋਏ, ਹਉਮੈ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ, ਮੇਰੇ ਮਨ
ਅਹਨਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰ ਜਲੈ ਘਰ ਹੀ ਮਾਹੇ ਉਦਾਸਾ। ਰਹਾਓ। ਅੱਛਾ, ਜਿਵੇਂ ਰਹਾਓ ਦੀ ਤੁਕ ਸ਼ਬਦ ਦਾ ਕੇਂਦਰੀ ਨੁਕਤਾ ਹੁੰਦਾ ਹੈ, ਸੈਂਟਰਲ ਆਈਡੀਆ ਹੁੰਦਾ ਹੈ, ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ। ਹੀ ਮੇਰੇ ਮਨ ਦਿਨ ਰਾਤ ਜੇ ਤੂੰ ਉਸ ਪਿਆਰੇ ਦੀ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਜਾਂਦਾ ਹੈ ਤੇ ਤੇਰੀਆਂ ਆਸਾਂ, ਤੇਰੀ ਆਸ ਪੂਰੀ ਹੁੰਦੀ ਆ ਹੋਏਗੀ। ਸਤਿਗੁਰ ਸੇਵ ਮੋਹ ਪਰ ਜਲੈ, ਕਿ ਜੇ ਤੂੰ ਰੱਬ ਦੀ ਯਾਦ 'ਚ ਜੁੜੇਗਾ ਤੇ ਤੇਰੇ ਅੰਦਰ ਜਿਹੜਾ ਦੁਨੀਆਦਾਰੀ ਦਾ ਮੋਹ ਹੈ ਉਹ ਸੜ ਕੇ ਸੁਆਹ ਹੋਏਗਾ। ਘਰ ਹੀ ਮਾਹੇ ਉਦਾਸਾ। ਤੈਨੂੰ ਦੁਨੀਆ ਛੱਡ ਕੇ ਦੌੜਨ ਦੀ ਲੋੜ ਨਹੀਂ ਹੈ, ਸਾਧੂ ਫਕੀਰ ਸੰਨਿਆਸੀ ਬਣਨ ਦੀ ਲੋੜ ਨਹੀਂ ਹੈ। ਤੂੰ ਘਰ ਦੇ ਵਿੱਚ ਰਹਿੰਦਿਆਂ ਹੀ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਹੱਸਣਦਿਆਂ ਖੇਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਕਿ ਤੁਸੀਂ ਪਰਿਵਾਰ 'ਚ ਰਹਿੰਦਿਆਂ ਆਪਣੇ ਜੀਵਨ ਦੇ ਸੁੱਖ ਮਾਣਦਿਆਂ ਵੀ ਰੱਬ ਦੇ ਨਾਲ ਜੁੜ ਸਕਦੇ ਹੋ। ਮੇਰੇ ਮਨ ਅਹਨਸ ਪੂਰ ਰਹੀ ਨਿਤ ਆਸਾ। ਦਿਨ ਰਾਤ ਅਹਨਸ ਹੁੰਦਾ, ਦਿਨ ਰਾਤ ਉਸ ਵਾਹਿਗੁਰੂ ਦੀ ਯਾਦ 'ਚ ਜੁੜੇ ਰਹੋ ਔਰ ਉਸ ਰੱਬ ਦੀ ਯਾਦ, ਉਹਦੀ ਸੇਵਾ 'ਚ ਆਪਣਾ ਆਪਾ ਸਮਰਪਿਤ ਕਰਕੇ ਅੰਦਰ ਦਾ ਮੋਹ ਸੜ ਜਾਂਦਾ ਹੈ ਔਰ ਤੁਸੀਂ ਇਸ ਦੁਨੀਆ 'ਚ ਰਹਿੰਦੇ ਹੀ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੁੰਦਾ ਹੈ ਪਰ ਚਿੱਕੜ ਤੋਂ ਨਿਰਲੇਪ ਹੁੰਦਾ ਹੈ। ਲੇਕਿਨ ਇਹ ਤਾਂ ਗੁਰਮੁਖ ਦੀ ਅਵਸਥਾ ਹੈ, ਜਿਹੜਾ ਰੱਬ ਦੇ ਰਸਤੇ ਤੇ ਤੁਰਿਆ, ਜਿਹੜਾ ਮਨ ਦੇ ਮਗਰ ਲੱਗਾ ਹੋਇਆ। ਮਨਮੁਖ ਮੋਹੇ ਵਿਆਪਿਆ ਬੈਰਾਗ ਉਦਾਸੀ ਨਾ ਹੋਏ। ਕਿ ਇੱਕ ਉਹ ਮਨਮੁਖ ਹੈ ਜਿਹੜਾ ਬੇਸ਼ੱਕ ਦੁਨੀਆ ਵੀ ਛੱਡ ਕੇ ਦੌੜ ਜਾਏ, ਪਰ ਜੇ ਉਹਦੇ ਅੰਦਰੋਂ ਮੋਹ ਮਰਿਆ ਨਹੀਂ ਹੈ, ਉਹ ਜਿੱਥੇ ਵੀ ਹੈ ਉਹ ਤਾਂ ਮੋਹ ਦੇ ਵਿੱਚ ਫਸਿਆ ਹੋਇਆ, ਉਹ ਜੀਵਨ ਦੇ ਅੰਦਰ ਉਸ ਕਿਸਮ ਦੀ ਸਥਿਤੀ ਨੂੰ ਹਾਸਲ ਨਹੀਂ ਕਰ ਸਕਦਾ। ਸ਼ਬਦ ਨਾ ਚੀਨੈ ਸਦਾ ਦੁੱਖ, ਕਿਉਂਕਿ ਉਹ ਸ਼ਬਦ ਦੇ ਨਾਲ ਨਹੀਂ ਜੁੜਿਆ ਹੁੰਦਾ। ਇਸ ਲਈ ਜਿਹੜਾ ਰੱਬ ਨਾਲ ਜੁੜਿਆ ਆਂਦੇ ਨੂੰ ਉਹਦੀ ਯਾਦ 'ਚ ਹੈ ਤੇ ਇਹ ਰੱਬ ਨਾਲੋਂ ਟੁੱਟਿਆ ਹੋਇਆ ਸਦਾ ਦੁੱਖ 'ਚ ਹੈ। ਹਰ ਦਰਗਾਹ ਪਤ ਹੋਏ, ਈਵਨ ਰੱਬ ਦੀ ਦਰਗਾਹ ਦੇ ਵਿੱਚ ਵੀ ਉਹ ਬੇਪਤ ਹੋਏਗਾ ਕਿਉਂਕਿ ਉਸ ਦੇ ਕੋਲ ਨਾਮ ਦਾ ਖਜ਼ਾਨਾ ਨਹੀਂ ਹੋਏਗਾ। ਹਉਮੈ ਗੁਰਮੁਖ ਖੋਈ ਹੈ ਨਾਮ ਰਤੇ ਸੁਖ ਹੋਏ। ਤੇ ਜਿਹੜਾ ਗੁਰਮੁਖ ਹੈ ਉਹ ਨਾਮ ਦੇ ਨਾਲ ਜੁੜ ਕੇ ਉਸਨੇ ਆਪਣੀ ਈਗੋ ਨੂੰ, ਹਉਮੈ ਨੂੰ ਗਵਾ ਲਿਆ ਔਰ ਉਹ ਨਾਮ ਦੇ ਵਿੱਚ ਜੁੜਿਆ ਹੋਇਆ ਉਸ ਸੁਖ ਨੂੰ ਪ੍ਰਾਪਤ ਕਰੇਗਾ। ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈਰਾਗ ਆਨੰਦ ਅਹਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰ ਨਿਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ। ਕਿ ਗੁਰਮੁਖ ਜਿਹੜਾ ਉਹ ਆਪਣੇ ਜੀਵਨ ਦੇ ਅੰਦਰ ਉਸ ਰੱਬ ਦੀ ਯਾਦ ਨੂੰ, ਨਾਮ ਨੂੰ ਕਮਾਉਂਦਾ ਹੈ। ਵਿਕਸਣਾ ਹੁੰਦਾ, ਖੁਸ਼ ਹੋਣਾ, ਹਿਰਖਣਾ, ਹਿਰਖ ਦੇ ਵਿੱਚ ਆਉਣਾ, ਹੈਪੀਨੈਸ। ਹਰ ਬੈਰਾਗ ਆਨੰਦ, ਉਹਦੇ ਅੰਦਰ ਰੱਬ ਨਾਲ ਜੁੜਿਆ ਹੋਇਆ ਉਹ ਆਨੰਦ 'ਚ ਹੁੰਦਾ ਹੈ। ਦੁਨੀਆ ਤੋਂ ਇੱਕ ਕਿਸਮ ਦਾ ਉਹਦੇ ਅੰਦਰ ਬੈਰਾਗ ਹੁੰਦਾ ਹੈ। ਉਹ ਦਿਨ ਰਾਤ ਉਸ ਦੀ ਬੰਦਗੀ ਕਰਦਾ ਹੈ, ਹਉਮੈ ਨੂੰ ਮਾਰ ਲੈਂਦਾ, ਨਿਚੰਦ ਹੁੰਦਾ ਹੈ, ਨਿਸ਼ਚਿੰਤ ਹੋ ਜਾਣਾ, ਬਿਨਾਂ ਵਰੀਜ਼ ਤੋਂ, ਬਿਨਾਂ ਫਿਕਰਾਂ ਤੋਂ ਹੁੰਦਾ ਹੈ। ਔਰ ਇਹ ਵੀ ਜਿਹੜੀ ਸਤਸੰਗਤ ਮਿਲਦੀ ਹੈ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਹਰ ਪਾਇਆ ਉਹ ਰੱਬ ਰਹਿਮਤ ਕਰਦਾ ਤੇ ਅੰਦਰ ਸਹਿਜ ਦੀ ਅਵਸਥਾ ਬਣ ਜਾਂਦੀ ਹੈ। ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ। ਕਿ ਉਹੀ ਸਾਧੂ ਹੈ, ਉਹੀ ਵੈਰਾਗੀ ਹੈ ਜਿਹਦੇ ਅੰਦਰ ਰੱਬ ਦਾ ਨਾਮ ਵਸਦਾ ਹੈ। ਅੰਤਰ ਲਾਗ ਨਾ ਤਾਮਸ ਮੂਲੇ ਵਿੱਚੋਂ ਆਪ ਗਵਾਏ। ਉਹ ਅੰਦਰੋਂ ਰੱਬ ਨਾਲ ਜੁੜਿਆ ਹੁੰਦਾ ਹੈ। ਉਹ ਹਨੇਰੇ ਵਾਲੇ ਜਾਂ ਅਗਿਆਨਤਾ ਵਾਲੇ ਭਾਵਾਂ 'ਚ ਨਹੀਂ ਹੁੰਦਾ। ਜਦੋਂ ਰਜੋ ਤਮੋ ਸਤੋ ਕਿਹਾ ਜਾਂਦਾ ਹੈ ਕਿ ਤਾਮਸ ਗੁਣ ਉਹੀ ਨੇ ਜਿੱਥੇ ਤੁਸੀਂ ਹਨੇਰੇ 'ਚੋਂ, ਉਹ ਅੰਦਰੋਂ ਆਪਣਾ ਤਾਮਸਪੁਣਾ ਗਵਾ ਲੈਂਦਾ ਹੈ। ਨਾਮ ਨਿਧਾਨ ਸਤਿਗੁਰੂ ਦਿਖਾਲਿਆ, ਉਸ ਨੂੰ ਰੱਬ ਰਹਿਮਤ ਕਰਕੇ ਨਾਮ ਦਾ ਖਜ਼ਾਨਾ ਉਸ ਨੂੰ ਦਿਖਾ ਦਿੰਦੇ ਨੇ। ਹਰ ਰਸ ਪੀਆ ਅਗਾਏ, ਅਗਾਇਆ ਹੁੰਦਾ ਰੱਜ ਜਾਣਾ। ਉਹ ਰੱਬ ਦੀ ਯਾਦ ਦਾ ਰਸ ਪੀ ਕੇ ਹਮੇਸ਼ਾ ਰੱਜਿਆ ਹੁੰਦਾ ਹੈ, ਤ੍ਰਿਪਤ ਹੁੰਦਾ ਹੈ, ਸਹਿਜ ਹੁੰਦਾ ਹੈ। ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੈ ਨ ਜਾਣੈ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ। ਕਿ ਜਿਨੇ ਵੀ ਉਸ ਵਾਹਿਗੁਰੂ ਨੂੰ ਪਾਇਆ ਸਤ ਸੰਗਤ ਦੇ ਵਿੱਚ ਆ ਕੇ ਵੱਡੇ ਭਾਗਾਂ ਦੇ ਨਾਲ, ਜਦੋਂ ਤੁਸੀਂ ਸਤ ਸੰਗਤ ਚ ਆਉਂਦੇ ਹੋ ਤੁਹਾਡੇ ਅੰਦਰ ਵੈਰਾਗ ਪੈਦਾ ਹੁੰਦਾ ਹੈ। ਮਨਮੁਖ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ, ਉਹ ਇੱਧਰ ਉੱਧਰ ਧੋਂਦਾ ਫਿਰਦਾ ਹੈ, ਇੱਧਰ ਉੱਧਰ ਭਟਕਦਾ ਫਿਰਦਾ ਹੈ। ਉਸ ਦੇ ਅੰਦਰਲੀ ਹਉਮੈ ਨਹੀਂ ਮਰਦੀ, ਉਹਦੇ ਅੰਦਰ ਹਉਮੈ ਦੀ ਲਾਗ ਲੱਗੀ ਰਹਿੰਦੀ ਹੈ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ।
ਤੀਜੇ ਨਾਨਕ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਨਾਨਕ ਸ਼ਬਦ ਰਤੇ, ਕਿ ਜਿਹੜੇ ਉਸ ਰੱਬ ਦੀ ਯਾਦ ਦੇ ਰੰਗ ਵਿੱਚ ਰੰਗੇ ਹੋਏ, ਸ਼ਬਦ ਵਿੱਚ ਰੰਗੇ ਹੋਏ ਨੇ, ਹਰ ਨਾਮ ਰੰਗਾਏ ਬਿਨ ਭੈ ਕੇ ਹੀ ਲਾਗ, ਕਿ ਉਹ ਬਿਨਾਂ ਡਰ ਤੋਂ ਵਿਚਰਦੇ ਨੇ। ਉਹਨਾਂ ਦੇ ਅੰਦਰ ਨਾਮ ਦੀ ਪ੍ਰੀਤ ਹੈ, ਉਹਨਾਂ ਦੇ ਅੰਦਰ ਅੰਦਿਨ ਵਾਹਿਗੁਰੂ ਵਾਹਿਗੁਰੂ ਦਾ ਖੰਡਾ ਖੜਕਦਾ ਹੈ, ਰੱਬ ਦੀ ਯਾਦ ਦੇ ਵਿੱਚ ਉਹ ਸਹਿਜ ਅਵਸਥਾ 'ਚ ਰਹਿੰਦੇ ਨੇ, ਪਰ ਇਹੀ ਆਨੰਦ ਦੀ ਅਵਸਥਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਅਪਰਾਧ ਨਾਲ ਗਿਆ ਦੋ ਦੀ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।